ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच ਵਿੱਚ बहुत शुक्रिया जी। डॉक्टर साहब ਅੱਜ 10 ਅਗਸਤ 2021 26 ਸਾਵਨ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਸਾਡੇ ਇੱਕ ਪਿਆਰੇ ਦਰਸ਼ਕ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਾਨੂੰ ਤਾਕੀਦ ਕੀਤੀ ਹੈ। ਔਰ ਵੀਰ ਜੀ ਵੱਲੂ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ। ਇਹ ਸੁਨੇਹਾ ਦਿੱਤਾ ਗਿਆ ਹੈ ਕਿ ਅੱਜ ਕੱਲ੍ਹ ਧਰਮ ਅਤੇ ਸੇਵਾ ਦੇ ਨਾਂ ਥੱਲੇ ਸਾਨੂੰ ਲੁੱਟਣ ਵਾਲੇ ਠੱਗਾਂ ਦਾ ਜਿਹੜਾ ਟੋਲਾ ਹੈ ਉਹ ਤੁਰਿਆ ਫਿਰਦਾ ਹੈ, ਜਿਸ ਕੋਲੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਔਰ ਉਹ ਡੇਰੇ ਹੋਣ, ਲੋੜਵੰਦਾਂ ਦੀ ਮਦਦ ਕਰਨ ਹੇਠ ਆਪਣੀ ਦੁਕਾਨ ਜਿਹੜੇ ਚਲਾਉਣ ਵਾਲੇ ਹੋਣ, ਜੋਤਿਸ਼ ਟੂਣਾ ਅਤੇ ਅਜਿਹੇ ਪਖੰਡ ਕਰਨ ਵਾਲੇ ਜਿਹੜੇ ਬਾਬੇ ਹੋਣ ਜਿਨ੍ਹਾਂ ਨੇ ਧਰਮ ਦੀ ਬੁੱਕਲ ਮਾਰੀ ਹੁੰਦੀ ਹੈ। ਸਾਨੂੰ ਇਹਨਾਂ ਸਭਨਾਂ ਤੋਂ ਸਾਵਧਾਨ ਹੋ ਕੇ ਆਪਣਾ ਦਸਵੰਧ ਅਤੇ ਮਦਦ ਜਿਹੜੀ ਹੈ ਸਹੀ ਥਾਂ ਤੇ ਔਰ ਸਹੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ। ਸੋ ਕਿਸੇ ਦੇ ਕਹੇ ਕਹਾਏ ਤਾਂ ਜਾਂ ਭਾਵਨਾਵਾਂ ਦੇ ਵਹਿਣ ਵਿੱਚ ਬਹਿ ਕੇ ਠੱਗੇ ਜਾਣ ਤੋਂ ਬਚੀ ਅਤੇ ਦਸਵੰਧ ਨੂੰ ਸੱਜੀ ਥਾਂ ਤੇ ਲਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਵੀਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋ ਤੁਹਾਨੂੰ ਵੀ ਅਸੀਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਜਿਹੜੀ ਸਿਚੁਏਸ਼ਨ ਹੈ ਬਦਤਰ ਤੋਂ ਬਦਤਰੀਨ ਹੁੰਦੀ ਜਾ ਰਹੀ ਹੈ। ਸੋ ਤਾਲਿਬਾਨ ਦਾ ਜਿਹੜਾ ਕੰਟਰੋਲ ਹੈ ਉਹ ਵੱਧਦਾ ਜਾ ਰਿਹਾ ਹੈ ਅਤੇ ਕਈ ਪਾਸੇ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ। ਸੋ ਅਫਗਾਨਿਸਤਾਨ ਅਤੇ ਭਾਰਤ ਸਰਕਾਰ ਦੇ ਤਾਲਿਬਾਨ ਵਿਰੋਧੀ ਪ੍ਰੋਪੇਗੈਂਡੇ ਦੇ ਬਾਵਜੂਦ ਅਮਰੀਕਾ ਨੂੰ ਜ਼ਮੀਨੀ ਹਕੀਕਤ ਜਿਹੜੀ ਹੈ ਚੰਗੀ ਤਰ੍ਹਾਂ ਸਮਝ ਆ ਰਹੀ ਹੈ। ਸੋ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨਾਲ ਅਫਗਾਨਿਸਤਾਨ ਸੰਬੰਧੀ ਜਿਹੜੀ ਹੈ ਲੰਬੀ ਗੱਲਬਾਤ ਕੀਤੀ ਹੈ। ਐਂਡ ਅਦਰ ਸਾਈਡ ਪੈਂਟਾਗਨ ਵੱਲੋਂ ਭਾਰਤ ਨੂੰ ਵੀ ਫੁੱਲੀਆਂ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ। ਸੋ ਅਫਗਾਨਿਸਤਾਨ ਦੀ ਜਿਹੜੀ ਸਮੁੱਚੀ ਜਿਹੜੀ ਸਥਿਤੀ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਕੈਲਗਰੀ ਤੋਂ ਗੁਰਸਿੱਖ ਵੀਰ ਜੀ ਜਿਨ੍ਹਾਂ ਨੇ ਅਗੇਨ ਜਿਵੇਂ ਕੱਲ ਮੈਂ ਜ਼ਿਕਰ ਕੀਤਾ ਸੀ ਕਿ ਜਿਹੜੇ ਗੁਰੂ ਤੇ ਵਿਸ਼ਵਾਸ ਵਾਲੇ ਨੇ ਉਹ ਆਲਾ ਦੁਆਲਾ ਦੇਖਦੇ ਵੀ ਨੇ ਕਿ ਕੀ ਚੱਲ ਰਿਹਾ ਹੈ। ਇੱਕ ਪਾਸੇ ਢੋਂਗ ਹੈ, ਪਖੰਡ ਹੈ, ਬਾਬਾ ਕਲਚਰ ਹੈ, ਟੀਵੀ ਅਖਬਾਰ ਕੋਈ ਚੁੱਕ ਕੇ ਦੇਖ ਲਓ, ਮੰਤਰ ਜੰਤਰ ਤੰਤਰ ਵਾਲਿਆਂ ਦੀਆਂ ਧੜਾ ਧੜ ਉਹ ਮੀਡੀਆ ਵੀ ਜਿਹੜਾ ਉਹਨਾਂ ਤੋਂ ਪੈਸੇ ਲੈ ਕੇ ਲਾਉਂਦਾ ਹੈ ਤੇ ਉਹਨਾਂ ਸਾਰਿਆਂ ਦੇ ਇਸ ਭਰਮ ਜਾਲ ਦਾ ਸ਼ਿਕਾਰ ਵੀ ਆਪਣੇ ਲੋਕ ਹੁੰਦੇ ਨੇ। ਔਰ ਦੂਸਰੇ ਪਾਸੇ ਜਦੋਂ ਤੁਸੀਂ ਸਿਧਾਂਤਕ ਗੱਲ ਕਰਨੀ ਹੈ, ਤੁਸੀਂ ਕੋਈ ਮੰਤਰੀ ਜੰਤਰੀ ਤੰਤਰੀ ਨੂੰ ਨੇੜੇ ਨਹੀਂ ਫਟਕਣ ਦੇਣਾ, ਕੋਈ ਵੀ ਜਿਹੜੇ ਹੋਰ ਜਿਹੜੀ ਗੈਰ ਸਿਧਾਂਤਕ ਐਡ ਵੀ ਤੁਸੀਂ ਐਕਸੈਪਟ ਨਹੀਂ ਕਰਨੀ, ਤੇ ਫਿਰ ਜ਼ਾਹਰ ਹੈ ਕਿ ਇਹ ਉਹ ਸੱਚ ਹੱਕ ਇਨਸਾਫ ਦਾ ਰਸਤਾ ਹੈ, ਇਹ ਵੀ ਉਹਦਾ ਇੱਕ ਹਿੱਸਾ ਹੁੰਦਾ। ਇੱਕ ਪਾਸੇ ਸਿਧਾਂਤਕ, ਇੱਕ ਪਾਸੇ ਗੈਰ ਸਿਧਾਂਤਕ ਜਦੋਂ ਤੁਸੀਂ ਇਖਲਾਕ ਨਾਲ ਸਮਝੌਤਾ ਕਰ ਲਓ, ਸਿਧਾਂਤ ਨਾਲ ਸਮਝੌਤਾ ਕਰ ਲਓ,
ਫਿਰ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਔਰ ਇਹ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਜਿਹੜੀਆਂ ਡਿਜ਼ਾਇਰਸ ਨੇ ਉਹ ਇਸ ਹੱਦ ਤੱਕ ਹੁੰਦੀਆਂ ਨੇ ਕਿ ਉਹਨਾਂ ਨੇ ਬੇਸ਼ੱਕ ਚੋਗਾ ਉਤੋਂ ਸਿੱਖੀ ਦਾ ਪਾਇਆ ਹੋਇਆ ਹੈ। ਬਹੁਤ ਸਾਰੇ ਟੀਵੀ ਚੈਨਲ ਪੰਜਾਬੀ ਮਾਂ ਬੋਲੀ ਦੀ ਸੇਵਾ ਪਤਾ ਨਹੀਂ ਕੀ ਨਚਾਰ ਆ ਜਾਣ, ਉਹ ਵੀ ਜਿਹੜੇ ਬਿਲਕੁਲ ਨਖਿਦ ਔਰ ਡੀਜਨਰੇਟ ਕਿਸਮ ਦੀ ਗਾਇਕੀ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਵੀ ਜਿਹੜੇ ਉਹਨਾਂ ਦੀ ਇੰਟਰੋਡਕਸ਼ਨ ਕਰਵਾਉਣ ਵਾਲੇ ਹੋਣਗੇ ਕਹਿਣਗੇ ਜੀ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਨੇ। ਸੋ ਇੱਕ ਪਾਸੇ ਉਹ ਕਰਾਊਡ ਹੈ ਔਰ ਅਸੀਂ ਸਮਝਦੇ ਹਾਂ, ਅਸੀਂ ਉਹਨਾਂ ਵੀਰਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਗੁਮਨਾਮ ਰਹਿ ਕੇ ਗੁਪਤ ਰਹਿ ਕੇ ਸੇਵਾ ਕਰਦੇ ਨੇ। ਔਰ ਜਿਵੇਂ ਕੈਲਗਰੀ ਤੋਂ ਇਹਨਾਂ ਵੀਰ ਜੀ ਨੇ ਜੋ ਉਹਨਾਂ ਨੇ ਆਪਣੇ ਭਾਵ ਪ੍ਰਗਟਾਏ ਅਮਰਵੀਰ ਸਿੰਘ ਹੋਰਾਂ ਨੇ ਮੇਰੇ ਤੱਕ ਕਨਵੇ ਕੀਤੇ, ਔਰ ਮੈਂ ਸਮਝਦਾ ਕਿ ਵੀ ਇਹ ਸੱਚੀ ਸਿੱਖੀ ਹੈ ਕਿ ਜਿੱਥੇ ਤੁਸੀਂ ਸਮਝਦੇ ਹੋ। ਔਰ ਇਹ ਵੀ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਇਹ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਵੀ ਕੀਤੀ, ਠੀਕ ਹੈ ਦਸਵੰਧ ਪਾਰਟ ਹੈ ਕਿ ਹਰ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਧਰਮ ਕਾਰਜਾਂ ਦੇ ਲਈ, ਜਿਹਦੇ ਵਿੱਚ ਗਰੀਬ ਗੁਰਬੇ ਦੀ ਮਦਦ ਵੀ ਹੈ, ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਭਾਈ ਜਿਹਨੂੰ ਲੋੜ ਹੈ ਉਹਦੇ ਤੱਕ ਪਹੁੰਚਣਾ, ਪਰ ਦਾਨ ਦਾ ਅਧਿਕਾਰੀ ਜਿਹਨੂੰ ਲਫ਼ਜ਼, ਹਾਲਾਂ ਮੈਂ ਇਹ ਦਾਨ ਲਫ਼ਜ਼ ਨਾਲ ਕਦੇ ਵੀ ਕੰਫਰਟੇਬਲ ਨਹੀਂ ਹੁੰਦਾ, ਪਰ ਉਹੀ ਉਹਨੂੰ ਹੀ ਦੇਣਾ ਬਣਦਾ ਜਿਹੜਾ ਇਹਦਾ ਅਧਿਕਾਰੀ ਹੈ, ਹੱਕਦਾਰ ਹੈ। ਅਦਰਵਾਈਜ਼ ਜਿਹੜਾ ਤੁਸੀਂ ਕਹੋ ਕਿ ਜੀ ਅਸੀਂ ਇੱਥੇ ਦੇ ਦਿੱਤੇ ਨੇ ਉੱਥੇ ਦੇ ਦਿੱਤੇ ਨੇ, ਕਿਸੇ ਬਾਬੇ ਦੇ ਡੇਰੇ ਚਾੜ ਦਿੱਤੇ, ਕਿਸੇ ਹੋਰ ਕਿਸਮ ਦਾ, ਤਾਂ ਉਹਦੇ ਚੋਂ ਰਾਦਰ ਉਹਨਾਂ ਦਾ ਜਿਹੜਾ ਪਖੰਡ ਉਹ ਉਸ ਪੈਸੇ ਦੇ ਨਾਲ ਫਿਰ ਕਰਦੇ ਨੇ, ਉਹਦੇ 'ਚ ਤੁਸੀਂ ਭਾਗੀਦਾਰ ਹੁੰਦੇ ਹੋ ਕਿ ਲੋਕਾਂ ਤੱਕ ਜਿਹੜੀ ਹੈ ਸੁਪਰਸਟੀਸ਼ਨ ਔਰ ਗਲਤ ਜਿਹੜਾ ਮੈਸੇਜ ਹੈ ਔਰ ਜਿਹਦਾ ਗੁਰਮਤ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਔਰ ਅੱਜ ਸਾਡਾ ਵੱਡਾ ਹਿੱਸਾ ਇਸ ਕਿਸਮ ਦੇ ਭਰਮਜਾਲ 'ਚ ਫਸਿਆ ਹੋਇਆ ਹੈ। ਇੱਕ ਪੂਰੇ ਦੇ ਪੂਰੇ, ਮੈਂ ਤਾਂ ਕਈ ਵਾਰ ਜੋਕਿੰਗਲੀ ਕਹਿੰਦਾ ਹੁੰਦਾ ਕਿ ਭਾਈ ਅਜੇ ਨਿਊਕਲੀਅਰ ਵਾਰਫੇਅਰ ਤਾਂ ਪਤਾ ਨਹੀਂ ਹੋਣੀ ਹੈ ਕਿ ਨਹੀਂ ਹੋਣੀ, ਪਰ ਸਾਡੀ ਸਿੱਖ ਕੌਮ ਦਾ ਬੇੜਾ ਗਰਕ ਬਾਬਾ ਵਾਰਫੇਅਰ ਨੇ ਕੀਤਾ ਹੋਇਆ ਇੰਨੇ ਵੱਡੇ ਪੈਮਾਨੇ ਦੇ ਉੱਤੇ। ਇਹਨਾਂ ਦੇ ਮਗਰ ਤੁਸੀਂ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਏਜੰਸੀਆਂ ਦਾ ਹੀ ਇਹ ਵਰਤਾਰਾ 47 ਤੋਂ ਬਾਅਦ ਬਹੁਤ ਜ਼ਿਆਦਾ ਹੋਇਆ। ਉਹਦੇ 'ਚੋਂ ਇਹ ਸਾਰਾ ਗੁਰੂਡਮ ਵੀ, ਨਿਰੰਕਾਰੀ, ਰਾਧਾ ਸਵਾਮੀ, ਸੌਦਾ ਸਾਧ, ਭਨਿਆਰਾ ਤੇ ਆਸ਼ੂਤੋਸ਼, ਇਹ ਸਾਰੇ ਵੀ ਉਹਨਾਂ ਦੇ ਖੜੇ ਕੀਤੇ ਨੇ। ਔਰ ਬਹੁਤ ਸਾਰੇ ਜਿਹੜੇ ਆਪੋ ਆਪਣੇ ਜਿਹੜੇ ਡੇਰਿਆਂ ਦੇ ਵਿੱਚ ਵੱਡੇ ਵੱਡੇ ਮਹਿਲ ਨੁਮਾ ਘਰਾਂ 'ਚ ਰਹਿੰਦੇ ਨੇ, ਕੋਈ ਉੱਤੇ ਚੜ ਰਿਹਾ ਹਵਾ 'ਚ ਹੈਲੀਕਾਪਟਰ ਰੱਖਿਆ ਹੋਇਆ, ਹੈਲੀਕਾਪਟਰ ਵਾਲਾ ਬਾਬਾ ਬਣਿਆ, ਕੋਈ ਜਿਹੜਾ ਉਹ ਮਰਸੀਡੀਜ਼ ਵਾਲਾ ਬਾਬਾ ਹੈ, ਪਤਾ ਨਹੀਂ ਕਿੰਨੇ। ਪੰਜਾਬ ਦੇ ਜੇ 13,000 ਤੋਂ ਦੇ ਕਰੀਬ ਪਿੰਡ ਨੇ ਤੇ ਮੇਰਾ ਖਿਆਲ ਹੈ ਹਰ ਪਿੰਡ 'ਚ ਹੁਣ ਤਾਂ 2-2 3-3 ਬਾਬੇ ਵੀ ਜਿਹੜੇ ਨੇ ਉਹਨਾਂ ਦੀ ਅੱਡ ਮਰਦਮਸ਼ੁਮਾਰੀ 'ਚ ਉਹਨਾਂ ਦਾ ਖਾਣਾ ਬਣਾਉਣ ਵਾਲੀ ਗੱਲ। ਔਰ ਇਹ ਨਹੀਂ ਵੀ ਉੱਥੋਂ ਦੇ ਲੋਕ ਤੁਸੀਂ ਕਹੋ ਜੀ ਜਾਲ ਨੇ, ਅਨਪੜ੍ਹ ਨੇ, ਨਹੀਂ, ਇਹ ਨਹੀਂ ਗੱਲ ਹੈ। ਉਹਨਾਂ ਦੀ ਵੱਡੀ ਕਲਾਇੰਟੇਲ ਬਾਹਰਲੇ ਮੁਲਕਾਂ ਦੇ ਵਿੱਚ, ਜਿੱਥੇ ਇੱਥੇ ਆ ਕੇ ਵੀ ਅਸੀਂ ਸਾਰਾ ਦੇਖਦੇ ਹਾਂ ਕਿ ਭਾਈ ਸੱਚ ਕੀ ਹੈ, ਲੇਕਿਨ ਇੱਕ ਵੱਡਾ ਤਬਕਾ ਜਿਹਨੂੰ ਮਾਨਸਿਕ ਰੋਗੀ, ਸਾਡੇ ਵੀਰ ਸਤਪਾਲ ਸਿੰਘ ਪੁਰੇ ਵਾਲੇ ਟਰਮ ਯੂਜ਼ ਕਰਦੇ ਹੁੰਦੇ ਨੇ ਕਿ ਇਹ ਜ਼ਿਹਨੀ ਬਿਮਾਰ ਲੋਕ ਨੇ, ਮਾਨਸਿਕ ਰੋਗੀ ਨੇ, ਔਰ ਇਹਨਾਂ ਨੂੰ ਫਿਰ ਇਹ ਉਹਨਾਂ ਦਾ ਖਾਜਾ ਬਣਦੇ ਨੇ। ਸੋ ਅਸੀਂ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਵਨ ਲਾਈਨਰ ਮੈਸੇਜ ਦਿੱਤਾ ਹੈ ਕਿ ਆਪਣਾ ਦਸਵੰਧ ਠੀਕ ਥਾਂ ਤੇ ਪਹੁੰਚਾਓ। ਔਰ ਉਹਨਾਂ ਨੂੰ TV 84 ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ 'ਚ ਵੀ ਕਮਜ਼ੋਰੀਆਂ ਹੋਣਗੀਆਂ, ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਮਤ ਦੇ ਰਸਤੇ ਤੇ ਚੱਲਦੇ ਆ, ਜਿੱਥੇ ਕੌਮੀ ਕਾਰ ਖਾਲਿਸਤਾਨ ਦੀ ਅਸੀਂ ਐਡਵੋਕੇਸੀ ਕਰਦੇ ਹਾਂ, ਉੱਥੇ ਗੁਰਮਤ ਸਿਧਾਂਤਾਂ ਦੇ ਨਾਲ ਅਸੀਂ ਕੋਈ ਸਮਝੌਤਾ ਕਦੇ ਕਬੂਲ ਨਹੀਂ ਕੀਤਾ। ਕੱਲ ਦਾ ਪ੍ਰੋਗਰਾਮ ਜਿਹੜਾ ਕਿ ਅਸੀਂ 7 ਅਗਸਤ ਦੇ ਐਟਲਾਂਟਿਕ ਓਸ਼ਨ ਦੀ ਹਿੱਕ ਦੇ ਉੱਤੇ ਖਾਲਿਸਤਾਨ, ਪਾਕਿਸਤਾਨ, ਕਸ਼ਮੀਰ ਦੇ ਝੰਡੇ ਲਹਿਰਾਉਣ ਦਾ ਸੈਗਮੈਂਟ ਵੀ ਕੀਤਾ, ਉਸ ਦੇ ਉੱਤੇ ਜਿਹੜਾ ਉਹ ਨਿਊਜ਼ ਆਈਟਮ ਵੀ ਸੀ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਹਜ਼ਾਰਾਂ ਦੀ ਗਿਣਤੀ ਜਿਹੜੇ ਵੀ 2-3 ਸੈਗਮੈਂਟ ਉਹਦੇ ਆਏ ਨੇ, ਉਹਦੇ ਤੇ ਮੈਸੇजेस ਨੇ, ਪਰ ਮੈਂ ਉਹਨਾਂ ਨੂੰ ਜ਼ਰੂਰ ਐਕਨੋਲੇਜ ਕਰਨਾ ਚਾਹਾਂਗਾ ਜਿਨ੍ਹਾਂ ਨੇ ਪਰਸਨਲ ਟੈਕਸਟ ਮੈਸੇਜ ਇਸ ਦੇ ਉੱਤੇ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ। ਅੱਜ ਹੀ ਡਾਕਟਰ ਇਕਦਾਰ ਕਰਾਮਤ ਚੀਮਾ ਨਾਲ UK ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਚਲੋ ਇਹ ਤਾਂ ਸਿੰਬੋਲਿਕ ਹੀ ਆ। ਉਹ ਮੈਨੂੰ ਕਹਿੰਦੇ ਨਹੀਂ ਡਾਕਟਰ ਸਾਹਿਬ, ਇੱਦਾਂ ਦੀਆਂ ਗੱਲਾਂ। ਉਹਨਾਂ ਨੇ ਫਿਰ ਪਾਕਿਸਤਾਨ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਰਹਿਮਤ ਅਲੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸਟੂਡੈਂਟ ਜਿਹੜਾ ਆਕਸਫੋਰਡ 'ਚ ਪੜ੍ਹਦਾ ਸੀ, ਜਦੋਂ ਕਿਸੇ ਨੂੰ ਅਜੇ ਪਾਕਿਸਤਾਨ ਲਫ਼ਜ਼ ਵੀ, ਉਦੋਂ ਤਾਂ 1940 ਵਾਲੀ ਡੈਕਲੇਰੇਸ਼ਨ ਵੀ ਨਹੀਂ ਸੀ, ਤੇ ਉਹ ਨਕਸ਼ਾ ਬਣਾ ਕੇ ਔਰ ਪਾਕਿਸਤਾਨ ਲਫ਼ਜ਼ ਉਹਨੇ ਕੋਇਨ ਕੀਤਾ ਸੀ। ਲੇਕਿਨ ਇਹ ਜਿਹੜੀ ਹਿਸਟਰੀ ਦੇ ਵਿੱਚ ਇਹ ਸਿੰਬਲ ਵੀ ਹੁੰਦੇ ਨੇ ਜਿਹਦੇ ਨਾਲ ਸ਼ੁਰੂਆਤ ਹੁੰਦੀ ਹੈ
ਕੰਟੀਨਿਊਟੀ ਹੁੰਦੀ ਆ। ਉਹਨਾਂ ਨੇ ਕਿਹਾ ਬੜਾ ਜ਼ਬਰਦਸਤ ਸਿੰਬੋਲਿਜ਼ਮ ਸੀ ਕਿ ਪਾਕਿਸਤਾਨ, ਖਾਲਿਸਤਾਨ ਔਰ ਕਸ਼ਮੀਰ ਦੇ ਝੰਡੇ ਐਟਲਾਂਟਿਕ ਓਸ਼ਨ ਦੇ ਵਿੱਚ ਔਰ ਸਟੈਚੂ ਆਫ ਲਿਬਰਟੀ ਦੇ ਬੈਕਡ੍ਰੌਪ 'ਚ। ਔਰ ਕੱਲ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਸਾਨੂੰ ਭੈਣ ਜੀ ਮਨਮੰਥਨ ਕੌਰ, ਬੀਬੀ ਫਰੀਦਾ ਖਾਨ, ਰਾਜਾ ਰਜ਼ਾਕ, ਉਹਨਾਂ ਦੇ ਤਾਂ ਮੈਸੇजेस ਹੈ ਹੀ ਸਨ। ਆਕਿਲ ਖਾਨ ਜਿਹੜੇ ਓਲੰਪਿਕ ਹਾਕੀ ਦੇ ਪਲੇਅਰ ਰਹੇ ਨੇ ਨਿਊ ਜਰਸੀ 'ਚ, ਉਹਨਾਂ ਨੇ ਬੈਸਟ ਵਿਸ਼ੇਸ ਵੀ ਦਿੱਤੀਆਂ। ਉਹਨਾਂ ਨੇ ਕਿਹਾ ਵੀ ਉਹ ਵਕਤ ਬੜਾ ਨੇੜੇ ਹੈ ਇਹ ਝੰਡੇ। ਉਹਨਾਂ ਨੇ ਕਿਹਾ ਅੱਜ ਤਾਂ ਬਹੁਤਿਆਂ ਨੂੰ ਲੱਗਦਾ ਹੋਣਾ ਨਿਊਯਾਰਕ 'ਚ ਜਿਨ੍ਹਾਂ ਨੇ ਇਹ ਦੇਖੇ ਕਿ ਜੀ ਇਹ ਤਾਂ ਆਪਣਾ ਸੌਦਾ ਵੇਚ, ਉਹਨਾਂ ਨੇ ਕਿਹਾ ਜੀ ਇਹ ਬਹੁਤ ਜਲਦੀ ਇਹ ਝੰਡੇ ਉਹ ਸਬ ਕੰਟੀਨੈਂਟ ਝੁੱਲਣ ਜਾ ਰਹੇ ਨੇ ਇਸੇ ਹੀ ਆਰਡਰ ਦੇ ਵਿੱਚ, ਪਾਕਿਸਤਾਨ, ਖਾਲਿਸਤਾਨ ਔਰ ਕਸ਼ਮੀਰ। ਔਰ ਕਸ਼ਮੀਰ ਦੀ ਆਜ਼ਾਦੀ ਜੁੜੀ ਉਹਨਾਂ ਨੇ ਕਿਹਾ ਖਾਲਿਸਤਾਨ ਦੀ ਆਜ਼ਾਦੀ ਨਾਲ ਹੋਈ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਤੋਂ ਰਾਜਵੀਰ ਸੰਧੂ, ਸੰਦੀਪ ਸਿੰਘ, ਇੱਥੋਂ ਹੀ ਨਿਊ ਜਰਸੀ ਤੋਂ ਬੀਬੀ ਸਮੀਰਾ ਨੂਰ, ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸ਼ੇਖ ਤੌਕੀਰ ਡਿਟਰੋਇਟ ਤੋਂ ਵੀਰ ਦਲਜੀਤ ਸਿੰਘ, ਨਿਊਯਾਰਕ ਤੋਂ ਹੀ ਵੀਰ ਮੰਗਲ ਸਿੰਘ ਨੇ, ਔਰ ਅਰਸ਼ਦੀਪ ਸਿੰਘ ਇਹ PhD ਸਟੂਡੈਂਟ ਨੇ, ਵੀਰ ਲਖਵਿੰਦਰ ਸਿੰਘ ਵਿਰਕ ਵਰਜੀਨੀਆ ਤੋਂ। ਔਰ ਇਹਨਾਂ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜੇ ਇਸ ਵਕਤ ਕੱਢ ਕੇ ਪ੍ਰੋਗਰਾਮ ਨੂੰ ਦੇਖਦੇ ਵੀ ਨੇ ਔਰ ਉਹਨਾਂ ਦੇ ਅੰਦਰ ਜਿਹੜੀ ਹੈ ਖੁਸ਼ੀ ਆਈ। ਸੋ ਸਾਨੂੰ ਲੱਗਿਆ ਕਿ ਭਾਈ ਇਹ ਜਿਹੜਾ ਸਾਰਾ ਇਸ ਨੇ ਆਪਣਾ ਕੰਮ ਕੀਤਾ ਹੈ। ਔਰ ਅੱਜ ਹੀ ਮੈਨੂੰ ਕੈਲੀਫੋਰਨੀਆ ਤੋਂ ਦੱਸ ਰਹੇ ਸੀ ਕਿ 2-3 ਇੰਡੀਅਨ TV ਚੈਨਲਸ ਨੇ ਇਸ ਦੇ ਉੱਤੇ ਕਰਕੇ ਦੇਖ ਲਓ, ਕਹਿੰਦੇ ਜੀ ਰਲ ਗਏ ਨੇ ISI ਵਾਲੇ ਔਰ ਖਾਲਿਸਤਾਨ ਵਾਲੇ। ਮੈਂ ਕਿਹਾ ਜੀ ਜਦੋਂ ਉਹਨਾਂ ਨੂੰ ਮਿਰਚਾਂ ਲੱਗਣ ਸਮਝੋ ਕਿ ਤੀਰ ਟਿਕਾਣੇ ਤੇ ਲੱਗੇ। ਔਰ ਅਸੀਂ ਇਹ ਵੀ ਦੱਸ ਦਈਏ ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਇਸ ਪ੍ਰੋਗਰਾਮ ਨਾਲ ਜੁੜੇ ਹੁੰਦੇ ਨੇ ਦੁਨੀਆ ਭਰ 'ਚ ਜਿਹੜੀ ਹੈ TV 84 ਦੀ ਵਿਊਅਰਸ਼ਿਪ ਹੈ। ਔਰ ਆਸਟ੍ਰੇਲੀਆ ਤੋਂ ਸਾਨੂੰ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਇੱਕ ਜਿਹੜਾ ਹੈ ਉਹ ਪੋਸਟਰ ਆਇਆ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਦਿਖਾ ਦੇਣ ਸਕਰੀਨ ਤੇ ਕਿ ਉਹਨਾਂ ਨੇ ਵੀ 15 ਅਗਸਤ ਨੂੰ ਸਵੇਰੇ 9 ਵਜੇ ਪਰਥ ਉਹਨਾਂ ਦੀ ਸਿਟੀ ਦੇ ਇੰਡੀਅਨ ਕੌਂਸੂਲੇਟ ਦੇ ਬਾਹਰ ਵੱਡਾ ਪ੍ਰੋਟੈਸਟ ਰੱਖਿਆ ਔਰ ਉਹਦੇ 'ਚ ਜ਼ਾਹਰ ਹੈ ਕਿ ਉਹਨਾਂ ਨੇ ਇੰਡੀਅਨ ਫਾਰਮਰਸ ਇਸ਼ੂ ਨੂੰ ਮੇਨ ਇਸ਼ੂ ਬਣਾਇਆ ਹੈ, ਬਾਕੀ ਵੀ ਨੇ। ਔਰ ਉਹਨਾਂ ਨੇ ਕਿਹਾ ਵੀ 700 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਗਈਆਂ ਨੇ ਔਰ ਇਹ ਕਿਸੇ ਨੂੰ ਇੰਡੀਅਨ ਹਕੂਮਤ ਨੂੰ ਫਿਕਰ ਨਹੀਂ ਹੈ ਕਿ ਅਸੀਂ ਇਸ ਮਸਲੇ ਨੂੰ ਹੱਲ ਕਰਨਾ ਹੈ। ਔਰ ਉਹਨਾਂ ਨੇ ਬੜੀ ਖੂਬਸੂਰਤ ਟਰਮ ਯੂਜ਼ ਕੀਤੀ ਇਸ ਪੋਸਟਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨ ਫਲੈਗ ਵਿਲ ਬੀ ਔਨ ਦਾ ਬਰਨਿੰਗ ਪਾਇਰ, ਕਿ ਉਸ ਬਲਦੇ ਸਿਵੇ ਦੇ ਉੱਤੇ ਜਿੱਥੇ 700 ਤੋਂ ਜ਼ਿਆਦਾ ਕਿਸਾਨਾਂ ਦੇ ਸਿਵੇ ਬੜੇ ਨੇ, ਇਹ ਤੁਸੀਂ ਜੇ ਇੱਥੇ ਝੰਡਾ ਚਲਾ ਕੇ, ਕਿਉਂਕਿ 15 ਅਗਸਤ ਨੂੰ ਦੁਨੀਆ ਭਰ 'ਚ ਇੰਡੀਅਨ ਹਾਈ ਕਮਿਸ਼ਨ, ਕੌਂਸੂਲੇਟ, ਐਮਬੈਸੀਜ਼ ਦੇ ਵਿੱਚ ਝੰਡੇ ਚਲਾਏ ਜਾਣਗੇ। ਔਰ ਅਸੀਂ ਜਿਵੇਂ ਕੱਲ ਵੀ ਦੱਸਿਆ ਸੀ ਵਾਸ਼ਿੰਗਟਨ DC ਦੇ ਵਿੱਚ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਮੁੱਚੀ ਟੀਮ, ਉਹਨਾਂ ਨੇ ਜ਼ੋਰਦਾਰ ਪ੍ਰੋਟੈਸਟ ਜਿਹੜੀ ਰੈਲੀ ਰੱਖੀ ਹੈ ਇੰਡੀਅਨ ਐਮਬੈਸੀ ਦੇ ਬਾਹਰ। ਫਿਰ 3 ਵਜੇ ਉਹਨਾਂ ਨੇ ਜਿੱਥੇ ਉਸ ਜਿਹੜਾ ਕਸ਼ਮੀਰੀ ਪੰਡਤ ਪੂਰਾ ਅਨੁਪਮ ਖੈਰ ਉਸ ਦੇ ਜਿੱਥੇ ਉਹਨੇ ਆਣਾ ਹੈ ਉੱਥੇ ਵੀ ਉਹਨਾਂ ਨੇ ਪ੍ਰੋਟੈਸਟ ਰੈਲੀ ਰੱਖੀ ਹੈ। ਔਰ ਇਸੇ ਤਰ੍ਹਾਂ ਨਿਊਯਾਰਕ ਦੇ ਵਿੱਚ ਜਿਹੜਾ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ ਜ਼ੋਰਦਾਰ ਰੈਲੀ ਹੈ। ਸੈਨ ਫਰਾਂਸਿਸਕੋ, ਹਿਊਸਟਨ, ਸ਼ਿਕਾਗੋ, ਇਹ ਸਾਰੀਆਂ ਥਾਵਾਂ ਤੇ ਹੈ। ਸੋ ਅਸੀਂ ਕਿਉਂਕਿ ਆਸਟ੍ਰੇਲੀਆ 'ਚ ਵੀ ਰੈਗੂਲਰ ਜਿਵੇਂ IP ਬਾਕਸ ਇੱਥੇ ਆ ਉਹਦੇ 'ਚ ਵੀ TV 84 ਦੇਖਿਆ ਜਾਂਦਾ ਹੈ, ਸਾਨੂੰ ਬਹੁਤ ਸਾਰੇ ਮੈਸੇजेस ਵੀ ਉੱਥੋਂ ਹੁੰਦੇ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿੱਥੇ ਜਿੱਥੇ ਵੀ ਇਹ ਪ੍ਰੋਟੈਸਟ ਰੱਖੇ ਹੋਏ ਨੇ, ਰੈਲੀਜ਼ ਨੇ, ਖਾਲਿਸਤਾਨ ਦੇ ਝੰਡੇ ਚਲਾਏ ਜਾਣੇ ਨੇ, ਉਹਨਾਂ ਦੇ ਵਿੱਚ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰਨ। ਤੁਸੀਂ ਟਰਮ ਯੂਜ਼ ਕੀਤੀ ਕਿ ਵੀ ਅਮਰੀਕਾ ਨੇ ਔਰ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਮਿਸਟਰ ਲੋਇਡ ਆਸਟਿਨ ਨੇ ਜਿੱਥੇ ਪਾਕਿਸਤਾਨ ਦੇ ਫੌਜੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਲੰਬੀ ਗੁਫ਼ਤਗੂ ਕੀਤੀ ਅਫਗਾਨਿਸਤਾਨ ਦੇ ਇਸ਼ੂ ਤੇ, ਉੱਥੇ ਤੁਸੀਂ ਕਿਹਾ ਕਿ ਨਾਲ ਦੀ ਨਾਲ ਅਮਰੀਕਾ ਭਾਰਤ ਨੂੰ ਵੀ ਫੁੱਲੀਆਂ ਪਾ ਰਿਹਾ। ਹੁਣ ਇਹ ਬਿਲਕੁਲ ਇਸ ਦੀ ਅੰਗਰੇਜ਼ੀ ਤਾਂ ਨਹੀਂ ਹੋ ਸਕਦੀ ਕਿ ਵੀ ਇਹ ਫੁੱਲੀਆਂ ਪਾਉਣਾ ਕੀ ਹੈ, ਲੇਕਿਨ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਪਹਿਲਾਂ ਇੱਕ ਨੂੰ ਆਪਣੀ ਕੁੱਛੜ 'ਚ ਲੈ ਕੇ ਚੂਰੀ ਖਵਾ ਰਹੇ ਹੁੰਦੇ ਹੋ, ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਨਹੀਂ ਇਹ ਚੂਰੀ ਚਾਰੀ ਇਹ ਕਿਸੇ ਅਰਥ ਨਹੀਂ ਹੈ, ਉਹਨੂੰ ਤੁਸੀਂ ਲਾ ਕੇ ਜਿਹੜਾ ਕਿਸੇ ਹੋਰ ਨੂੰ ਕਰਦੇ ਹੋ ਪਰ ਦੂਸਰੇ ਨੂੰ ਵੀ ਤੁਹਾਨੂੰ ਲੱਗਦਾ ਵੀ ਬਿਲਕੁਲ ਹੀ ਨਾ ਹੋ ਜਾ, ਉਹਨੂੰ ਤੁਸੀਂ ਕੋਈ ਨਾ ਕੋਈ ਫੁੱਲੀਆਂ ਹੁੰਦੀਆਂ ਤਾਂ ਬਹੁਤੀਆਂ ਫਿੱਕੀਆਂ ਨੇ, ਫੁੱਲੀਆਂ ਚੱਬੀ ਜਾਂਦਾ, ਦੰਦ 'ਚ ਵੀ ਫਸੀਆਂ ਹੁੰਦੀਆਂ, ਤੁਸੀਂ ਹੋਰ ਪਾ ਦਿੰਦੇ ਹੋ, ਉਹਨੇ ਕੀ ਚੋਗਾ ਚੁਗਣ ਲੱਗ ਜਾਂਦੇ ਨੇ। ਹੁਣ ਇਹ ਇਸ ਲਈ ਵੀ ਰੈਲੇਵੈਂਟ ਹੈ ਕਿ ਅੱਜ ਅਸੀਂ ਇੱਕੋ ਵੇਲੇ 2 ਖਬਰਾਂ ਜਿਹੜੀਆਂ ਪੈਂਟਾਗਨ ਦੇ ਹਵਾਲੇ ਨਾਲ ਦੇਖ ਰਹੇ ਹਾਂ। ਸੋ ਜਿਹੜਾ
ਉਹਨਾਂ ਦਾ ਸੈਕਟਰੀ ਹੁੰਦਾ ਹੈ, ਸੈਕਟਰੀ ਆਫ ਡਿਫੈਂਸ, ਉਹ ਪੈਂਟਾਗਨ ਦਾ ਚੀਫ ਹੁੰਦਾ ਹੈ, ਪੈਂਟਾਗਨ ਚੀਫ ਮੰਨਿਆ ਜਾਂਦਾ ਹੈ। ਮਿਸਟਰ ਲਾਇਡ ਆਸਟਨ ਨੇ, ਅਫਰੀਕਨ ਅਮਰੀਕਨ ਨੇ, ਔਰ ਇੱਕ ਪਾਸੇ ਉਹਨਾਂ ਦੀ ਗੁਫ਼ਤਗੂ ਹੋ ਰਹੀ ਹੈ, ਦੂਸਰੇ ਪਾਸੇ ਕਿਉਂਕਿ ਇਹੀ ਜਿਹੜੀ ਬਰੀਫਿੰਗ ਹੈ ਇਹ ਪੈਂਟਾਗਨ ਆਪਣੀ ਬਰੀਫਿੰਗ ਕਰਦਾ, ਔਰ ਉਹਨਾਂ ਦਾ ਪ੍ਰੈਸ ਸੈਕਟਰੀ ਪੈਂਟਾਗਨ ਦਾ ਜੌਨ ਕਿਰਬੀ ਉਹ ਵੀ ਨਾਲ ਦੀ ਨਾਲ ਕਰ ਰਹੇ ਨੇ। ਖਬਰ ਜਿਹੜੀ ਹੈ ਉਹ ਮਿਸਟਰ ਆਸਟਨ ਦੀ ਜਨਰਲ ਬਾਜਵਾ ਨਾਲ ਗੁਫ਼ਤਗੂ ਦੀ ਵੀ ਹੈ, ਤੇ ਨਾਲ ਦੀ ਨਾਲ ਮਿਸਟਰ ਜੌਨ ਕਿਰਬੀ, ਕਿਉਂਕਿ ਇਹ ਕਿਤੇ ਇੰਡੀਅਨਸ ਨੂੰ ਨਾ ਇਹ ਲੱਗਣ ਲੱਗ ਜਾਏ ਕਿ ਭਾਈ ਲੋ ਬਹੁਤਿਆਂ ਨੂੰ ਤਾਂ ਅਮਰੀਕਾ ਵਰਤ ਕੇ 10 15 20 ਸਾਲ ਬਾਅਦ ਸੁੱਟਦਾ, ਵੀ ਸਾਨੂੰ ਤਾਂ ਅਜੇ ਨਵਾਂ ਇਸ਼ਕ ਲਾਇਆ ਸੀ ਤੇ ਡੋਬ ਦਿੱਤਾ ਸਾਨੂੰ। ਸੋ ਉਹਨਾਂ ਨੇ ਇੱਕੋ ਵੇਲੇ ਦੋਨਾਂ ਨੂੰ ਹੀ ਬੈਲੈਂਸ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ 'ਚ ਜਦੋਂ ਤੁਸੀਂ ਮੀਡੀਆ ਰਿਪੋਰਟਿੰਗ ਦੇਖਦੇ ਹੋ ਕਿ ਲਾਇਡ ਆਸਟਨ ਨੇ ਕੀ ਗੱਲਬਾਤ ਕੀਤੀ, ਹੋਈ ਗੱਲਬਾਤ ਤਾਂ ਜ਼ਾਹਰ ਹੈ ਕੌਨਫੀਡੈਂਸ਼ੀਅਲ ਹੀ ਹੁੰਦੀ ਹੈ, ਪਰ ਇਹ ਜਿਹੜਾ ਮੀਡੀਆ ਨੂੰ ਉਹਨਾਂ ਦੀ ਬਰੀਫਿੰਗ ਆਉਂਦੀ ਹੈ ਕਿ ਵੀ ਡਿਊਰਿੰਗ ਦਾ ਫੋਨ ਕਾਲ ਔਨ ਅਗਸਟ 9 US Defense Secretary Lloyd Austin expressed his interest in continuing to improve the US-Pakistan relationship and build upon their multiple shared interests in region, Pentagon Press Secretary John Kirby said in a readout of the conversation. ਲਿਖਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਉਹ ਇਹ ਹੈ ਕਿ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਨੂੰ ਕਿਵੇਂ ਹੋਰ ਬਿਹਤਰ ਕੀਤਾ ਜਾਏ, ਇੰਪਰੂਵ ਕੀਤਾ ਜਾਏ, ਔਰ ਇਹ ਜਿਹੜੇ ਹੋਰ ਵੀ ਦੋਨਾਂ ਦੇ ਸਾਂਝੇ ਹਿੱਤ ਨੇ, ਮਲਟੀਪਲ ਇੰਟਰਸਟ, ਉਹਨਾਂ ਨੂੰ ਰੀਜਨ ਖਿੱਤੇ ਦੇ ਵਿੱਚ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ। ਔਰ ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ, ਔਰ ਮੈਨੂੰ ਕਈ ਵਾਰੀ ਵੈਸੇ ਹੈਰਾਨੀ ਵੀ ਹੁੰਦੀ ਹੈ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਤੇ ਵੀ ਕਿ ਜਿਹੜੇ ਚੀਜ਼ ਕਈ ਵਾਰੀ ਬਹੁਤ ਕੀ ਇਸ਼ੂ ਹੁੰਦਾ ਹੈ ਔਰ ਮੈਨੂੰ ਲੱਗਦਾ ਹੁੰਦਾ ਹੈ ਵੀ ਇਹ ਇੰਪੋਰਟੈਂਟ ਹੈ, ਉਹਦੇ ਤੇ ਬਹੁਤਿਆਂ ਦੀ ਦਿਲਚਸਪੀ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਵੀ ਅਸੀਂ ਸੈਂਸੇਸ਼ਨਲਿਜ਼ਮ ਹੀ, ਅਸੀਂ ਤਾਂ ਕਹਿੰਦੇ ਹਾਂ ਨਾ ਜੇ ਕਿ ਮੀਡੀਆ ਆਪਣਾ ਝੂਠ ਵੇਚਦਾ ਹੈ ਸੈਂਸੇਸ਼ਨਲਿਜ਼ਮ ਦੇ ਨਾਲ, ਉਹ ਵੇਚਦਾ ਇਸ ਲਈ ਹੈ ਕਿ ਜਿਹੜੇ ਖਰੀਦਦਾਰ ਨੇ ਉਹ ਵੀ ਉਹੀ ਨੇ ਜਿਨ੍ਹਾਂ ਨੂੰ ਸੈਂਸੇਸ਼ਨਲਿਜ਼ਮ ਪਸੰਦ ਹੈ, ਇਧਰਲੀ ਉਧਰਲੀ ਕੋਈ ਜਿਹੜੀ ਛੁਤਰੀ ਕੋਈ ਛੱਡ ਦੇ ਉਸ ਦੇ ਉੱਤੇ ਹੁੰਦਾ। ਔਰ ਕੱਲ ਅਸੀਂ ਬੜਾ ਗੈਰ ਗੰਭੀਰ ਇਸ ਦੇ ਉੱਤੇ ਜਿੰਨੀ ਵੀ ਮੈਂ ਇਨਫੋਰਮੇਸ਼ਨ ਲੈ ਸਕਦਾ ਸੀ ਦੋਨੋਂ ਸੋਰਸਿਸ ਤੋਂ, ਇਨਸਾਈਡ ਵੀ ਮੀਡੀਆ ਵੀ, ਕਿ ਮੋਇਨ ਯੂਸਫ ਜਿਹੜੇ ਨੇ ਉਹ 10 ਦਿਨ ਕਿਸੇ ਵੀ ਸਿਕਿਉਰਿਟੀ ਐਡਵਾਈਜ਼ਰ ਲਈ ਇੱਕ ਮੁਲਕ ਦੀ ਕੈਪੀਟਲ 'ਚ ਆ ਕੇ 10 ਦਿਨ ਬਿਤਾਣਾ, ਇੱਥੇ ਵਿਹਲੇ ਬੈਠੇ ਕੋਈ ਚਾਟ ਪਾਪੜੀ ਤਾਂ ਨਹੀਂ ਸੀ ਖਾ ਰਹੇ, ਦਿਨ ਦੇ ਕਿੰਨੇ ਸਕੈਜੂਲ ਹੋਣਗੇ, ਔਰ ਜਾਣ ਲੱਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਲੇਕਿਨ ਜਿਹੜਾ ਵੱਡਾ ਇੰਟਰਸਟ ਹੋਣਾ ਚਾਹੀਦਾ ਸੀ ਪਾਕਿਸਤਾਨੀ ਮੀਡੀਆ ਦਾ ਵੀ ਦੂਜਾ ਜਾਣਨ ਦੇ ਲਈ ਕਿ ਵੀ ਕੀ ਕੰਸਪਾਇਰ ਹੋਇਆ, ਕੀ ਟਰਾਂਸਪਾਇਰ ਹੋਇਆ, ਕੀ ਹੈ ਇਸ ਦੇ ਕੀ ਕਨਸੀਕੁਐਂਸਸ ਹੋ ਸਕਦੇ ਨੇ। ਜਿਹੜੀ ਇੱਕੋ ਗੱਲ ਜਿਹੜੀ ਉਹਨਾਂ ਨੇ ਕਹੀ ਮੋਹਿਦ ਯੂਸਫ ਹੋਰਾਂ ਨੇ, ਉਹਨਾਂ ਨੇ ਕਿਹਾ ਜੀ ਕਿ ਇਨ 10 days time nobody talked about the bases in Pakistan, ਤੇ ਮੀਡੀਆ ਨੂੰ ਵੀ ਇੰਨਾ ਹੀ ਸੀ ਜੀ, ਇਮਰਾਨ ਖਾਨ ਨੇ ਵੀ ਐਬਸੋਲੂਟਲੀ ਨਾਟ ਕਿਹਾ ਤੇ ਹੁਣ ਹੋ ਗਿਆ। ਇਸ ਤੋਂ ਬਿਯੋਂਡ 10 ਦਿਨ ਬੈਠੇ ਇੱਥੇ ਕੋਈ ਜਿਹੜਾ ਉਹ ਹੋਰ ਕੰਮ ਨਹੀਂ ਸੀ ਕਰ ਰਹੇ ਇਹ ਸਾਰੇ ਮੁੱਦੇ ਦੇ ਉੱਤੇ। ਔਰ ਇਹ ਜੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਉਹ ਮਿਸਟਰ ਲਾਇਡ ਆਸਟਨ ਗੱਲਬਾਤ ਕਰਦੇ ਨੇ, ਸੋ ਜ਼ਾਹਰ ਹੈ ਵੀ ਕਾਫੀ ਪੋਜੀਸ਼ਨਸ ਜਿਹੜੀਆਂ ਅਮਰੀਕਾ ਦੇ ਦਿਲੋਂ ਦਿਮਾਗ ਦੇ ਵਿੱਚ ਵੀ ਔਰ ਭਾਰਤੀ ਇੰਟਰਸਟ, ਕਿਉਂਕਿ ਭਾਰਤ ਜਿਹੜਾ ਚੀਨ ਦੇ ਖਿਲਾਫ ਭੁਗਤਣ ਲਈ ਕੁਆਡ ਦਾ ਮੈਂਬਰ ਬਣਿਆ, ਉਹਦੀ ਕੀਮਤ ਵੀ ਵਸੂਲ ਕਰਨਾ ਚਾਹੁੰਦਾ ਹੈ। ਪਰ ਅਮਰੀਕਾ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਭਾਰਤ ਇੱਕ ਗੱਲ ਹਰ ਪਾਸੇ ਕਹੇਗਾ ਕਿ ਹਰ ਗੱਲ ਲਈ ਪਾਕਿਸਤਾਨ ਨੂੰ ਬਲੇਮ ਕਰੋ। ਅਫਗਾਨਿਸਤਾਨ 'ਚ ਕਿਉਂਕਿ ਇੰਡੀਆ ਦਾ ਇਕੱਲਾ ਇਹੀ ਨਹੀਂ ਕਿ ਵਾਈਟਲ ਇੰਟਰਸਟ ਹੈ, ਹਾਲਾਂ ਉਹਦਾ ਕੋਈ ਬਾਰਡਰ ਨਹੀਂ ਲੱਗਦਾ, ਪਰ $3 ਬਿਲੀਅਨ ਦੀ ਇਨਵੈਸਟਮੈਂਟ ਉੱਥੇ ਜਿਸ ਕਦਰ ਉਹਨਾਂ ਨੇ ਆਪਣੀ ਸਾਰੀ ਤਾਕਤ ਝੋਕੀ ਹੋਈ ਸੀ, ਸਾਰੀਆਂ ਇੰਟੈਲੀਜੈਂਸ ਏਜੰਸੀਆਂ ਦੀ, ਜਿੰਨਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਤਾਜ਼ਿਕਸਤਾਨ ਨਾਲ ਲੱਗਦਾ ਹੈ, ਉਜ਼ਬੇਕਿਸਤਾਨ ਨਾਲ ਲੱਗਦਾ ਹੈ, ਤੁਰਕਮਾਨਿਸਤਾਨ ਨਾਲ ਲੱਗਦਾ ਹੈ, ਸਾਰਿਆਂ 'ਚ ਇਹਨਾਂ ਦੇ ਕੌਂਸੂਲੇਟ ਔਰ ਦੂਜੇ, ਕਿਉਂਕਿ ਤਾਜ਼ਿਕਸਤਾਨ ਦੇ ਵਿੱਚ ਤਾਂ ਇਹਨਾਂ ਨੇ ਆਪਣਾ ਫੌਜੀ ਬੇਸ ਵੀ ਬਣਾਇਆ ਹੋਇਆ, ਰਸ਼ੀਆ ਨੇ ਵੀ ਉਹਦੇ 'ਚ ਰੱਖਿਆ ਹੋਇਆ। ਹੁਣ ਇਸ ਸਾਰੇ ਦੇ ਵਿੱਚ ਔਰ ਅਲਟੀਮੇਟ ਜਿਹੜਾ ਏਜੰਡਾ ਉਹ ਪਾਕਿਸਤਾਨ ਨੂੰ ਘੇਰਨ ਦਾ। ਹੁਣ ਇਹ ਜਿਹੜੀ ਫੇਲਿਅਰ ਹੋ ਰਹੀ ਹੈ, ਕਿਉਂ ਤੜਫ ਰਹੇ ਨੇ ਅਫਗਾਨਿਸਤਾਨ ਤਾਂ ਅਸ਼ਰਫ ਗਨੀ ਔਰ ਦੂਜੇ, ਕਿਉਂਕਿ ਉਹਨਾਂ ਦਾ ਕਲੈਪਸ ਹੈ। ਉਹ ਪੁੱਛਿਆ ਜਾ ਰਿਹਾ ਕਿ ਭਾਈ 3 ਲੱਖ ਫੌਜ ਤੁਹਾਡੀ 20 ਸਾਲ ਤੁਹਾਨੂੰ ਲੇਟੈਸਟ ਜਿਹੜੀ ਹੈ ਉਹ ਵੈਪਨ ਟ੍ਰੇਨਿੰਗ, ਵਧੀਆ ਵੈਪਨ ਦਿੱਤੇ ਹੋਏ ਨੇ, ਉਸ ਸਭ ਦੇ ਬਾਵਜੂਦ ਕਿਉਂ ਇਹ ਲਾਈਕ ਹਾਊਸ ਆਫ ਕਾਰਡਸ ਅਜੇ ਤਾਂ 31 ਅਗਸਤ ਤੱਕ ਕੰਪਲੀਟ ਫੌਜ ਕੱਢਣੀ ਹੈ। ਤੇ ਹਾਲ ਇਹ ਹੈ ਕਿ ਇਸ ਵੇਲੇ 7-8 ਤੋਂ ਜ਼ਿਆਦਾ ਪ੍ਰੋਵਿੰਸ ਜਿਹੜੇ ਨੇ
ਉਹਨਾਂ ਦੀਆਂ ਕੈਪੀਟਲਸ ਫੁੱਲੀ ਤੌਰ ਤੇ ਔਰ ਉਸ ਤੋਂ ਵੀ ਵੱਧ ਰੂਰਲ ਏਰੀਆ ਜਿਹੜਾ ਰੂਰਲ ਕੰਟਰੀ ਸਾਈਡ ਹੈ ਉਹ ਤਾਲਿਬਾਨ ਦੇ ਕੰਟਰੋਲ 'ਚ ਹੈ। ਔਰ ਇਸ ਬਾਰੇ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜਾ ਨਾਰਥ ਹੈ, ਹੁਣ ਇੱਕ ਸਟੇਜ ਸੀ ਕਿ ਜਦੋਂ ਅਮਰੀਕਾ ਨੇ ਵਿਦਡਰਾਅਲ ਕੀਤੀ ਉਸ ਤੋਂ ਅਫਗਾਨਿਸਤਾਨ ਤੋਂ ਪਹਿਲੇ ਫੇਜ਼ ਵੇਲੇ, ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਜਿਹੜਾ ਉੱਥੇ ਕਲੈਪਸ ਹੋਇਆ, ਸੋਵੀਅਤ ਯੂਨੀਅਨ ਟੁੱਟ ਗਿਆ 1993-94 ਤੱਕ, ਔਰ ਫਿਰ 1996 ਤੋਂ 2001 ਤੱਕ ਤਾਲਿਬਾਨ ਆਏ। ਬਟ 1996 ਚ ਕਾਬੁਲ ਪਹੁੰਚਣ ਤੋਂ 2 ਸਾਲ ਪਹਿਲਾਂ ਪੂਰੀ ਵਾਰ ਹੋਈ, ਖਾਸ ਤੌਰ ਤੇ ਨਾਰਥ 'ਚ, ਕਿਉਂਕਿ ਤਾਜ਼ਕ ਔਰ ਉਜ਼ਬੇਕ ਉਹਨਾਂ ਨੂੰ ਰਸ਼ੀਆ ਵੀ ਸਪੋਰਟ ਕਰ ਰਿਹਾ ਸੀ, ਇੰਡੀਆ ਵੀ ਸਪੋਰਟ ਕਰ ਰਿਹਾ ਸੀ। ਉਹੀ ਮਸੂਦ ਜਿਹੜਾ ਜਿਹਨੂੰ 9/11 ਤੋਂ ਠੀਕ ਇੱਕ ਦਿਨ ਪਹਿਲਾਂ ਇੱਕ ਟੀਵੀ ਕਰੂ ਨੇ ਜਿਹੜਾ ਉਹਦੇ 'ਚ ਕੈਮਰੇ 'ਚ ਬੰਬ ਫਿੱਟ ਕਰਕੇ ਮਾਰਿਆ, ਜ਼ਾਹਰ ਹੈ ਤਾਲਿਬਾਨ ਦਾ ਕੰਮ ਸੀ। ਲੇਕਿਨ ਉਹਨੂੰ ਪੰਜ ਸ਼ੀਰ ਕੇ ਕੀ ਉਹਨੂੰ ਕਹਿੰਦੇ ਸੀ, ਵੈਲੀ ਦਾ ਉਹਦਾ ਸ਼ੇਰ ਕਹਿੰਦੇ ਸੀ ਕਿ ਬਈ ਉੱਥੋਂ ਦਾ ਇਹ ਹੈ, ਔਰ ਉਹ ਬੜੀ ਬਹਾਦਰੀ ਨਾਲ ਲੜਿਆ। ਯਾਨੀ ਜੇ ਰੈਜ਼ਿਸਟੈਂਸ ਸਾਊਥ ਅਫਗਾਨਿਸਤਾਨ ਦਾ ਕੰਧਾਰ ਔਰ ਦੂਸਰਾ ਇਹ ਤਾਂ ਵੈਸੇ ਹੀ ਪਸ਼ਤੂਨ ਮੈਜੋਰਿਟੀ ਹੈ। ਲੇਕਿਨ ਇਸ ਵਾਰ ਜਿਹੜੀ ਗੱਲ ਨੇ ਇਹਨਾਂ ਸਾਰਿਆਂ ਨੂੰ ਉਹ ਲਫ਼ਜ਼ ਭੌਂਚੱਕਾ ਹੈ ਕਿ ਵੀ ਭੌਂਚੱਕਾ ਕਰ ਦਿੱਤਾ ਹੈ, ਹੈਰਾਨ ਕਰ ਦਿੱਤਾ ਹੈ ਕਿ ਜਿਹੜਾ ਨਾਰਥ ਹੈ ਅਫਗਾਨਿਸਤਾਨ ਦਾ, ਜਿਹਦੇ ਬਾਰਡਰ ਤਾਜ਼ਿਕਸਤਾਨ ਦੂਜੇ ਨਾਲ, ਇਹ ਤਾਂ ਇਵੇਂ ਮੈਲਟ ਹੋ ਗਿਆ ਜਿਵੇਂ ਮੋਮ ਮੈਲਟ ਹੁੰਦਾ। ਔਰ ਹੁਣ ਬਹੁਤੀਆਂ ਨੂੰ ਤਾਂ ਸੀ ਕਿ ਅਜੇ ਕੰਟਰੀ ਸਾਈਡ ਹੈ, ਸ਼ਹਿਰ ਲੈਂਦਿਆਂ ਵਕਤ ਲੱਗੇਗਾ, ਕਾਬਲ ਤੱਕ ਪਹੁੰਚਦਿਆਂ ਹੋਰ ਵੀ। ਹਾਲਾਂਕਿ ਅਸੀਂ ਦੱਸਿਆ ਸੀ ਵੀ ਕਾਬਲ ਜਿਹੜਾ ਹੈ ਉਹਦੇ 'ਚ ਆਲਮੋਸਟ 10% ਆਬਾਦੀ ਅਫਗਾਨਿਸਤਾਨ ਦੀ ਕਾਬਲ 'ਚ ਰਹਿੰਦੀ ਹੈ ਔਰ 5 ਮਿਲੀਅਨ ਤੋਂ ਜ਼ਿਆਦਾ ਆਬਾਦੀ ਹੈ। ਪਰ ਇਸ ਵੇਲੇ ਹਾਲ ਇਹ ਹੈ ਨਾਰਥ ਦਾ, ਜਦੋਂ ਮੈਂ ਹੁਣ ਅੱਜ ਇਹ ਡਿਸਕਸ ਵੀ ਕਰ ਰਿਹਾ ਕਿ ਅਮਰੀਕਨ ਪੈਂਟਾਗਨ ਜਿਹੜਾ ਉਹ ਦੋਨਾਂ ਨੂੰ ਹੀ ਇੱਕ ਪਾਸੇ ਪਾਕਿਸਤਾਨ ਦੇ ਫੌਜੀ ਚੀਫ ਨਾਲ ਗੱਲ ਕਰ ਰਿਹਾ, ਉਹਨਾਂ ਨੂੰ ਵੀ ਫੁੱਲੀਆਂ ਪਾ ਰਿਹਾ। ਔਰ ਇਹ ਖਬਰ ਜਿਹੜੀ ਮੇਨ ਇੰਟਰਨੈਸ਼ਨਲ ਏਜੰਸੀਜ਼ ਦੀ, ਰॉयटर ਦੇ ਹਵਾਲੇ ਨਾਲ ਵੀ ਔਰ AFP ਦੇ ਵੀ, ਤਾਲਿਬਾਨ ਟਾਈਟਨ ਕੰਟਰੋਲ ਆਫ ਅਫਗਾਨ ਨਾਰਥ ਐਜ਼ UN fears erasure of human rights। ਹੁਣ ਮਜ਼ਾਰੇ ਸ਼ਰੀਫ ਜਿਹੜਾ ਬੜਾ ਕੀ ਹੈ, ਔਰ ਉਹਦੇ 'ਚ ਐਬਕ ਸ਼ਹਿਰ ਜਿਹੜਾ ਨਾਰਥ ਦੇ ਵਿੱਚ ਹੈ ਉਹਨੂੰ ਤਾਲਿਬਾਨ ਨੇ ਕਾਬੂ ਕਰ ਲਿਆ। ਔਰ ਐਬਕ ਤੋਂ ਹੀ ਰੋਡ ਜਿਹੜੀ ਹੈ ਕਾਬਲ ਵੱਲ ਜਾਂਦੀ ਹੈ। ਔਰ ਹੁਣ ਹਾਲ ਇਹ ਹੋ ਗਿਆ ਹੈ ਕਿ ਅਸ਼ਰਫ ਗਨੀ ਨੇ ਅੱਜ ਲੋਕਲ ਮਿਲੀਸ਼ੀਆ ਨੂੰ ਅਪੀਲ ਕੀਤੀ ਹੈ। ਪਹਿਲਾਂ ਹੀ ਮਸੂਦ ਦਾ ਲੜਕਾ ਵੀ ਇਹਨਾਂ ਦੇ ਨਾਲ ਹੀ ਅਸ਼ਰਫ ਗਨੀ ਦੇ ਆਪਣੇ ਮਿਲੀਸ਼ੀਆ ਨਾਲ ਲੜ ਰਿਹਾ, ਪਰ ਉਹਨੇ ਹੁਣ ਇਹ ਕਿਹਾ ਹੈ ਕਿ ਮਿਲੀਸ਼ੀਆ ਨੂੰ ਵੀ ਔਰ ਸਿਵਿਲੀਅਨਸ ਨੂੰ ਵੀ ਕਾਲ ਦਿੱਤੀ ਹੈ ਕਿ ਜੀ ਤੁਸੀਂ ਬਚਾਓ, ਡਿਫੈਂਡ ਕਰੋ। ਲੋਕ ਜਿਹੜੇ ਨੇ ਉਹ ਜੇ ਹੁਣ ਉੱਥੋਂ ਭੱਜਣ ਕਿੱਧਰ ਜਾਣਗੇ, ਕਾਬਲ ਵੱਲ ਵੀ ਜਾ ਰਹੇ ਨੇ, ਕਾਬਲ ਦੇ ਵਿੱਚ ਵੀ ਇਨਫਲਕਸ। ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਵੀ ਕਾਬਲ ਵੱਲ ਜਾਣ ਦਾ ਮਤਲਬ ਕੁਝ ਹਫ਼ਤਿਆਂ ਦੀ ਤੁਹਾਨੂੰ ਜਿਹੜੀ ਹੈ ਸੌਖ ਹੀ ਹੋਏਗੀ। ਅਲਟੀਮੇਟਲੀ ਲੜਾਈ ਤਾਂ ਗਿਆ ਗੱਜ ਕਾਬਲ 'ਚ ਹੀ ਹੋਣੀ ਹੈ ਫਾਈਨਲੀ। ਲੇਕਿਨ ਇਹ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਮਿਲੀਟੈਂਟ ਸਟ੍ਰੈਟਜੀ ਅਪੀਅਰਸ ਟੂ ਬੀ ਟੇਕ ਦਾ ਨਾਰਥ ਐਜ਼ ਵੈਲ ਐਜ਼ ਮੇਨ ਬਾਰਡਰ ਕ੍ਰਾਸਿੰਗ ਇਨ ਦਾ ਨਾਰਥ ਵੈਸਟ ਐਂਡ ਸਾਊਥ ਐਂਡ ਦੈਨ ਕਲੋਜ਼ ਇਨ ਔਨ ਕਾਬੁਲ। ਸੋ ਜਿਹੜੀ ਤਾਲਿਬਾਨ ਸਟ੍ਰੈਟਜੀ ਹੈ ਉਹ ਪੂਰੀ ਤਰ੍ਹਾਂ ਵਰਕਆਊਟ ਹੋ ਰਹੀ ਹੈ। ਇੰਡੀਆ ਦੇ ਕੋਲ ਹੋਰ ਤਾਂ ਹੁਣ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵੀ ਇੱਕ ਪਾਸੇ ਤੇ 3 ਦਿਨ ਪਹਿਲਾਂ ਤੱਕ ਇਹ ਪ੍ਰੋਪੇਗੈਂਡਾ ਕਰ ਰਹੇ ਸੀ ਕਿ ਨਹੀਂ ਫਲਾਣਾ ਸਿਟੀ ਵੀ ਨਹੀਂ ਲਿਆ, ਦੂਜਾ ਵੀ ਨਹੀਂ ਲਿਆ। ਅਮਰੀਕਾ ਦੇ B-52 ਬੰਬਰਸ ਨੇ ਕੀਤਾ। ਅਮਰੀਕਾ ਨੇ ਨਾ ਮੰਨਿਆ ਨਾ ਡਿਨਾਈ ਕੀਤਾ। ਹਾਲਾਂ ਆਮ ਬੰਦਿਆਂ ਨੂੰ ਵੀ ਪਤਾ ਹੈ ਕਿ ਜਿਹੜਾ ਬਦਗਾਮ 에ਅਰ ਬੇਸ ਉਹਨਾਂ ਨੇ ਜਿਹੜਾ ਉੱਥੋਂ ਖਤਮ ਕਰ ਦਿੱਤਾ, ਆ ਗਿਆ ਅਮਰੀਕਨ। ਤੇ B-2 ਨੂੰ ਰੱਖਣਾ ਕਿੱਥੇ ਹੈ? ਇਹ ਕੋਈ ਚਾਬੀ ਵਾਲਾ ਖਿਡੌਣਾ ਤਾਂ ਨਹੀਂ ਵੀ ਜੇਬ ਚੋਂ ਕੱਢਿਆ ਤੁਸੀਂ ਚਾਬੀ ਦਿੱਤੀ ਚਾੜ ਦਿੱਤਾ। ਹੁਣ ਇਸ ਸਾਰੇ ਦੇ ਵਿੱਚ ਹੱਲ ਉੱਥੇ ਕਿੰਨੀ ਤੇਜ਼ੀ ਨਾਲ ਕਲੈਪਸ ਹੋ ਗਿਆ। India advises its citizens in Afghanistan to return in view of escalating violence। ਐਡਵਾਈਜ਼ਰੀ ਪਹਿਲਾਂ ਵੀ ਦਿੱਤੀ, ਪਰ ਹੁਣੇ ਕਿਹਾ ਵੀ ਭੱਜੋ ਭੱਜੋ ਭੱਜੋ। ਸੋ ਜਦੋਂ ਪੰਡਤ ਜੀ ਦੀ ਧੋਤੀ ਨੂੰ ਅੱਗ ਲੱਗ ਗਈ, ਸਮਝੋ ਕਿ ਭਾਈ ਉੱਥੇ ਕੁਝ ਨਹੀਂ ਹੈ, ਇਹ ਦੌੜ ਰਹੇ ਨੇ। ਲੇਕਿਨ ਹੁਣ ਫੇਲਿਅਰ ਆਪਣੀ ਉਹ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਇਸ ਵੇਲੇ ਲੱਖਾਂ ਦੀ ਗਿਣਤੀ 'ਚ ਸਾਈਨ ਕਰਕੇ ਉਹ ਹੈਸ਼ਟੈਗ ਚਲਾਏ ਜਾ ਰਹੇ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਨਾਂ ਥੱਲੇ, ਜਿਹਨੂੰ ਇੰਡੀਅਨ ਜਿਹੜਾ ਉਹ ਕੰਟਰੋਲ ਕਰ ਰਿਹਾ ਹੈ ਉਹਨਾਂ ਦੇ ਸਾਈਟ, ਕਿ ਜੀ ਪਾਕਿਸਤਾਨ ਜ਼ਿੰਮੇਵਾਰ ਹੈ, ਜੇ ਪਾਕਿਸਤਾਨ ਤਾਲਿਬਾਨ ਦਾ ਸਾਥ ਨਾ ਦੇ, ਹਾਊ ਕਮ ਤਾਲਿਬਾਨ ਕੈਨ ਡਿਫੀਟ ਐਂਡ ਦਿਸ ਦੈਟ। ਸੋ ਮਤਲਬ ਇਹ ਹੈ ਕਿ ਵੀ ਹੁਣ ਤੱਕ ਤਾਂ ਇਹ ਵੈਸੇ ਪਾਕਿਸਤਾਨ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਸੋ ਉਹ ਜਿਹੜੀ ਇਹਨਾਂ ਦੀ ਨੈਗੇਟਿਵਿਟੀ ਹੈ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਚਲਾ ਕੇ ਕਿ ਜੀ ਪਾਕਿਸਤਾਨ ਦੇ ਉੱਤੇ ਪਾਬੰਦੀ ਲਾਓ। ਔਰ ਉਹਨਾਂ ਦਾ ਇੱਕ ਈਵਨ ਅਫਗਾਨਿਸਤਾਨ ਦਾ ਮੇਨ ਕ੍ਰਿਕਟਰ ਹੈ, ਉਹਨੇ ਵੀ ਅਪੀਲ ਕੀਤੀ ਹੈ ਟੂ ਦਾ ਵਰਲਡ ਕਮਿਊਨਿਟੀ ਨੂੰ ਕਿ ਜੀ ਤੁਸੀਂ ਸਾਨੂੰ ਬੇਸਹਾਰਾ ਨਾ ਛੱਡੋ, ਇੱਥੇ ਸਿਸਕੀਆਂ
ਔਰ ਤਕਲੀਫਾਂ ਔਰ ਆਹਾਂ ਨੇ ਔਰ ਮਦਦ ਤੇ ਆਓ। ਮਦਦ ਕਰਨ ਵਾਲੇ ਜਿਹੜੇ 20 ਸਾਲ ਬੈਠੇ ਰਹੇ ਉਹ ਤਾਂ ਉੱਥੋਂ ਜਾ ਰਹੇ ਨੇ, ਉੱਥੇ ਜਾ ਰਹੇ ਨੇ ਬਿਲਕੁਲ। ਔਰ ਤਾਲਿਬਾਨ ਨੇ ਜਿਹੜੀ ਡਬਲ ਐਜਡ ਸੌਰਡ ਵਾਂਗੂ ਨਾ ਤਾਂ ਉਹ ਗੱਲਬਾਤ ਤੋਂ ਭੱਜੇ ਨੇ ਦੋਹਾ ਦੇ ਵਿੱਚ, ਉਹ ਕਹਿੰਦੇ ਨੇ ਆਓ ਜੀ ਗੱਲਬਾਤ ਕਰੀਏ, ਇੱਕ ਦੌਰ ਹੋ ਗਿਆ ਹੁਣ ਟਰਾਇਕਾ ਦਾ ਹੋਣਾ 11 ਅਗਸਤ ਨੂੰ ਇੱਧਰ ਉੱਧਰ, ਪਰ ਉਹਨਾਂ ਨੂੰ ਮੈਂ ਸਮਝਦਾ ਹਾਂ ਕਿ ਡਿਪਲੋਮੈਟਿਕਲੀ ਵੀ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆਈ ਹੋਈ ਹੈ ਤੇ ਗੱਲਬਾਤ ਟੇਬਲ ਦੇ ਉੱਤੇ, ਨੈਗੋਸ਼ੀਏਸ਼ਨ ਟੇਬਲ ਤੇ ਫਰੋਮ ਸਟਰੈਂਥ ਹੁੰਦੀ ਹੈ ਤੇ ਸਟਰੈਂਥ ਉਹੀ ਹੈ ਕਿ ਜਿੰਨਾ ਇਲਾਕਾ ਅਗਲੇ ਦੌਰ ਤੋਂ ਪਹਿਲਾਂ ਗੱਲਬਾਤ ਦੇ ਕਾਬੂ ਕਰ ਲੋ, ਉਨਾ ਹੀ ਜਿਹੜਾ ਉਹ ਮਤਲਬ ਜਿਹੜਾ ਅਸ਼ਰਫ ਗਨੀ ਔਰ ਜਿਹੜਾ ਬੜਕਮ ਮਾਰ ਰਿਹਾ ਸੀ ਕਿ ਅਸੀਂ ਡਿਫੈਂਡ ਕਰ ਸਕਦੇ ਹਾਂ, ਅਸੀਂ ਡਿਫੀਟ ਕਰ ਦਿਆਂਗੇ, ਉਹ ਸਾਰੇ ਜਿਹੜੇ ਦਾਅਵੇ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਔਰ ਜਿਵੇਂ ਅਸੀਂ ਇਹ ਜੌਨ ਕਿਰਬੀ ਪ੍ਰੈਸ ਸੈਕਟਰੀ ਪੈਂਟਾਗਨ ਦੇ ਹਵਾਲੇ ਨਾਲ ਉਹਨੇ ਕਿਹਾ ਕਿ ਜੀ ਲਾਇਡ ਆਸਟਨ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਫੌਜੀ ਮੁਖੀ ਦੇ ਨਾਲ। ਦਾ ਜਨਰਲ ਆਸਟਨ ਐਂਡ ਜਨਰਲ ਬਾਜਵਾ ਡਿਸਕਸਡ ongoing situation in Afghanistan, regional security and stability and bilateral defense relationship more broadly। ਸੋ ਉਹਦੇ ਤੋਂ ਜ਼ਾਹਰ ਹੈ ਕਿ ਇਸ ਵੇਲੇ ਅਫਗਾਨਿਸਤਾਨ ਫੋਕਸਡ ਹੀ ਗੱਲਬਾਤ ਹੈ, ਪਰ ਇਹ ਜ਼ਰੂਰ ਅਮਰੀਕਾ ਚਾਹੁੰਦਾ ਹੈ ਔਰ ਮੇਰਾ ਖਿਆਲ ਹੈ ਵੀ ਇਹ ਪਾਕਿਸਤਾਨ ਦੇ ਹਿੱਤ 'ਚ ਵੀ ਹੈ। ਅੱਜ ਹੀ ਹੋਰ ਵੀ 2-3 ਥਿੰਕਰਸ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਪਾਕਿਸਤਾਨ ਨੂੰ ਵੀ ਆਪਣੇ ਸਾਰੇ ਆਂਡੇ ਚਾਈਨਾ ਦੀ ਟੋਕਰੀ 'ਚ ਨਹੀਂ ਰੱਖਣੇ ਚਾਹੀਦੇ। ਅਮਰੀਕਾ ਦੇ ਨਾਲ ਪਾਕਿਸਤਾਨ ਦਾ ਰਿਲੇਸ਼ਨ ਰਹਿਣਾ, ਟਰਸਟ ਰਹਿਣਾ, ਇਹ ਬਿਹਤਰ ਹੈ। ਡਿਪੈਂਡੈਂਸ ਨਹੀਂ ਹੋਣੀ ਚਾਹੀਦੀ, ਔਰ ਮੈਂ ਸਮਝਦਾ ਹਾਂ ਵੀ ਡਿਪੈਂਡੈਂਸ ਕਿਸੇ ਤੇ ਵੀ ਨਹੀਂ ਹੋਣੀ ਚਾਹੀਦੀ, ਨਾ ਚਾਈਨਾ ਹੋਏ ਨਾ ਅਮਰੀਕਾ ਹੋਏ। ਵਕਤੀ ਤੌਰ ਤੇ ਜੋ ਤੁਹਾਡੇ ਇੰਟਰਸਟ 'ਚ ਹੈ ਤੁਸੀਂ ਕਰਦੇ ਹੋ, ਲੇਕਿਨ ਇਨ ਦਾ ਐਂਡ ਤੁਹਾਡਾ ਆਪਣੇ ਬਾਹੂਬਲ ਦੇ ਉੱਤੇ, ਆਪਣੀ ਜ਼ੋਰ ਦੇ ਉੱਤੇ ਹੀ ਤੁਹਾਨੂੰ ਜਿਹੜਾ ਹੈ ਉਹ ਨਿਰਭਰ ਕਰਨਾ ਪੈਂਦਾ। ਪਰ ਇੱਕ ਪਾਸੇ ਇਹ ਗੱਲਬਾਤ ਹੈ ਤੇ ਫੁੱਲੀਆਂ ਪਾਉਣ ਵਾਲੇ ਕਹਿੰਦੇ ਨੇ, ਜੌਨ ਕਿਰਬੀ ਕਹਿੰਦਾ ਇੰਡੀਆ ਪਲੇਡ ਏ ਕੰਸਟਰਕਟਿਵ ਰੋਲ ਇਨ ਅਫਗਾਨਿਸਤਾਨ। ਇਹਦਾ ਮਤਲਬ ਕਿ ਪਲੇ ਹੋ ਗਿਆ ਵੀ ਤੁਹਾਡਾ ਦੌਰ ਖਤਮ। India has played a constructive role in Afghanistan in the past by providing assistance in training and infrastructure improvements, the Pentagon has said on Monday। ਕਿ ਜੀ ਉਹਨਾਂ ਨੇ ਟ੍ਰੇਨਿੰਗ ਵੀ ਅਜੇ ਵੀ ਕਰ ਰਹੇ ਨੇ ਉੱਥੇ ਪੂਨੇ, ਪਰ ਹੁਣ ਜਦੋਂ ਅੱਗੋਂ ਹੀ ਦੌੜ ਜਾਂਦੇ ਨੇ ਟ੍ਰੇਨਿੰਗ ਕਰਕੇ ਕੀ ਹੋਏਗਾ। ਲੜਨ ਲਈ ਤਾਂ ਜਿਗਰਾ ਵੀ ਚਾਹੀਦਾ ਹੈ, ਹਿੰਮਤ ਵੀ ਚਾਹੀਦੀ ਹੈ, ਤੇ ਇੱਕ ਪਾਸੇ ਜਿਹੜੇ ਲੋਕ ਜਾਨ ਤਲੀ ਤੇ ਰੱਖ ਕੇ ਲੜਦੇ ਨੇ ਉਹ ਹੁੰਦੇ ਨੇ, ਇੱਕ ਪਾਸੇ ਤਨਖਾਹੀਏ ਹੁੰਦੇ ਨੇ। ਤਨਖਾਹੀਏ ਤਾਂ ਫਿਰ ਨਹੀਂ, ਉਹ ਜਿੱਥੇ ਮਰਨ ਮਰਾਣ ਵਾਲੇ ਆ ਜਾਂਦੇ ਨੇ ਉੱਥੇ ਤਨਖਾਹੀਆਂ ਦਾ ਕੰਮ ਨਹੀਂ ਹੁੰਦਾ। ਔਰ ਉਹਦੇ ਚ ਉਹਨਾਂ ਨੇ ਇਹਨੇ ਮਿਸਟਰ ਜੌਨ ਕਿਰਬੀ ਨੇ ਕਿਹਾ that kind of work, that kind of effort to help Afghanistan maintain stability and good governance is always welcome। ਕਿ ਜੀ ਬਹੁਤ ਵੈਲਕਮ ਹੈ ਔਰ ਅਸੀਂ ਜਿਹੜਾ ਹੈ ਉਹ ਐਪਰੀਸ਼ੀਏਟ ਕਰਦੇ ਹਾਂ। ਸੋ ਇਧਰ ਐਪਰੀਸ਼ੀਏਟ, ਸੋ ਸਾਈਆਂ ਕਿਤੇ ਤੇ ਵਧਾਈਆਂ ਕਿਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। सिग्नेचर ट्रक सर्विस
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ ਦ ਨਾਨ ਗਵਰਨਮੈਂਟ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਵੇਰ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਵਿਊਅਰਸ, ਜਿਸ ਤਰ੍ਹਾਂ ਕਿ ਪਿਛਲੇ ਦਿਨੀ ਇੱਕ ਜਿਹੜੀ ਖਬਰ ਸੀ ਉਹ ਬੜੀ ਹੀ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਸੀ ਔਰ ਭਾਰਤੀ ਮੀਡੀਆ ਨੇ ਇਸ ਖਬਰ ਨੂੰ ਬੜਾ ਹੀ ਪ੍ਰਮੋਟ ਕੀਤਾ ਸੀ ਕਿ ਤਾਲਿਬਾਨ ਨੇ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਉਤਾਰ ਕੇ ਗੁਰਦੁਆਰੇ ਦੀ ਬੇਅਦਬੀ ਕੀਤੀ ਹੈ। ਸੋ ਤਾਲਿਬਾਨ ਨੇ ਇਸ ਤੋਂ ਬਿਲਕੁਲ ਇਨਕਾਰ ਕੀਤਾ ਸੀ। ਹੁਣ ਸੱਚ ਸਾਹਮਣੇ ਆਇਆ ਹੈ ਕਿ ਇਹ ਸਟੋਰੀ ਪੂਰੀ ਤਰ੍ਹਾਂ ਫੇਕ ਸਟੋਰੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜੇ ਅਫਗਾਨਿਸਤਾਨ ਦੀ ਹਾਲਤ ਵੱਲ ਦੇਖੀਏ ਤੇ ਗਰਾਊਂਡ ਦੀ ਹਕੀਕਤ ਤਾਂ ਇਹ ਹੈ ਕਿ ਅਸ਼ਰਫ ਗਨੀ ਦੀ ਹਕੂਮਤ ਇਹਦੇ ਬਾਵਜੂਦ ਕਿ 20 ਸਾਲ ਪਹਿਲਾਂ ਹਾਮਿਦ ਕਰਜ਼ਾਈ ਨੂੰ ਫਿਰ ਅਸ਼ਰਫ ਗਨੀ ਨੂੰ ਇਹਨਾਂ ਨੇ ਪਾਲਿਆ। ਬਿਲੀਅਨਸ ਆਫ ਡਾਲਰਸ, ਇੱਕ ਅੰਦਾਜ਼ੇ ਮੁਤਾਬਕ 1 ਤੋਂ 3 ਟ੍ਰਿਲੀਅਨ ਡਾਲਰ ਤੱਕ ਦੀ ਫਿਗਰ ਆਂਦੀ ਹੈ ਜਿਹੜੀ ਕਿ ਅਫਗਾਨਿਸਤਾਨ 'ਚ ਅਮਰੀਕਾ ਨੇ ਖਰਚ ਕੀਤੀ। ਇੱਕ ਵੱਡਾ ਹਿੱਸਾ ਉੱਥੇ ਐਡਮਿਨਿਸਟ੍ਰੇਸ਼ਨ, ਫੌਜ, ਦੂਜੇ ਤੀਜੇ ਦੇ ਲਈ ਔਰ ਡਿਵੈਲਪਮੈਂਟ ਦੇ ਨਾਂ ਥੱਲੇ ਅਦਰ ਵੇ ਅਰਾਊਂਡ ਜਿਹੜਾ ਹੈ ਉਹ ਵਾਰ ਲॉर्ड्स ਔਰ ਦੂਜੇ ਔਰ ਇਹ ਸਾਰਾ ਕਰਪਟ ਸਿਸਟਮ ਅਸ਼ਰਫ ਗਨੀ ਔਰ ਪਹਿਲਿਆਂ ਦਾ ਵੀ ਜਿਹੜੇ ਜਿਨ੍ਹਾਂ ਨੇ ਰੱਜ ਕੇ ਖਾਧਾ ਹੈ, ਇਧਰੋਂ ਵੀ ਖਾਈ ਗਏ ਨੇ। ਵਾਰ ਲॉर्ड्स ਬਣਾ ਕੇ ਉਧਰ ਡਰੱਗ ਮਾਫੀਆ ਵੀ ਇਹਨਾਂ ਦਾ ਖੜਾ ਕੀਤਾ ਹੋਇਆ ਹੈ ਕਿਉਂਕਿ ਬਿਲੀਅਨਸ ਆਫ ਡਾਲਰਸ ਦੀ ਡਰੱਗ ਟ੍ਰੇਡ ਹੈ। ਦੁਨੀਆ ਦੀ ਜਿੰਨੀ ਡਰੱਗ ਹੈ ਲਗਭਗ 60% ਜਿਹੜੀ ਅਫਗਾਨਿਸਤਾਨ ਚੋਂ ਨਿਕਲਦੀ ਹੈ। ਇਸੇ ਲਈ ਜਦੋਂ ਤਾਜ਼ਿਕਸਤਾਨ, ਉਜ਼ਬੇਕਿਸਤਾਨ ਔਰ ਇਸ ਸਾਰੇ ਦੇ ਬਾਰਡਰ ਕੰਟਰੋਲਿੰਗ ਲਾਈਨ ਆਉਂਦੀ ਹੈ ਤਾਂ ਸਭ ਤੋਂ ਵੱਡਾ ਫਿਕਰ ਤਾਂ ਡਰੱਗ ਲॉर्ड्स ਨੂੰ ਪੈ ਜਾਂਦਾ ਹੈ ਇਸ ਖਿੱਤੇ ਦੇ ਵਿੱਚ ਔਰ ਉਹ ਸਾਰੇ ਜਿਹੜੇ ਨੇ ਇਹਨਾਂ ਦੀ ਸਰਕਾਰੀ ਸਰਪ੍ਰਸਤੀ ਥੱਲੇ ਹੀ ਪਲਦੇ ਨੇ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੇ ਕੋਲ ਕੋਈ ਸ਼ੋਅ ਕਰਨ ਨੂੰ ਤਾਂ ਹੈ ਨਹੀਂ ਔਰ ਇੰਡੀਆ ਨੇ ਜਿਵੇਂ ਅਖੀਰ ਤੱਕ ਤਾਲਿਬਾਨ ਦੇ ਨਾਲ ਜਿਹੜੀ ਫਰਵਰੀ 2020 'ਚ ਸਮਝੌਤਾ ਹੁੰਦਾ ਹੈ, ਗੱਲਬਾਤ ਤਾਂ 3-4 ਸਾਲ ਪਹਿਲਾਂ ਸ਼ੁਰੂ ਕਰ ਲਈ ਸੀ। ਟਰੰਪ ਤੋਂ ਵੀ ਪਹਿਲਾਂ ਖਲੀਲ ਜਿਹੜਾ ਜ਼ਲਮੇ ਖਲੀਲਜ਼ਾਦ ਨੇ, ਇੰਡੀਆ ਨੇ ਹਮੇਸ਼ਾ ਇਹੀ ਨਹੀਂ ਕਿ ਵੀ ਉਹਨੇ ਉਸ 'ਚ ਸ਼ਮੂਲੀਅਤ ਨਹੀਂ ਕੀਤੀ, ਉਹਨੇ ਤਾਂ ਉਹਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਬਿਲਕੁਲ ਨਾ ਹੋਏ, ਦੂਜਿਆਂ ਦੀ ਪਿੱਠ ਠੋਕਦਾ ਰਿਹਾ। ਇਵੈਂਚੁਅਲੀ ਗੱਲਬਾਤ ਵੀ ਹੋਈ ਔਰ ਸਮਝੌਤਾ ਵੀ ਉਹਨਾਂ ਦੇ ਨਾਲ ਹੋਇਆ। ਇਵੈਂਚੁਅਲੀ ਉਹ ਅੱਜ ਜਿਹੜੇ ਨੇ ਇਸ ਵੇਲੇ ਅੱਜ ਦੇ ਵੀ ਮਾਸਟਰ ਨੇ, ਫਿਊਚਰ ਉਹਨਾਂ ਦਾ ਇਸ ਬਾਰੇ ਤਾਂ ਅਮਰੀਕਾ ਨੂੰ ਵੀ ਕੋਈ ਭੁਲੇਖਾ ਨਹੀਂ ਹੈ। ਇਸ ਲਈ ਜਦੋਂ ਬਾਰ-ਬਾਰ ਅਸ਼ਰਫ ਗਨੀ ਗਵਰਨਮੈਂਟ ਤੇ ਦੂਜਿਆਂ ਨੂੰ ਉਹ ਕਹਿ ਰਹੇ ਨੇ ਜਿਹੜੇ ਅਪੀਲ ਕਰਕੇ ਜੀ ਕਿ ਸਾਡੀ ਮਦਦ ਕਰੋ, ਤੇ ਈਵਨ ਇਹਨਾਂ ਦੇ ਡਿਫੈਂਸ ਸੈਕਟਰੀ ਨੇ ਵੀ ਔਰ ਫੋਰਨ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਕਰ ਲਿਆ ਜੋ ਕਰਨਾ ਸੀ, ਤੁਹਾਨੂੰ ਅਸੀਂ ਪੂਰੀ ਮਦਦ ਕਰਾਂਗੇ। ਅਜੇ ਵੀ ਇਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਭਾਈ ਇੰਨਾ ਤੁਹਾਡੀ ਫੌਜ ਦੀ ਤਨਖਾਹ ਵੀ ਅਗਲੇ 5 ਸਾਲ ਤੁਹਾਨੂੰ ਉਹਨਾਂ ਨੇ ਕਿਹਾ ਹੁਣ ਡਿਫੈਂਡ ਕਰਨਾ ਤੁਹਾਡਾ ਕੰਮ ਹੈ। ਤੇ ਉਹ ਜਿਹੜਾ ਸਾਰਾ ਹੀ ਉਹ ਤਾਂ ਮੈਲਟ ਹੋ ਰਿਹਾ, ਇਹਨਾਂ ਦੇ ਪੱਲੇ ਕੁਛ। ਲੇਕਿਨ ਪ੍ਰੋਪੇਗੈਂਡਾ ਇਸ ਵੇਲੇ ਜਿਹੜਾ ਅਸਲ ਉਹਨਾਂ ਦਾ ਵੈਪਨ ਹੈ, ਅਸਲੀ ਵੈਪਨ ਦੇ ਨਾਲ ਜੰਗ ਦੇ ਮੈਦਾਨ 'ਚ ਉਤਰ ਕੇ ਮੁਕਾਬਲਾ ਕਰਨ ਦੀ ਤਾਂ ਹਿੰਮਤ ਦਿਖਾਈ ਨਹੀਂ ਹੈ। ਲੇਕਿਨ ਕਿਉਂਕਿ ਭਾਰਤੀ ਤਾਂ ਮਾਹਰ ਨੇ ਇਸ ਗੱਲ ਦੇ, ਜਦੋਂ ਡਿਸਇਨਫੋ ਲੈਬ ਦੀ ਕਹਾਣੀ ਆਈ ਤੇ ਸਾਹਮਣੇ ਆਇਆ ਕਿਵੇਂ 500 ਤੋਂ ਜ਼ਿਆਦਾ ਵੈਬਸਾਈਟ ਔਰ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਥਿੰਕ ਟੈਂਕ, NGO ਔਰ ਝੂਠੇ ਮਰਿਆਂ ਦੇ ਨਾਂ ਦੇ ਵੀ NGO ਨੂੰ ਯੂਜ਼ ਕਰਕੇ ਉਹਨਾਂ ਨੇ ਦੁਨੀਆ 'ਚ ਡਿਸਇਨਫੋਰਮੇਸ਼ਨ ਫੈਲਾਈ ਔਰ ਅੱਜ ਵੀ ਉਹੀ ਵੈਪਨ ਯੂਜ਼ ਕਰ ਰਹੇ ਨੇ। ਔਰ ਕੱਲਾ ਉੱਥੇ ਨਹੀਂ, ਅਸੀਂ UN ਸਿਕਿਉਰਿਟੀ ਕਾਉਂਸਲ ਦੀ ਜਿਹੜੀ ਅਗਸਤ ਮਹੀਨੇ ਦੀ ਇਹਨਾਂ ਨੂੰ ਪ੍ਰੈਜ਼ੀਡੈਂਸੀ ਮਿਲੀ ਹੈ, ਉਹਦੇ 'ਚ ਉਹਨਾਂ ਨੇ ਪਹਿਲੀ ਮੀਟਿੰਗ ਜਿਹੜੀ ਪਿਛਲੇ ਫਰਾਈਡੇ ਕੀਤੀ
ਕਿਵੇਂ ਪਾਕਿਸਤਾਨ ਨੂੰ ਡੈਲੀਬਰੇਟਲੀ ਬਾਹਰ ਰੱਖਿਆ ਔਰ ਹਰ ਚੀਜ਼ ਟੈਰਰਿਜ਼ਮ ਦੇ ਦੁਆਲੇ ਵੀਵ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਸ ਸਭ ਦੇ ਚੱਲਦਿਆਂ ਫਿਰ ਅਸੀਂ ਦੇਖਿਆ ਵੀ ਕਿਵੇਂ ਲੱਖਾਂ ਹੀ ਸਿਗਨੇਚਰਾਂ ਵਾਲੇ, ਜਿਹਦੇ 'ਚ ਬਹੁਤੇ ਇਹਨਾਂ ਦੇ ਆਪਣੇ ਜਾਲੀ ਜਿਹੜੀਆਂ ਨੇ ਉਹ, ਕਿਉਂਕਿ ਫੇਸਬੁੱਕ ਔਰ ਦੂਸਰੇ ਵੀ ਇਹਨਾਂ ਨੇ ਕਾਬੂ ਕੀਤੇ, ਉਹਦੇ 'ਚ ਇਹਨਾਂ ਦੇ ਸ਼ੇਅਰ ਨੇ। ਔਰ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਕਿਵੇਂ ਅੱਗੇ TV 84, ਸਿੱਖ ਸਿਆਸਤ ਜਾਂ KTV ਇਹ ਤਾਂ ਬੈਨ ਹੀ ਸੀ। 2 ਦਿਨ ਪਹਿਲਾਂ ਉਹਨਾਂ ਨੇ ਸੁਰਖਾਬ TV ਔਰ ਵੌਇਸ ਆਫ ਖਾਲਸਾ ਵੀ ਬੈਨ, ਕਿਉਂਕਿ ਫੇਸਬੁੱਕ ਦੇ ਉੱਤੇ ਇਹਨਾਂ ਦਾ ਫੁੱਲੀ ਕੰਟਰੋਲ ਹੈ। ਸੋ ਉੱਥੇ ਵੀ ਜਾਲੀ ਹੈਸ਼ਟੈਗ ਚਲਾ ਰਹੇ ਨੇ ਔਰ ਪੂਰਾ ਹੈਸ਼ਟੈਗ ਅਫਗਾਨਿਸਤਾਨ ਦੇ ਲੋਕਾਂ ਦੇ ਨਾਂ ਥੱਲੇ ਪਾਕਿਸਤਾਨ ਨੂੰ ਗਾਲਾਂ ਕੱਢਣ ਵਾਲਾ ਕਿ ਜੀ ਇੰਟਰਨੈਸ਼ਨਲੀ ਬੈਨ ਕਰੋ ਪਾਕਿਸਤਾਨ ਨੂੰ, ਇਹੀ ਮਦਦ ਕਰ ਰਹੇ ਨੇ ਇਹ ਉਹ। ਪਰ ਇੱਕ ਸੌਫਟ ਕਾਰਨਰ ਜਿਹੜਾ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਸਿੱਖ ਸਿੰਪੈਥਾਈਜ਼ ਵੀ ਕਰਦੇ ਨੇ, ਜਿੱਥੇ ਵੀ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ ਉਹ ਦੁਨੀਆ ਦੇ ਨਾਲ ਖਲੋਂਦੇ ਨੇ। ਤੇ ਜੇ ਸਿੱਖ ਮਾਈਨੋਰਿਟੀ ਜਿਹੜੀ ਅਫਗਾਨਿਸਤਾਨ, ਜਿਹੜੇ ਬਹੁਤ ਥੋੜੇ ਰਹਿ ਗਏ ਨੇ, ਉਹ ਵੀ ਮੈਂ ਸਮਝਦਾ ਵੀ ਬਹਾਦਰ ਸਿੱਖ ਨੇ ਕਿ ਉਹਨਾਂ ਨੇ ਆਪਣੇ ਹਿਸਟੋਰੀਕਲ ਗੁਰਦੁਆਰੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਜਾਂ ਹੋਰ ਸਿੱਖ ਇਤਿਹਾਸ, ਉਹਨਾਂ ਨੇ ਅਬੈਂਡਨ ਨਹੀਂ ਕੀਤਾ, ਉਹ ਉੱਥੇ ਬੈਠੇ ਨੇ। ਔਰ ਜ਼ਾਹਰ ਹੈ ਕਿ ਉਹਨਾਂ ਦਾ ਇੱਕ, ਮੈਨੂੰ ਯਾਦ ਹੈ ਕਿ ਜਲਾਲਾਬਾਦ 'ਚ ਜਦੋਂ ਕੁਛ ਅਰਸਾ ਪਹਿਲਾਂ ਇੱਕ ਉਹਨਾਂ ਨੇ ਬੰਬ ਧਮਾਕੇ ਦੇ ਵਿੱਚ 15 ਤੋਂ 20 ਸਿੱਖ ਮਾਰੇ ਗਏ ਸੀ, ਮਿਲਣ ਜਾ ਰਹੇ ਸੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੂੰ, ਅਸ਼ਰਫ ਗਨੀ ਨੂੰ। ਔਰ ਇੱਥੇ ਹਿਕਸਵਿਲ ਦੇ ਵਿੱਚ ਕਾਫੀ ਵੱਡੀ ਅਫਗਾਨ ਸਿੱਖ ਕਮਿਊਨਿਟੀ ਹੈ, ਉਹਨਾਂ ਨੇ ਉਹਨਾਂ ਦੀ ਯਾਦ ਫੰਕਸ਼ਨ ਰੱਖਿਆ। ਤੇ ਜਿਹੜਾ ਅਫਗਾਨਿਸਤਾਨ ਦਾ ਕੌਂਸਲ ਜਨਰਲ ਨਿਊਯਾਰਕ 'ਚ ਹੈ ਉਹ ਵੀ ਉੱਥੇ ਆਇਆ, ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ, ਮੈਂ ਵੀ ਐਡਰੈਸ ਕੀਤਾ। ਹੁਣ ਜਿਹੜੇ ਸਟੇਜ ਕੰਡਕਟ ਕਰ ਰਹੇ ਸੀ ਸੈਕਟਰੀ, ਉਹ ਅੱਧੀ ਜਿਹੜੀ ਹੈ ਕਾਰਵਾਈ ਪਸ਼ਤੋ 'ਚ ਚਲਾ ਰਹੇ ਸੀ ਔਰ ਅੱਧੀ ਉਹ ਜਿਹੜੀ ਹੈ ਪੰਜਾਬੀ 'ਚ ਚਲਾ ਰਹੇ ਸੀ। ਚਲੋ ਪਸ਼ਤੋ ਤਾਂ ਸਾਨੂੰ ਨਹੀਂ ਸਮਝ ਆਉਂਦੀ। ਅਫਗਾਨ ਕੌਂਸਲ ਜਨਰਲ ਨੇ ਵੀ ਬੜਾ ਅੱਖਾਂ ਭਰ ਕੇ ਔਰ ਦੂਜਾ ਟ੍ਰਿਬਿਊਟ ਦਿੱਤੀ। ਔਰ ਟੂਵਰਡਸ ਦਾ ਐਂਡ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਵਾਰ ਜਿਹੜੇ ਲੋਕ ਸੱਚਮੁੱਚ ਮਿੱਟੀ ਦੇ ਹੁੰਦੇ ਨੇ, ਉਹ ਮਿੱਟੀ ਨੂੰ ਵੀ ਕਿੰਨਾ ਪਿਆਰ ਕਰਦੇ ਨੇ। ਉਹਨੇ ਜਿਹੜਾ ਸੈਕਟਰੀ ਹੈ ਉਹਨੇ ਕਿਹਾ, ਸਟੇਜ ਤੋਂ ਐਡਰੈਸ ਕਰਦੇ, ਉਹਨੇ ਕਿਹਾ ਜੀ ਮੈਂ ਅਮਰੀਕਾ ਵੀ ਇੰਨੇ ਸਾਲਾਂ ਤੋਂ ਹੈ, ਦੁਨੀਆ ਮੈਂ ਦੇਖੀ ਹੈ, ਇੱਥੇ ਵੀ ਮੇਰਾ ਚੰਗਾ ਕਾਰੋਬਾਰ ਹੈ, ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਜਿਸ ਧਰਤੀ ਤੋਂ ਅਸੀਂ ਆਏ ਹਾਂ ਨਾ ਉਸ ਧਰਤੀ ਵਰਗੀ ਕੋਈ ਧਰਤੀ ਹੈ ਜਲਾਲਾਬਾਦ ਦੀ ਤੋਂ ਸੀ, ਨਾ ਹੀ ਸਾਡੇ ਪਠਾਨ ਭਰਾਵਾਂ ਵਰਗੇ ਕੋਈ ਲੋਕ ਨੇ ਦੁਨੀਆ ਦੇ। ਔਰ ਇਹ ਕਹਿੰਦੇ ਉਹਨਾਂ ਦੀਆਂ ਅੱਖਾਂ 'ਚ ਅਥਰੂ ਆ ਗਏ। ਔਰ ਜਦੋਂ ਮੈਂ ਇਹ ਦੇਖਿਆ ਤੇ ਮੈਨੂੰ ਲੱਗਾ ਕਿ ਵੀ ਇਹ ਅਸੀਂ ਬਹੁਤ ਵਾਰ ਇੱਥੇ ਬੈਠੇ ਜ਼ੀਰੋ ਸਮ ਜੋੜਦੇ ਹਾਂ। ਤੁਸੀਂ ਔਰ ਐਵਰੀ ਇੰਚ ਉਹ ਪਠਾਨ ਨੇ, ਉਹਨਾਂ ਦੀ ਬੋਲੀ ਵੀ ਪਸ਼ਤੋ, ਖਾਣ ਪਾਣ ਵੀ, ਰਹਿਣ, ਔਰ ਪੱਕੇ ਸਿੱਖ ਵੀ ਨੇ। ਜੇ ਤੁਸੀਂ ਆਪਣੇ ਦੇਖੋ ਉਹਨਾਂ ਦਾ ਕਿਵੇਂ ਦਾ ਹਿੰਦੂ ਪ੍ਰਭਾਵ ਨੇ ਜਾਂ ਈਵਨ ਵੈਸਟਰਨ ਕੰਟਰੀਜ਼ ਦੇ ਪ੍ਰਭਾਵ ਨੇ, ਕਿਸ ਕਿਸਮ ਦਾ ਉਜਾੜਾ ਕੀਤਾ ਹੈ ਕਈ ਸਿੱਖ ਪ੍ਰਿੰਸੀਪਲਸ ਦਾ। ਲੇਕਿਨ ਅਫਗਾਨ ਸਿੱਖਾਂ ਦੇ ਵਿੱਚ 12-13 ਸਾਲ ਦਾ ਉਹਨਾਂ ਦਾ ਮੁੰਡਾ ਕੁੜੀ ਹੁੰਦਾ, ਅੰਮ੍ਰਿਤ ਛਕ ਲੈਂਦੇ ਨੇ, ਬਾਣੀਆਂ ਜ਼ਬਾਨੀ ਯਾਦ। ਔਰ ਮੈਂ ਈਵਨ ਪੇਸ਼ਾਵਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਉੱਥੇ ਰੋਜ਼ਾਨਾ ਕੀਰਤਨ ਹੁੰਦਾ ਹੈ ਗੁਰਦੁਆਰੇ, ਜਿਹੜੀ ਕਥਾ ਹੈ ਉਹ ਪਸ਼ਤੋ 'ਚ ਹੁੰਦੀ ਹੈ ਕਿਉਂਕਿ ਉਹ ਬੈਠੇ ਹੀ ਨੇ, ਉਹਨਾਂ ਦੀ ਪਸ਼ਤੋ ਉਹਨਾਂ ਦੀ ਮਦਰ ਟੰਗ ਹੈ। ਹੁਣ ਇਹਨਾਂ ਹਾਲਾਤਾਂ 'ਚ ਇੰਡੀਅਨ ਏਜੰਸੀਆਂ ਨੇ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਿਆਂ 'ਚ ਵੀ ਘੁਸਪੈਠ ਕੀਤੀ। ਗੁਰਦੁਆਰਿਆਂ ਦੇ ਕੁਝ ਹਿੱਸੇ ਨੂੰ ਇਹਨਾਂ ਨੇ ਜੋ ਖੇਮ ਖੇਡਣ ਦੀ ਕੋਸ਼ਿਸ਼ ਕੀਤੀ ਔਰ ਕੁਝ ਜਾਲ 'ਚ ਫਸਦੇ ਵੀ ਨੇ, ਉਹਨਾਂ ਨੂੰ ਇੰਡੀਆ ਲਿਆਉਣਾ, ਕੁਝ ਵਪਾਰ ਦੇ ਨਾਂ ਥੱਲੇ ਹੁੰਦਾ। ਔਰ ਹੁਣ ਉਹਨਾਂ ਨੂੰ ਲੱਗਾ ਕਿ ਵੀ ਇੱਕ ਪਾਸੇ ਸਿੱਖ ਜਿੱਥੇ ਕਸ਼ਮੀਰੀਆਂ ਦੇ ਨਾਲ ਸੋਲੀਡੈਰਿਟੀ ਦਿਖਾਉਂਦੇ ਨੇ, ਜ਼ਾਹਰ ਹੈ ਪਾਕਿਸਤਾਨ ਦੇ ਨਾਲ ਅਸੀਂ ਨਾ ਸਿਰਫ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਅਸੀਂ ਸ਼ੁਕਰਗੁਜ਼ਾਰ ਵੀ ਹੁੰਦੇ ਹਾਂ ਕਿ ਭਾਈ ਸਾਡੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਹੋ ਰਹੀ ਹੈ। ਠੀਕ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਹੈ, ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੂਰੀ ਹਿਫਾਜ਼ਤ 'ਚ ਨੇ, ਨਵੀਆਂ ਡਿਵੈਲਪਮੈਂਟਸ ਹੋ ਰਹੀਆਂ, ਰੇਲਵੇ ਸਟੇਸ਼ਨ ਨਨਕਾਣਾ ਸਾਹਿਬ ਬਣ ਰਿਹਾ ਹੈ, ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣ ਰਹੀ ਹੈ। ਔਰ ਦੂਸਰਾ ਹੁਣ ਇਹਨਾਂ ਨੂੰ ਲੱਗਾ ਕਿ ਵੀ ਕੋਈ ਨਾ ਕੋਈ ਕਹਾਣੀ, ਜਿਵੇਂ ਕਸ਼ਮੀਰ ਦੀਆਂ ਜਿਹੜੀਆਂ ਸਮਾਜਿਕ ਘਟਨਾਵਾਂ ਨੂੰ ਲੈ ਕੇ ਮਨਜਿੰਦਰ ਸਿਰਸੇਰਾ ਇਹਨਾਂ ਨੇ ਪੂਰਾ ਝੂਠ ਕੀਤਾ ਕਿ ਬਈ ਇਹ ਆਪਸ ਦੇ ਵਿੱਚ ਦੂਰੀਆਂ ਵਧਣ। ਹੁਣ ਅੱਜ ਤੋਂ 4-5 ਦਿਨ ਪਹਿਲਾਂ ਪਿਛਲੇ ਹਫਤੇ ਜਿਹੜੀ ਖਬਰ ਜਿਹਦੇ 'ਚ ਉਹਨਾਂ ਨੇ ਇੱਕ ਪਿਕਚਰ ਲਾ ਕੇ ਗੁਰਦੁਆਰਾ ਤਲਾ ਸਾਹਿਬ, ਉਹਨੂੰ ਦਾ ਅਸਲ ਨਾਂ ਥੜਾ ਸਾਹਿਬ ਹੈ, ਇਹ ਜ਼ਿਲ੍ਹਾ ਖੋਸ ਤਹਿਸੀਲ ਚਮਕਣੀ ਦੇ ਵਿੱਚ ਹੈ, ਉਹਦੀ ਪਿਕਚਰ ਲਾ ਕੇ ਇਹ ਖਬਰ ਵੱਡੇ ਪੈਮਾਨੇ ਤੇ ਉਹਨਾਂ ਨੇ ਜਿਹੜੀ ਹੈ ਉਹ ਸਰਕੂਲੇਟ ਕੀਤੀ ਕਿ ਜੀ ਇਹ ਗੁਰਦੁਆਰਾ ਤਲਾ ਸਾਹਿਬ ਦੇ ਵਿੱਚ ਤਾਲਿਬਾਨ ਨੇ ਜਿਹੜਾ ਉਹ ਕਬਜ਼ਾ ਕਰਕੇ ਨਿਸ਼ਾਨ ਸਾਹਿਬ ਕੱਟ ਦਿੱਤਾ ਹੈ। ਔਰ ਉਹਨਾਂ ਨੇ ਪਹਿਲਾਂ ਨਿਸ਼ਾਨ ਸਾਹਿਬ ਲੱਗੇ ਦੀ ਫੋਟੋ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ, ਫਿਰ ਉੱਥੋਂ ਹੁਣ
ਨਿਸ਼ਾਨ ਸਾਹਿਬ ਜਿਹੜਾ ਇੱਕ ਮੀਅਰ ਫਲੈਗ ਨਹੀਂ ਹੈ, ਅਸੀਂ ਜਦੋਂ ਸਾਹਿਬ ਲਫ਼ਜ਼ ਹੀ ਹੈ, ਇਹ ਸਟੈਂਪ ਹੈ ਔਰ ਇਹ ਇਸ ਦੇ ਆਪਣੇ ਬਹੁਤ ਸਾਰੇ ਮਤਲਬ ਨੇ। ਉਸ ਦੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਸਭ ਤੋਂ ਉੱਚਾ ਝੁੱਲ ਰਿਹਾ, ਇਹ ਮੈਸੇਜ ਵੀ ਹੈ ਹਰ ਇੱਕ ਦੇ ਲਈ, ਭੁੱਖੇ ਦੇ ਲਈ ਕਿ ਉਹਨੂੰ ਰੋਟੀ ਮਿਲੇਗੀ, ਜਿਹੜਾ ਮੁਸਾਫਰ ਹੈ ਉਹਨੂੰ ਥਾਂ ਮਿਲੇਗੀ, ਜਿਹਦੇ ਨਾਲ ਧੱਕਾ ਹੋ ਰਿਹਾ ਉਹਨੂੰ ਇਹ ਵੀ ਇੱਥੇ ਹਿਫਾਜ਼ਤ ਹੋਏਗੀ, ਔਰ ਹਰ ਇੱਕ ਦੇ ਲਈ। ਇਸੇ ਲਈ ਉਹ ਇੰਨਾ ਉੱਚਾ ਰੱਖਿਆ ਜਾਂਦਾ ਜਿੰਨਾ ਵੀ ਰੱਖਿਆ ਜਾ ਸਕਦਾ, ਤਾਂ ਕਿ ਦੂਰੋਂ ਕਿਸੇ ਨੂੰ ਲੱਗੇ, ਉਹਨੂੰ ਲੱਗੇ ਕਿ ਵੀ ਇਹ ਮੇਰੇ ਲਈ ਸੇਫਟੀ ਵੀ ਹੈ ਔਰ ਜ਼ਾਹਰ ਹੈ ਇਬਾਦਤ ਔਰ ਦੂਸਰੀ ਥਾਂ। ਔਰ ਇਹ ਕਾਰਨ ਹੈ ਕਿ ਦੁਨੀਆ ਭਰ 'ਚ ਗੁਰਦੁਆਰੇ ਜਿਹੜੇ ਨੇ ਉਹ ਹਿਊਮੈਨਿਟੇਰੀਅਨ ਸੇਵਾ ਦੇ ਸਭ ਤੋਂ ਵੱਡੇ ਸੈਂਟਰ ਨੇ ਕੋਵਿਡ-19 ਦੇ ਚੱਲਦਿਆਂ। ਹੁਣ ਕਿਸੇ ਵੀ ਸਿੱਖ ਦੇ ਲਈ ਤੁਸੀਂ ਗੁਰਦੁਆਰੇ ਵੱਲ ਦੇਖੋ ਤੇ ਨਿਸ਼ਾਨ ਸਾਹਿਬ ਉੱਡ ਗਿਆ ਔਰ ਇਹਦਾ ਮਤਲਬ ਹੈ ਕਿ ਭਾਈ ਇਹ ਤਾਂ ਬੇਅਦਬੀ ਹੋ ਗਈ। ਹੁਣ ਇਹਨੂੰ ਇੰਨੇ ਵੱਡੇ ਪੈਮਾਨੇ ਤੇ ਇਸ ਖਬਰ ਨੂੰ ਉਹਨਾਂ ਨੇ ਟੈਲੀਕਾਸਟ ਕੀਤਾ, ਮਨਜਿੰਦਰ ਸਿਰਸਾ ਭੌਂਕ ਰਿਹਾ ਹੈ, ਫਿਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ, ਉਹ ਐਕਟਿੰਗ ਜਥੇ ਦਾ ਮਤਲਬ ਦੁਨੀਆ ਭਰ ਸੋਸ਼ਲ ਮੀਡੀਆ ਤੇ ਚੱਲ ਪਿਆ ਜੀ ਤਾਲਿਬਾਨ। ਮਕਸਦ ਉਹੀ ਪ੍ਰੋਪੇਗੈਂਡੇ ਦੀ ਲਾਈਨ ਥੱਲੇ। ਔਰ ਮੈਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕਿਵੇਂ ਫੇਕ ਨਿਊਜ਼ ਨੂੰ ਜਿਹੜਾ ਉਹ ਕਿਵੇਂ ਪ੍ਰੋਜੈਕਟ ਕੀਤਾ ਜਾਂਦਾ ਹੈ, ਇਹ ਸਾਰਾ 2 ਦਿਨ ਪਹਿਲਾਂ ਜਿਹਨੂੰ ਕਹਿੰਦੇ ਨੇ ਫੇਕ ਨਿਊਜ਼ ਵਾਸ ਪੁੱਟ ਟੂ ਰੈਸਟ, ਜਦੋਂ ਅਫਗਾਨਿਸਤਾਨ ਦੀ ਪਾਰਲੀਮੈਂਟ ਦੇ ਮੈਂਬਰ ਨੇ ਨਰਿੰਦਰ ਸਿੰਘ ਖਾਲਸਾ। ਔਰ ਇਸ ਗੱਲ ਦਾ ਧਿਆਨ ਰਹੇ, ਨਰਿੰਦਰ ਸਿੰਘ ਖਾਲਸਾ ਉਹ ਨੇ ਜਿਨ੍ਹਾਂ ਦੇ ਆਪਣੇ ਪਿਤਾ ਜਲਾਲਾਬਾਦ ਵਾਲੇ ਅਟੈਕ ਦੇ ਵਿੱਚ ਮਾਰੇ ਗਏ ਸੀ, ਜਿਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਹੁਣ ਉਹ ਜਿਹੜੀ ਆਈਸਿਸ ਹੈ ਉਹ ਇੰਡੀਆ ਦੀ ਖੜੀ ਕੀਤੀ ਹੋਈ, ਉਹ ਸਾਰੇ ਉਸੇ ਨਾਂ ਥੱਲੇ ਆਪਰੇਟ ਕਰ ਰਹੇ ਨੇ। ਔਰ ਇਹ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਐਵੇਂ ਝੂਠ ਕਿਸ ਹੱਦ ਤੱਕ ਲੈ ਗਏ, ਔਰ ਇਹ ਨਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਨੇ ਜਿਹੜਾ ਪੰਜਾਬੀ ਦਾ ਵੱਡਾ ਅਖਬਾਰ ਜਲੰਧਰ 'ਚ ਅਜੀਤ, ਉਹਨਾਂ ਨੂੰ ਕਮਿਊਨੀਕੇਟ ਕੀਤਾ। ਇਹ ਖਬਰ ਉਹਦੇ 'ਚ ਵੀ ਲੱਗੀ, ਫਿਰ ਸਾਰਿਆਂ 'ਚ ਲੱਗੀ। ਔਰ ਉਹਦਾ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਮੁਰੰਮਤ ਲਈ ਅਫਗਾਨ ਸਿੱਖਾਂ ਨੇ ਖੁਦ ਉਤਾਰਿਆ ਸੀ ਨਿਸ਼ਾਨ ਸਾਹਿਬ। ਔਰ ਇਹ ਹਕੀਕਤ ਸਾਹਮਣੇ ਆਈ ਕਿ ਜਿਹੜਾ ਜ਼ਿਲ੍ਹਾ ਖੋਸ ਤਹਿਸੀਲ ਚਮਕਣੀ ਹੈ, ਇਹ ਤਾਂ ਤਾਲਿਬਾਨ ਦੇ ਕਬਜ਼ੇ 'ਚ ਨਹੀਂ ਹੈ, ਇਹ ਤਾਂ ਆਲਰੇਡੀ ਅਫਗਾਨਿਸਤਾਨ ਦੀਆਂ ਹੀ ਉੱਥੇ ਬੈਠੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਅਫਗਾਨਿਸਤਾਨ ਸਰਕਾਰ ਵੱਲੋਂ ਗੁਰਦੁਆਰਿਆਂ ਦੇ ਜਿਹੜਾ ਉਹ ਸਾਂਭ ਸੰਭਾਲ ਦੇ ਲਈ ਕੀਤਾ ਜਾ ਰਿਹਾ ਸੀ ਔਰ ਹਿਫਾਜ਼ਤੀ ਤੌਰ ਦੇ ਉੱਤੇ ਉਸ ਨੂੰ ਉੱਚਾ ਥੜਾ ਬਣਾਉਣਾ ਚਾਹੁੰਦੇ ਨੇ, ਔਰ ਉਹਨੂੰ ਉਹਨਾਂ ਨੇ ਰਿਮੂਵ ਕੀਤਾ। ਔਰ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ, ਉਹਨਾਂ ਨੇ ਕਿਹਾ ਕਿ ਵੀ ਅਫਗਾਨਿਸਤਾਨ ਦੇ ਗੁਰਦੁਆਰਾ ਤਲਾ ਸਾਹਿਬ, ਅਸਲ ਨਾਂ ਥੜਾ ਸਾਹਿਬ, ਨਿਸ਼ਾਨ ਸਾਹਿਬ ਨੂੰ ਤਾਲਿਬਾਨ ਵੱਲੋਂ ਉਤਾਰਨ ਦੀਆਂ ਖਬਰਾਂ ਮੀਡੀਆ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਤੇ ਅਫਗਾਨ ਸਿੱਖ ਮੈਂਬਰ ਪਾਰਲੀਮੈਂਟ ਨਰਿੰਦਰ ਸਿੰਘ ਖਾਲਸਾ ਨੇ ਤਿੱਖੇ ਸ਼ਬਦਾਂ 'ਚ ਇਸ ਦੀ ਨਿੰਦਿਆ ਕੀਤੀ ਹੈ। ਉਹਨਾਂ ਨੇ ਅਫਗਾਨਿਸਤਾਨ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁੱਦੇ ਤੇ ਸਾਰਾ ਮੀਡੀਆ ਪ੍ਰਿੰਟ ਔਰ ਇਲੈਕਟ੍ਰੋਨਿਕ ਨੇ ਝੂਠੀ ਖਬਰ ਚਲਾਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਬੜੇ ਨਾਜ਼ੁਕ ਦੌਰ 'ਚੋਂ ਲੰਘ ਰਹੇ ਹਾਂ। ਅਫਗਾਨਿਸਤਾਨ ਤੇ ਖਾਸ ਤੌਰ ਤੇ ਉੱਥੇ ਰਹਿ ਰਹੇ ਸਿੱਖ ਭਾਈਚਾਰੇ ਅਤੇ ਸਿੱਖ ਗੁਰਧਾਮਾਂ ਨਾਲ ਸੰਬੰਧਿਤ ਗਲਤ ਖਬਰਾਂ ਨਾਲ ਅਫਗਾਨ ਸਿੱਖਾਂ ਦੀਆਂ ਮੁਸ਼ਕਲਾਂ 'ਚ ਹੋਰ ਵੀ ਵਾਧਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵੀ ਜੇ ਇਸ ਕਿਸਮ ਦੀਆਂ ਝੂਠੀਆਂ ਖਬਰਾਂ ਤੋਂ ਬਾਅਦ ਕੋਈ ਅਫਗਾਨਿਸਤਾਨ 'ਚ ਸਿੱਖਾਂ ਦਾ ਨੁਕਸਾਨ ਹੁੰਦਾ ਹੈ ਤੇ ਇਹੀ ਲੋਕ ਜ਼ਿੰਮੇਵਾਰ ਹੋਣਗੇ ਜਿਹੜੇ ਕਿ ਖਬਰਾਂ ਕਰ ਰਹੇ ਨੇ। ਉਹਨਾਂ ਨੇ ਅੱਗੋਂ ਇਹ ਕਿਹਾ ਕਿ ਵੀ ਇਹ ਮੌਜੂਦਾ ਸਮੇਂ ਦੀ ਅਫਗਾਨਿਸਤਾਨ ਸਰਕਾਰ ਨੇ ਜਿਹੜੀ ਕਿ ਉਸ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਵਾ ਰਹੀ ਹੈ, ਇਸ ਦੇ ਮੱਦੇਨਜ਼ਰ ਕਿ ਨਿਸ਼ਾਨ ਸਾਹਿਬ ਦੀ ਕੋਈ ਬੇਅਦਬੀ ਨਾ ਹੋਏ, ਉਹਨਾਂ ਨੇ ਖੁਦ ਹੀ ਜਿਹੜੇ ਨੇ ਅਫਗਾਨ ਸਿੱਖਾਂ ਨੇ ਨਿਸ਼ਾਨ ਸਾਹਿਬ ਉਤਾਰੇ ਨੇ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਇਹ ਇੰਨਾ ਕੁ ਝੂਠ ਕਰ ਦਿੱਤਾ, ਅਸੀਂ ਉਹਨੂੰ ਵਾਪਸ ਐਸਟੈਬਲਿਸ਼ ਕੀਤਾ। ਔਰ ਇਸ ਬਾਰੇ ਜਦੋਂ ਇਹ ਖਬਰ ਵੀ ਆਈ ਸੀ, ਹਾਲਾਂਕਿ ਤਾਲਿਬਾਨ ਦੇ ਸਪੋਕਸਮੈਨ ਨੇ ਇਮੀਡੀਏਟਲੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਬਿਲਕੁਲ ਗਲਤ ਹੈ, ਤਾਲਿਬਾਨ ਨੇ ਇਸ ਕਿਸਮ ਦੀ। ਹੁਣ ਜਿਹੜਾ ਸੂਬਾ, ਜਿਹੜਾ ਜ਼ਿਲ੍ਹਾ ਖੋਸ ਤਹਿਸੀਲ ਚਕਮਕਣੀ ਜਿਹੜੀ ਹੈ ਜਿਹਦੇ ਤੇ ਕੰਟਰੋਲ ਹੀ ਨਹੀਂ ਹੈ ਉਹਨਾਂ ਦਾ, ਔਰ ਇਹ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਕਿਸ ਹੱਦ ਤੱਕ ਜਾ ਕੇ ਹੁਣ ਜਿਹੜਾ ਇਸ ਹਫਤੇ ਦੇ ਵਿੱਚ ਜਦੋਂ ਤੱਕ ਨਰਿੰਦਰ ਸਿੰਘ ਮੈਂਬਰ ਪਾਰਲੀਮੈਂਟ ਨੇ ਕਲੀਅਰ ਕੀਤਾ ਸੱਚ ਸਾਹਮਣੇ ਆਇਆ, ਲੇਕਿਨ ਹੁਣ ਇਹ ਨਹੀਂ ਹੈ, ਉਹਨਾਂ ਨੂੰ ਇਹ ਲੱਗਦਾ ਹੈ। ਔਰ ਇਸ ਸਾਰੇ ਦੇ ਵਿੱਚ ਇਹੀ ਨਹੀਂ ਕਿ ਰੂਲਿੰਗ ਪਾਰਟੀ ਬੀਜੇਪੀ ਜਾਂ ਆਰਐਸਐਸ ਜਾਂ ਉਹਨਾਂ ਦੇ ਜਿਹੜੇ ਟਾਊਟ ਨੇ ਉਹੀ ਇਸ ਕਿਸਮ ਦਾ ਕਰ ਰਹੇ ਨੇ। ਹੁਣ ਇਹ ਗੱਲ ਸੈਟਲ ਹੋਈ ਤਾਂ ਅੱਜ ਮੈਂ ਇਹ ਖਬਰ ਦੇਖ ਰਿਹਾ ਕਿ ਕਾਂਗਰਸ ਦਾ ਇਹ ਇੱਕ ਸਿਰਗੁੰਮ ਜਿਹਾ ਸਿੱਖ ਨਾਂ ਵਾਲਾ ਜੈਵੀਰ ਸ਼ੇਰਗਿੱਲ, ਇਹ ਜਿਹੜਾ ਯੂਪੀ ਤੋਂ ਹੋਏਗਾ ਜਾਂ ਉੱਤਰਾਖੰਡ ਤੋਂ ਹੋਏਗਾ, ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜੈਵੀਰ ਸ਼ੇਰਗਿੱਲ ਵੱਲੋਂ ਤਾਲਿਬਾਨ ਤੋਂ ਹਿੰਦੂ ਸਿੱਖਾਂ ਨੂੰ ਬਚਾਉਣ ਦੀ ਮੰਗ, ਇਹ ਕਾਂਗਰਸ ਦਾ ਲੀਡਰ ਹੈ, ਇਹਨੇ ਇੰਡੀਆ ਦੇ ਫੋਰਨ ਮਿਨਿਸਟਰ ਨੂੰ ਲਿਖਿਆ ਕਿ ਜੀ ਇਹ ਤਾਲਿਬਾਨ ਦਾ ਜਿਹੜਾ ਅਸਰ ਵੱਧ ਰਿਹਾ, ਇਸ ਦੇ ਮੱਦੇਨਜ਼ਰ ਜਿਹੜਾ ਹਿੰਦੂ ਤੇ ਸਿੱਖਾਂ ਨੂੰ ਜਿਹੜਾ ਉੱਥੋਂ ਬਚਾਓ
ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਉਹਨਾਂ ਦੀ ਆਰਥਿਕ ਮਦਦ ਵੀ ਕਰੋ, ਔਰ ਉਹਨਾਂ ਨੇ ਕਿਹਾ ਜੀ ਇਸ ਵੇਲੇ ਅਫਗਾਨਿਸਤਾਨ 'ਚ ਇੰਨੇ ਸਿੱਖ ਤੇ ਇੰਨੇ ਹਿੰਦੂ ਪਰਿਵਾਰ ਫਸ ਗਏ ਨੇ ਜੋ ਤਾਲਿਬਾਨ ਦੇ ਨਿਸ਼ਾਨੇ ਤੇ ਨੇ। ਦੇਖੋ ਫਸੇ ਤਾਂ ਗੱਲ ਸਮਝ ਆ ਸਕਦੀ, ਤਾਂ ਸਾਰਾ ਅਫਗਾਨਿਸਤਾਨ ਹੀ ਫਸਿਆ ਹੋਇਆ, ਕਿਸੇ ਨੂੰ ਨਹੀਂ ਪਤਾ ਹੈ ਕੱਲ ਕੀ ਹੋਣਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਇਸ ਵੇਲੇ ਪਾਕਿਸਤਾਨ ਨੂੰ ਵੀ ਉਹਨਾਂ ਨੇ ਕਿਹਾ ਕਿ ਉਹ ਬੰਦੂਕ ਦੀ ਨੋਕ ਤੇ ਇੱਕ ਵਾਰ ਫੇਰ ਅਫਗਾਨਿਸਤਾਨ ਨੂੰ ਦਹਿਸ਼ਤਗਰਦੀ ਦਾ ਅੱਡਾ ਬਣਾ ਰਹੇ ਨੇ। ਸੋ ਮਤਲਬ ਇਹ ਹੈ ਵੀ ਹੁਣ ਇੱਕ ਝੂਠ ਪਕੜਿਆ ਗਿਆ ਤੇ ਹੁਣ ਤੁਸੀਂ ਕਹੋ ਜੀ ਉਹ ਉੱਥੇ ਬੜਾ ਕੁਝ। ਦੇਖੋ ਜਦੋਂ ਕਿਸੇ ਵੀ ਖਿੱਤੇ ਦੇ ਵਿੱਚ ਬਦਅਮਨੀ ਹੁੰਦੀ ਹੈ ਅੱਛਾ ਜਾਂ ਲੜਾਈ ਹੁੰਦੀ ਹੈ, ਜਾਂ ਇਹਨੂੰ ਤੁਸੀਂ ਘਰੇਲੂ ਖਾਨਾ ਜੰਗੀ ਵੀ ਕਹਿ ਸਕਦੇ ਹੋ, ਕਿਉਂਕਿ ਦੋਨੋਂ ਪਾਸੇ ਅਫਗਾਨ ਨੇ, ਭਾਵੇਂ ਉਹਨਾਂ ਦੇ ਪਿੱਛੇ ਇੰਡੀਅਨ ਆਪਣੇ ਇੰਟਰਸਟ ਦੇ ਲਈ ਜਿਹੜੇ ਨੇ ਉਹਨਾਂ ਨੂੰ ਪ੍ਰਵੋਕ ਵੀ ਕਰ ਰਹੇ ਨੇ, ਉਹਨਾਂ ਦੇ ਸ਼ਰੀਕ ਵੀ ਬਣੇ ਹੋਏ ਨੇ, ਉਹਨਾਂ ਦੇ ਸਹਿਯੋਗੀ ਨੇ। ਅਮਰੀਕਾ ਨੇ ਆਪਣਾ ਇੰਟਰਸਟ ਪਾਲਿਆ, ਪਰ ਤੁਸੀਂ ਮਾਈਨੋਰਿਟੀਜ਼ ਨੂੰ, ਭਾਵੇਂ ਸਿੱਖ ਨੇ ਜਾਂ ਹਿੰਦੂ ਨੇ, ਜਿਹੜੇ ਆਲਰੇਡੀ ਉੱਥੇ ਤੰਗਦਸਤੀ ਦੀ ਹਾਲਤ 'ਚ ਨੇ, ਉਹਨਾਂ ਨੂੰ ਤੁਸੀਂ ਐਜ਼ ਏ ਹਿਊਮਨ ਸ਼ੀਲਡ ਬਣਾ ਰਹੇ ਹੋ। ਇਹ ਹਿਊਮਨ ਸ਼ੀਲਡ ਬਣਾਉਣਾ, ਬਹੁਤ ਵਾਰ ਹਿਊਮਨ ਸ਼ੀਲਡ ਟਰਮ ਹੁੰਦਾ ਹੈ ਕਿ ਵੀ ਜਦੋਂ ਕਿਸੇ ਥਾਂ ਦੇ ਉੱਤੇ ਕੋਈ ਜਿਹੜਾ ਦਹਿਸ਼ਤਗਰਦ ਹੈ ਜਾਂ ਕੋਈ ਡਾਕੂ ਹੈ, ਉਹਨੇ ਪੋਜੀਸ਼ਨ ਲਈ, ਪੁਲਿਸ ਕਰਦੀ ਸੀ ਕਿ ਉਹਨਾਂ ਦੇ ਹੀ ਘਰ ਦਾ ਬੰਦਾ ਕੋਈ ਚੁੱਕ ਲਿਆ, ਭਰਾ ਚੁੱਕ ਲਿਆ, ਉਹਨੂੰ ਅੱਗੇ ਕਰ ਲਿਆ, ਅੱਗੇ ਕਰ ਕਰਕੇ ਉਹਨੂੰ ਤੋੜ ਰਹੇ ਨੇ, ਔਰ ਉਹਨੂੰ ਅੰਦਰ ਵਾਲੇ ਨੂੰ ਕਹਿ ਰਹੇ ਨੇ ਕਿ ਬਈ ਤੂੰ ਕਰਦੇ ਸਰੈਂਡਰ, ਅਤੇ ਜੇ ਉਹ ਗੋਲੀ ਚਲਾਏਗਾ ਤਾਂ ਉਹਦਾ ਮਰੇਗਾ। ਇਹਦੇ ਤੋਂ ਹਿਊਮਨ ਸ਼ੀਲਡ ਆਇਆ। ਔਰ ਮੈਨੂੰ ਇਹ ਲੱਗ ਰਿਹਾ ਹੈ ਕਿ ਵੀ ਇਹ ਬਿਲਕੁਲ ਕਲੈਪਸ ਹੋਣ ਤੋਂ ਬਾਅਦ ਇਹਨਾਂ ਨੇ ਸਿੱਖਾਂ ਨੂੰ ਜਿਹੜਾ ਉਹ ਸ਼ੀਲਡ ਬਣਾ ਲਿਆ ਕਿ ਵੀ ਤੁਸੀਂ ਅੱਗੇ ਕਰੋ, ਉਹਨਾਂ ਨੂੰ ਵਰਤੋ। ਫਿਰ ਕੱਲ ਨੂੰ ਕੋਈ ਆਪੇ ਹੀ ਇਹਨਾਂ ਦੀਆਂ ਏਜੰਸੀਆਂ ਸਿੱਖਾਂ ਦਾ ਨੁਕਸਾਨ ਕਰਕੇ ਕਹਿਣਗੀਆਂ ਦੇਖੋ ਜੀ ਤਾਲਿਬਾਨ ਨੇ ਕਰ ਦਿੱਤਾ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਆਪਣੇ ਭੈਣ ਭਰਾਵਾਂ ਨੂੰ ਵੀ ਕਿ ਭਾਈ ਇਹਨਾਂ ਰਿਊਮਰਸ ਤੋਂ ਵੀ ਸੁਚੇਤ ਰਹੋ, ਫੇਕ ਸਟੋਰੀਜ਼ ਤੋਂ ਵੀ ਬਚੋ, ਔਰ ਹਕੀਕਤ ਦੀ ਤਹਿ ਤੱਕ ਪਹੁੰਚ ਕੇ ਫਿਰ ਹੀ ਕੋਈ ਬਿਆਨਬਾਜ਼ੀਆਂ ਕਰੋ। ਐਵੇਂ ਫੋਕੀ ਸ਼ੋਹਰਤ ਲੈਣ ਦੇ ਲਈ ਇੱਕ ਬਿਆਨ ਦਿੰਦਾ, ਦੂਜਾ ਵੀ ਮੱਖੀ ਤੇ ਮੱਖੀ ਮਾਰ ਦਿੰਦਾ। ਇਸ ਤਰ੍ਹਾਂ ਅਸੀਂ ਆਪਣਾ ਵੀ ਨੁਕਸਾਨ ਕਰਦੇ ਹਾਂ, ਸਾਡਾ ਜਿਹੜਾ ਕ੍ਰੈਡੀਬਿਲਿਟੀ ਵੀ ਹਰਟ ਹੁੰਦੀ ਹੈ, ਔਰ ਉਹਦੇ ਨਾਲ ਨਾਲ ਮੈਂ ਸਮਝਦਾ ਵੀ ਅਸੀਂ ਆਪਣੇ ਅਫਗਾਨ ਸਿੱਖ ਭੈਣਾਂ ਭਰਾਵਾਂ ਦਾ ਵੀ, ਔਰ ਆਪਣੇ ਉੱਥੇ ਜਿਹੜੇ ਸਾਡੇ ਇਤਿਹਾਸਕ ਮੁਕਾਮ ਨੇ, ਉਹਨਾਂ ਦਾ ਵੀ ਅਸੀਂ ਨੁਕਸਾਨ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਮਿਸਟਰ ਐਨ.ਵੀ. ਰਮਨ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਿਊਮਨ ਰਾਈਟਸ ਵਾਇਓਲੇਸ਼ਨ ਪੁਲਿਸ ਥਾਣੇ ਵਿੱਚ ਹੁੰਦੀਆਂ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਜੇ ਪਹਿਰੇਦਾਰ ਹੀ ਘਰ ਨੂੰ ਲੁੱਟਣ ਤੇ ਆ ਜਾਏ ਤੇ ਉਸ ਘਰ ਨੂੰ ਕੋਈ ਬਚਾ ਨਹੀਂ ਸਕਦਾ। ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਣ ਤੇ ਆ ਜਾਏ ਤੇ ਪੁੱਤ ਨੂੰ ਕੋਈ ਨਹੀਂ ਬਚਾ ਸਕਦਾ। ਤੇ ਜੇ ਵਾੜ ਜਿਹੜੀ ਹੈ ਉਹੀ ਖੇਤ ਨੂੰ ਖਾਣ ਲੱਗ ਜਾਏ, ਵਾੜ ਤਾਂ ਤੁਸੀਂ ਲਾਉਂਦੇ ਹੋ ਕਿ ਖੇਤ ਦੀ ਹਿਫਾਜ਼ਤ ਹੈ,
ਫਿਰ ਉਸ ਖੇਤ ਨੂੰ ਕੋਈ ਕੌਣ ਨਹੀਂ ਬਚਾ ਬਚਾ ਸਕਦਾ? ਹੁਣ ਜਦੋਂ ਅਸੀਂ ਸਿਵਲਾਈਜ਼ਡ ਸੁਸਾਇਟੀਜ਼ ਦੇ ਨਾਂ ਥੱਲੇ ਰੂਲ ਆਫ ਦਾ ਲਾਅ ਵਾਲੀਆਂ ਸੁਸਾਇਟੀਜ਼ ਬਣਾਈਆਂ, ਕਾਨੂੰਨ ਬਣਾਏ, ਕਾਨੂੰਨ ਕੋਡ ਬਣੇ, ਫਿਰ ਉਸ ਨੂੰ ਬਣਾਉਣ ਵਾਲੇ ਚੁਣਨੇ, ਡੈਮੋਕ੍ਰੇਸੀ ਆਈ, ਫਿਰ ਜਿਨ੍ਹਾਂ ਨੇ ਬਣਾ ਕੇ ਲਾਗੂ ਕਰਨੇ ਨੇ ਐਗਜ਼ੈਕਟਿਵ ਆਈ, ਜੀ ਫਿਰ ਜੇ ਕਿਸੇ ਵੀ ਸਿਟੀਜ਼ਨ ਦੇ ਬੇਸਿਕ ਜਿਹੜੇ ਨੇ ਉਸ ਨੂੰ ਪ੍ਰੋਬਲਮ ਹੁੰਦੀ ਹੈ, ਉਸ ਦੇ ਕੋਈ ਰਾਈਟ ਵਾਇਓਲੇਟ ਹੁੰਦੇ ਨੇ ਤੇ ਉਹ ਜਾਂ ਉਸ ਨਾਲ ਧੱਕਾ ਹੁੰਦਾ ਹੈ, ਉਹ ਪੁਲਿਸ ਸਟੇਸ਼ਨ ਬਣਾਏ, ਉਹਨਾਂ ਨੇ ਥਾਣਿਆਂ 'ਚ ਜਾਣਾ ਹੈ, ਰਿਪੋਰਟ ਕਰਨੀ ਹੈ, ਜਾਂ ਉਹਨਾਂ ਨੇ ਪੁਲਿਸ ਨੂੰ ਐਜ਼ ਏ ਸਿਕਿਉਰਿਟੀ ਉਹ ਸਮਝਦੇ ਨੇ, ਕਿਉਂਕਿ ਕਿਸੇ ਵੀ ਸਟੇਟ ਦੀ ਮੁੱਢਲੀ ਜ਼ਿੰਮੇਵਾਰੀ, ਬਾਕੀ ਸਭ ਚੀਜ਼ਾਂ ਬਾਅਦ 'ਚ ਹੁੰਦੀਆਂ ਨੇ, ਜੀ ਉਹ ਹੁੰਦਾ ਹੈ ਸੇਫਟੀ ਐਂਡ ਸਿਕਿਉਰਿਟੀ। ਸਿਕਿਉਰਿਟੀ ਔਰ ਜਦੋਂ ਵੀ ਅਸੀਂ ਕਿਸੇ ਸਿਵਲਾਈਜ਼ ਸੁਸਾਇਟੀ ਦੀ ਗੱਲ ਕਰਦੇ ਹਾਂ, ਪਹਿਲੇ ਦੋ ਫੈਕਟਰ ਹੁੰਦੇ ਨੇ, ਸੇਫਟੀ ਐਂਡ ਸਿਕਿਉਰਿਟੀ, ਜੀ। ਫਿਰ ਸਿਸਟਮ ਹੁੰਦਾ ਹੈ ਕਿ ਰੋਟੀ, ਕੱਪੜਾ, ਮਕਾਨ, ਔਰ ਉਸ ਸਾਰੇ ਦਾ ਫਿਰ ਅਲਟੀਮੇਟ ਸਾਰੀਆਂ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਜਵਾਬਦੇਹ ਹੁੰਦੀਆਂ ਨੇ ਜੁਡੀਸ਼ਰੀ ਨੂੰ, ਜਸਟਿਸ, ਅਦਲ, ਨਿਆਂ। ਔਰ ਜ਼ਾਹਰ ਹੈ ਕਿ ਵੀ ਜਿਹੜਾ ਜਸਟਿਸ ਦੇ ਸਭ ਤੋਂ ਉੱਪਰ ਕੁਰਸੀ ਤੇ ਬੈਠਦਾ ਹੈ ਉਸ ਨੂੰ ਮੁਨਸਫ ਕਿਹਾ ਜਾਂਦਾ ਸੀ, ਹੁਣ ਜੱਜ ਕਿਹਾ ਜਾਂਦਾ ਹੈ, ਜੀ ਜਸਟਿਸ ਕਿਹਾ ਜਾਂਦਾ ਹੈ, ਉਸ ਦੇ ਉੱਤੇ ਚੀਫ ਜਸਟਿਸ ਹੁੰਦਾ ਹੈ। ਔਰ ਇੱਕ ਪੰਜਾਬੀ ਦੀ ਰੁਬਾਈ ਕਿਸੇ ਜ਼ਮਾਨੇ ਜਿਹਦੀ ਇੱਕ ਲਾਈਨ ਹੀ ਮੈਨੂੰ ਯਾਦ ਹੈ ਕਿ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਕਰਦਾ ਉਹਨੂੰ ਇੱਥੇ ਵੀ ਲਾਹਨਤ ਹੈ, ਉਹਨੂੰ ਉੱਥੇ ਵੀ ਲਾਹਨਤ ਹੈ। ਸੋ ਮਤਲਬ ਸੁਸਾਇਟੀ ਦਾ ਕ੍ਰਾਈਟੇਰੀਆ ਜਿਹੜਾ ਉਹ ਅਦਲ ਹੈ, ਬਿਲਕੁਲ। ਔਰ ਜਿਹੜਾ ਜੱਜ ਦੀ ਕੁਰਸੀ ਤੇ ਬੈਠਦਾ ਹੈ, ਇਸੇ ਲਈ ਤੁਸੀਂ ਦੇਖੋਗੇ ਕਿ ਅਦਾਲਤਾਂ ਦੇ ਵਿੱਚ ਜਿਹੜਾ ਸਿੰਬਲ ਹੁੰਦਾ ਹੈ ਜੁਡੀਸ਼ਰੀ ਦਾ, ਉਹ ਤਰਾਜੂ ਹੁੰਦਾ ਹੈ, ਜੀ ਔਰ ਉਹ ਤਰਾਜੂ ਤਕੜੀ, ਜਿਹਦਾ ਮਤਲਬ ਹੁੰਦਾ ਹੈ ਕਿ ਉਹਨੇ ਬੈਲੈਂਸ ਰੱਖਣਾ ਹੈ। ਜੀ ਉਹ ਇਨਸਾਫ ਦਾ ਤਰਾਜੂ ਅਸੀਂ ਕਹਿੰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਮੈਂ ਇਨਸਾਫ ਦੇ ਤਰਾਜੂ 'ਚ। ਔਰ ਇਸ ਸਾਰੇ ਸਿਸਟਮ 'ਚ ਗੱਲ ਉੱਥੇ ਕੀ ਆ ਕੇ ਖਲੋਂਦੀ ਹੈ ਕਿ ਭਾਈ ਅਲਟੀਮੇਟਲੀ ਜੁਡੀਸ਼ਰੀ ਦਾ ਕੀ ਰੋਲ ਹੋਏਗਾ। ਜੁਡੀਸ਼ਰੀ ਜਿਹੜੀ ਹੈ ਉਹ ਕਾਨੂੰਨ ਬਣਾ ਤਾਂ ਨਹੀਂ ਸਕਦੀ, ਕਾਨੂੰਨ ਨੂੰ ਇੰਟਰਪ੍ਰੀਟ ਕਰਦੀ ਹੈ, ਜੀ ਪਰ ਜਦੋਂ ਕਾਨੂੰਨ ਬਣ ਜਾਂਦਾ ਹੈ, ਬਣ ਗਏ, ਔਰ ਅੱਜ ਵੀ ਜੋ ਅਸੀਂ ਦੇਖ ਰਹੇ ਹਾਂ ਕਿ ਹੁਣ 127ਵੀਂ ਕਿ 128ਵੀਂ ਅਮੈਂਡਮੈਂਟ ਇੰਡੀਅਨ ਪਾਰਲੀਮੈਂਟ ਨੇ ਕੀਤੀ ਹੈ ਕਿ OBC ਨੂੰ ਸਪੈਸ਼ਲ ਰਿਜ਼ਰਵੇਸ਼ਨ ਜਾਰੀ ਰੱਖੀ ਜਾਏਗੀ, ਔਰ ਉਹਦੇ ਤੇ ਬੜੇ ਬੜੇ ਕ੍ਰੈਡਿਟ ਲੈ ਰਹੇ ਨੇ ਯੂਨੈਨਿਮਸਲੀ। ਹਾਲਾਂ ਸੀ ਜੀ ਭਾਰਤੀ ਪਾਰਲੀਮੈਂਟ ਦਾ ਇਹ ਸੈਸ਼ਨ ਪੈਗਾਸਸ ਨੂੰ ਲੈ ਕੇ ਜਿਹੜੀ ਆਪੋਜੀਸ਼ਨ ਹੈ ਉਹ ਪੈਰਲਲ ਲਾ ਰਹੀ ਹੈ ਪਾਰਲੀਮੈਂਟ, ਔਰ ਉਹਨਾਂ ਨੇ ਬਾਈਕਾਟ ਕੀਤਾ ਹੈ, ਲੇਕਿਨ ਉਹ ਭੁੱਲ ਭੱਲ ਗਿਆ। ਔਰ ਉਹਨਾਂ ਦਾ ਵੀ ਇਹ ਸੀ ਕਿ ਜੀ ਪੈਗਾਸਸ ਵੀ ਫਾਰਮਰ, ਪਰ ਹੁਣ ਇਸ ਇਸ਼ੂ ਦੇ ਉੱਤੇ ਕਿ ਜੀ ਉਹ ਰਿਜ਼ਰਵੇਸ਼ਨ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰ ਰਹੇ ਨੇ, 127ਵੀਂ ਅਮੈਂਡਮੈਂਟ, 127 ਵਾਰ ਭਾਰਤੀ ਆਇਨ ਜਿਹੜਾ ਸਭ ਤੋਂ ਵੱਡਾ ਦੁਨੀਆ ਦੇ ਕਨਸਟੀਟਿਊਸ਼ਨ ਦੀ ਨਕਲ ਮਾਰ ਕੇ ਬਣਾਇਆ ਹੋਇਆ, ਉਹਦੀ ਅਮੈਂਡਮੈਂਟ ਦੀ ਗੱਲ ਹੋ ਰਹੀ ਹੈ। ਲੇਕਿਨ ਹੁਣ ਗੱਲ ਅਲਟੀਮੇਟਲੀ ਜਿਹੜਾ ਜੱਜ ਦੀ ਕੁਰਸੀ ਤੇ ਬੈਠਾ ਹੈ, ਬਿਲਕੁਲ ਇੰਟਰਪ੍ਰੀਟ ਤਾਂ ਉਹਨੇ ਕਰਨਾ ਹੈ। ਹੁਣ ਜੋ ਉੱਥੇ ਚੱਲ ਰਿਹਾ ਹੈ ਭਾਰਤ ਦੇ ਵਿੱਚ, ਗੁੰਡਾਗਰਦੀ ਦਾ ਰਾਜ, ਕ੍ਰਿਮੀਨਲਸ ਪਾਰਲੀਮੈਂਟ 'ਚ ਬੈਠੇ ਨੇ ਜਿਹੜੇ ਲਾਅ ਬਣਾਉਣ ਵਾਲੇ ਨੇ ਜਾਂ ਅਮੈਂਡਮੈਂਟਸ ਕਰਨ ਵਾਲੇ ਨੇ, ਕਰਪਟ ਬਿਊਰੋਕਰੇਸੀ ਹੈ, ਜਿਹੜੀਆਂ ਏਜੰਸੀਆਂ CBI ਜਾਂ ਇਨਕਮ ਟੈਕਸ ਜਾਂ NSA ਸਿਕਿਉਰਿਟੀ ਏਜੰਸੀ, ਉਹ ਸਾਰੀਆਂ ਬੈਕਐਂਡ ਕਾਲ ਤੇ ਨੇ, ਜਿਹੜੀ ਮਿਨਿਸਟਰੀ ਰੂਲ ਕਰ ਰਹੀ ਹੈ, ਜਿਹਦੇ ਮਰਜ਼ੀ ਮਗਰ ਪਾ ਦਿੰਦੇ ਨੇ, ਜਿਵੇਂ ਕੁੱਤੇ ਨੂੰ ਪਾਇਆ ਜਾਂਦਾ ਨਾ, ਹੁਸ਼ ਕਰਕੇ ਪੈ ਜਾ ਉਹਦੇ ਮਗਰ, ਜਿਹੜਾ ਉਹਨਾਂ ਨੂੰ ਲੱਗਦਾ ਕਿ ਵੀ ਉਹਨਾਂ ਦੇ ਜਿਹੜਾ ਉਹ ਗੱਲ ਮੁਤਾਬਕ ਨਹੀਂ ਚੱਲਦਾ। ਤੇ ਇਨ ਦਾ ਐਂਡ ਜੁਡੀਸ਼ਰੀ 'ਚ ਹਾਲ ਕੀ ਹੈ, ਉਹ ਅਸੀਂ ਹਾਈਐਸਟ ਜੁਡੀਸ਼ਰੀ ਜੇ ਸੁਪਰੀਮ ਕੋਰਟ ਦੀ ਗੱਲ ਕਰੀਏ ਤੇ ਫਿਰ ਪਿਛਲੇ 2-3 ਸਾਲ 'ਚ ਉਹ ਮਾਮਲਾ ਬਾਬਰੀ ਮਸਜਿਦ ਦਾ ਹੋਏ, ਉਹ ਟ੍ਰਿਪਲ ਤਲਾਕ ਦਾ ਹੋਏ, ਉਹ ਕਸ਼ਮੀਰ 'ਚ ਆਰਟੀਕਲ 370 ਖਤਮ ਕਰਨ ਦੇ 2 ਸਾਲ ਹੋ ਗਏ ਨੇ, ਉੱਤੇ ਪਲੱਥਾ ਮਾਰ ਕੇ ਬੈਠੇ ਆ। ਕਿੰਨੀਆਂ ਪਬਲਿਕ ਇੰਟਰਸਟ ਲਿਟੀਗੇਸ਼ਨ, ਹੰਡਰਡਸ ਆਫ them, ਉਸ ਦੇ ਉੱਤੇ ਕੋਈ ਸੁਣਵਾਈ ਨਹੀਂ ਹੈ। ਹੁਣ ਇਸ ਸਭ ਦੇ ਚੱਲਦੇ ਆ, ਜੇ ਕੋਈ ਚੀਫ ਜਸਟਿਸ ਕਿਸੇ ਮੁਲਕ ਦੇ ਸੁਪਰੀਮ ਕੋਰਟ ਦਾ, ਭਾਰਤ ਦੇ ਕੰਟੈਕਸਟ 'ਚ ਅਸੀਂ ਦੇਖ ਰਹੇ ਹਾਂ ਮਿਸਟਰ NV ਰਮਨ, ਉਹ ਜੇ ਇੱਕ ਆਪਣੀ ਪਬਲਿਕ ਤਕਰੀਰ ਦੇ ਵਿੱਚ ਕਹਿੰਦਾ ਹੈ, ਔਰ ਇਹ ਮੌਕਾ ਜਿਹੜਾ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਇੱਕ ਫੰਕਸ਼ਨ ਦੇ ਵਿੱਚ ਵਿਗਿਆਨ ਭਵਨ ਦੇ ਵਿੱਚ ਉਹਨਾਂ ਨੇ ਐਡਰੈਸ ਕਰਦਿਆਂ ਕਿਹਾ, ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਰਤ ਦੇ ਵਿੱਚ ਕਿਸ ਹੱਦ ਤੱਕ ਡੀਜਨਰੇਸ਼ਨ ਲਫ਼ਜ਼ ਵੀ ਛੋਟਾ ਹੈ, ਕਿੰਨੀ ਵੱਡੀ ਗੁੰਡਾਗਰਦੀ ਹੈ। ਔਰ ਜਦੋਂ ਅਸੀਂ ਪੁਲਿਸ ਜਾਂ ਪੁਲਿਸ ਥਾਣਿਆਂ ਵੱਲ ਦੇਖਦੇ ਹਾਂ, ਮੈਂ ਤਾਂ ਅਕਸਰ ਟਰਮ ਹੀ ਜਿਹੜਾ ਗੁੰਡਾਜ਼ ਇਨ ਯੂਨੀਫਾਰਮ, ਫਰਕ ਇੰਨਾ, ਇੱਕ ਗੁੰਡੇ ਨੇ, ਸਟਰੀਟ ਗੁੰਡੇ ਨੇ,
ਇੱਕ ਉਹ ਨੇ ਜਿਨ੍ਹਾਂ ਨੇ ਯੂਨੀਫਾਰਮ ਪਾਈ ਹੋਈ ਹੈ, ਉਹ ਗੁੰਡਾਗਰਦੀ ਕਰਨ ਲਈ ਯੂਨੀਫਾਰਮ ਦੇ ਪੈਸੇ ਵੀ ਸਰਕਾਰ ਤੋਂ ਲੈਂਦੇ ਨੇ, ਤਨਖਾਹ ਤੇ ਲੈਂਦੇ ਹੀ ਲੈਂਦੇ ਨੇ। ਔਰ ਫਿਰ ਸਿਟੀਜ਼ਨਸ ਦੀ ਕੀ ਲੁੱਟ ਕਸੁੱਟ ਹੁੰਦੀ ਹੈ ਉਹਦੇ ਬਾਰੇ ਇੱਕ ਉੱਥੋਂ ਦੇ ਸਿਸਟਮ ਬਾਰੇ ਇੱਕ ਆਇਆ ਜਾਂਦਾ ਕਿ ਇੱਕ ਗਰੀਬ ਵਿਚਾਰਾ ਮਰਾਸੀ ਜਿਹਦੇ ਘਰ 'ਚ ਚੋਰੀ ਹੋ ਗਈ ਔਰ ਉਹ ਥਾਣੇ ਰਿਪੋਰਟ ਕਰਾਉਣ ਪਹੁੰਚਿਆ, ਉਹਦੇ ਹੱਥ 'ਚ ਇੱਕ ਪਤੀਲਾ ਫੜਿਆ ਹੋਇਆ ਤੇ ਉਹਨੂੰ ਉਹ ਪੁਲਿਸ ਵਾਲਾ ਕਹਿੰਦਾ ਦੱਸ ਮਰਾਸੀਆ ਤੇਰਾ ਕੀ ਕੀ ਚੋਰੀ ਹੋਇਆ? ਕਹਿੰਦਾ ਲਿਖੋ ਜੀ ਇੱਕ ਪਤੀਲਾ। ਫਿਰ ਉਹਨੇ ਜੋ ਲਿਖਾਇਆ ਉਹ ਕਹਿੰਦਾ ਪਤੀਲਾ ਤਾਂ ਆ ਤੇਰੇ ਕੋਲ ਹੈ, ਕਿਵੇਂ ਚੋਰੀ ਹੋਇਆ? ਕਹਿੰਦੇ ਇਹ ਤੁਸੀਂ ਲੈ ਜਾਣਾ। ਸੋ ਮਤਲਬ ਇਹ ਹੈ ਕਿ ਵੀ ਉਸ ਸਿਸਟਮ ਦੇ ਬਾਰੇ ਇਹ ਗੱਲ ਭਾਵੇਂ ਲਾਈਟਰ ਵੇਂਚ ਹੈ ਬਟ ਇਹ ਬਿਹੇਵੀਅਰ ਤਾਂ ਸ਼ੋ ਕਰਦਾ ਕਿ ਵੀ ਹੁਣ ਇੱਥੇ ਤੁਸੀਂ ਟ੍ਰੈਫਿਕ 'ਚ ਜਿਹੜਾ ਤੁਸੀਂ ਜਾ ਰਹੇ ਹੋ, ਤੁਹਾਡੀ ਗੱਡੀ ਖਰਾਬ ਹੋ ਜਾਂਦੀ ਹੈ, ਤੁਸੀਂ ਸਾਈਡ ਤੇ ਪੁੱਲ ਕਰਨਾ ਨਹੀਂ ਕਰ ਸਕਦੇ, ਵਿਦਿਨ ਮਿੰਟਸ ਤੁਹਾਡੇ ਕੋਲ ਪੁਲਿਸ ਦੀ ਗੱਡੀ ਆ ਜਾਂਦੀ ਹੈ, ਤੁਸੀਂ ਸਿਕਿਉਰ ਮਹਿਸੂਸ ਕਰਦੇ ਹੋ। ਇੱਥੇ ਪੁਲਿਸ ਨੂੰ ਦੇਖ ਕੇ ਤੁਹਾਡੀ ਜਾਂਚ ਜਾਣ ਪੈਂਦੀ ਹੈ ਕਿ ਭਾਈ ਹੁਣ ਇਹ ਟੋ ਵੀ ਕਰਾ ਦੇਗਾ, ਇਹ ਛੱਡ ਵੀ ਦੇਗਾ। ਤੇ ਉੱਥੋਂ ਦੇ ਸਿਸਟਮ 'ਚ ਨਾ ਜੀ ਉਦੋਂ ਜਦੋਂ ਪੁਲਿਸ ਨੂੰ ਕੋਈ ਕਾਲ ਵੀ ਕਰੇਗਾ ਉਹ ਸਭ ਤੋਂ ਪਹਿਲਾਂ ਆਪਣੇ ਅੱਧੇ ਕੁ ਪੈਸੇ ਜਰਾਬ 'ਚ ਲਗਾਉਂਦਾ, ਇਹ ਕਹਿੰਦਾ ਇਹਨੇ ਤਾਂ ਮੇਰਾ ਬਟੂਆ ਤਾਂ ਖੋਹ ਲੈਣਾ ਤੇ ਹੋਰ ਵੀ ਪਤਾ ਨਹੀਂ ਘੜੀ ਵੀ ਲਵਾ ਲੈਣੀ, ਉਹ ਚੀਜ਼ਾਂ ਬਚਾਉਣ ਦੀ ਕੋਸ਼ਿਸ਼ ਕਰਦਾ ਵੀ ਇਹ। ਹੁਣ ਇਹ ਗੱਲ ਭਾਰਤ ਦਾ ਚੀਫ ਜਸਟਿਸ ਕਹਿ ਰਿਹਾ ਹੈ ਇਸ ਫੰਕਸ਼ਨ ਦੇ ਵਿੱਚ ਜਿਹਦਾ ਮੈਂ ਜ਼ਿਕਰ ਕੀਤਾ, ਨੈਸ਼ਨਲ ਲੀਗਲ ਸਰਵਿਸ ਅਥਾਰਟੀਜ਼, ਔਰ ਉਹਦੀ ਹੈਡਲਾਈਨ ਉਹਨਾਂ ਦੇ ਆਪਣੇ ਮੀਡੀਆ ਨੇ ਇਹ ਬਣਾਈ ਹੈ, ਥ੍ਰੈਟ ਟੂ ਹਿਊਮਨ ਰਾਈਟਸ is highest in police stations। ਹੁਣ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਰਿਪੋਰਟਾਂ ਨੇ ਦੁਨੀਆ ਦੀਆਂ ਕਿ ਉੱਥੇ ਇਹ ਹੋ ਰਿਹਾ। ਉਹਨੇ ਕਿਹਾ ਵੀ ਇਹ ਚੀਫ ਜਸਟਿਸ ਕਹਿ ਰਿਹਾ ਕਿ ਜੇ ਭਾਰਤ ਦੇ ਵਿੱਚ ਕਿਤੇ ਸਭ ਤੋਂ ਜ਼ਿਆਦਾ ਹਿਊਮਨ ਰਾਈਟਸ ਵਾਇਲੇਟ ਹੁੰਦੇ ਨੇ ਤੇ ਉਹ ਥਾਣੇ ਨੇ, ਪੁਲਿਸੀਆਂ ਨੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਜਮਹੂਰੀਅਤ। ਔਰ ਉਹਨੇ ਕਿਹਾ ਚੀਫ ਜਸਟਿਸ ਆਫ ਇੰਡੀਆ NV Ramana on Sunday said police stations pose the highest threat to human rights। ਇਹੀ ਨਹੀਂ, ਉੱਥੋਂ ਉਹਨਾਂ ਨੇ ਕਿਹਾ ਸਭ ਤੋਂ ਵੱਡਾ ਖਤਰਾ ਹਿਊਮਨ ਰਾਈਟਸ ਦਾ ਪੁਲਿਸ ਸਟੇਸ਼ਨ ਵਾਲਿਆਂ ਤੋਂ ਹੈ, ਐਂਡ ਡਿਗਨਿਟੀ ਵਿਚ ਆਰ ਸੈਕਰੋਸੈਂਕਟ, ਕਿ ਵੀ ਜਿਹੜੀ ਅਣਖ ਹੈ, ਡਿਗਨਿਟੀ ਇਨਸਾਨੀ ਵਕਾਰ ਹੈ ਔਰ ਮੁਲਕੀ ਹੱਕ ਨੇ ਜਿਹੜੇ ਬੜੇ ਪਵਿੱਤਰ ਨੇ, ਉਹਨਾਂ ਨੂੰ ਜੇ ਸਭ ਤੋਂ ਜ਼ਿਆਦਾ ਖਤਰਾ ਹੈ ਤੇ ਉਹ ਪੁਲਿਸ ਸਟੇਸ਼ਨਸ ਤੋਂ ਹੈ। ਦਾ ਥ੍ਰੈਟ ਟੂ ਹਿਊਮਨ ਰਾਈਟਸ ਐਂਡ ਬੋਡੀਲੀ ਇੰਟੈਗ੍ਰਿਟੀ ਇਜ਼ ਦਾ ਹਾਈਐਸਟ ਇਨ ਪੁਲਿਸ ਸਟੇਸ਼ਨਸ, ਗੋਇੰਗ ਬਾਈ ਰੀਸੈਂਟ ਰਿਪੋਰਟਸ even the privileged are not spared third degree treatment, the chief justice said। ਕੱਲਾ ਇਹ ਨਹੀਂ ਕਿ ਲੁੱਟ ਖਸੁੱਟ ਰਿਪੋਰਟ ਲਿਖਾਉਣ ਲਈ ਤੁਸੀਂ ਪੈਸੇ ਦੇਣੇ ਨੇ, ਇਹ ਕਹਿ ਰਹੇ ਨੇ ਚੀਫ ਜਸਟਿਸ ਕਿ ਜਿਹੜੇ ਲੋਕ ਮਾਣ ਤਾਣ ਵੀ ਰੱਖਦੇ ਨੇ ਸੁਸਾਇਟੀ 'ਚ ਉਹਨਾਂ ਨੂੰ ਵੀ ਜਾਂਦਿਆਂ ਲੰਮਾ ਪਾ ਕੇ ਥਰਡ ਡਿਗਰੀ ਸ਼ੁਰੂ ਕਰਦੇ ਨੇ। ਔਰ ਮੈਂ ਇਹਦੇ ਤੇ ਉਹ ਸਾਡੇ ਇੱਕ ਦੋਸਤ ਜਿਹੜੇ ਫੁੱਲ ਆਫ ਫਨ ਵੀ ਨੇ ਔਰ ਹਕੀਕਤ ਵੀ, ਉਹ ਕਹਿੰਦਾ ਜੀ ਮੇਰਾ ਤੋਤਾ ਜਿਹੜਾ ਉਹ ਮਤਲਬ ਮੈਂ ਕਿਤੇ ਜਾਣਾ ਸੀ ਤੇ ਮੇਰਾ ਦੋਸਤ ਕਹਿੰਦਾ ਇੱਕ ਥਾਣੇਦਾਰ ਸੀ ਤੇ ਮੈਂ ਉਹਨੂੰ ਕਿਹਾ ਕਿ ਵੀ ਚੱਲ ਤੂੰ ਤਾਂ ਇੱਥੇ ਸਾਰਾ ਦਿਨ ਹੋਣਾ, ਮੈਂ ਦੂਰ ਜਾਣਾ ਸੀ ਤੇ ਉਹਦੇ ਰੱਖਤਾ। ਕਹਿੰਦਾ ਕਿ ਵੀ ਉਹ ਜਦੋਂ ਮੈਂ ਆਇਆ ਹਫ਼ਤੇ, ਤੁਸੀਂ ਹੱਸਣਾ ਸ਼ੁਰੂ ਕਰਤਾ ਪਹਿਲਾਂ, ਹਫ਼ਤੇ ਕੁ ਬਾਅਦ, ਤੇ ਕਹਿੰਦਾ ਵੀ ਮੈਂ ਆਪਣਾ ਤੋਤਾ ਵਾਪਸ ਲਿਆ ਤੇ ਲਿਆ ਕੇ ਜਦੋਂ ਉਹਨੂੰ ਮੈਂ ਟੰਗਿਆ ਤੇ ਕਹਿੰਦਾ ਤੋਤਾ ਕਹਿੰਦਾ ਲੰਮੇ ਪਾ ਕੇ ਕੁੱਟੋ, ਲੰਮੇ ਪਾ ਕੇ ਕੁੱਟੋ। ਉਹ ਹੁਣ ਉੱਥੇ ਥਾਣੇ ਰਹਿੰਦੇ ਆ, ਜਿਹੜਾ ਬੰਦਾ ਅੰਦਰ ਆਂਦਾ ਉਹਨੂੰ ਹਦਾਇਤ ਹੀ ਥਾਣੇਦਾਰ ਇਹ ਕਰਦਾ, ਤੋਤਾ ਉਹੀ ਕਰਕੇ ਉਹੀ ਰਿਪੀਟ ਕਰ ਰਿਹਾ। ਹੁਣ ਜਦੋਂ ਚੀਫ ਜਸਟਿਸ ਕਹਿ ਰਿਹਾ ਹੈ ਕਿ ਜਿਹੜਾ ਈਵਨ ਦਾ ਪ੍ਰਿਵਿਲੇਜਡ ਆਰ ਨਾਟ ਸਪੇਅਰਡ ਥਰਡ ਡਿਗਰੀ ਟ੍ਰੀਟਮੈਂਟ, ਇਹ ਥਰਡ ਡਿਗਰੀ ਟ੍ਰੀਟਮੈਂਟ ਇਹ ਹੀ ਹੈ ਲੰਮੇ ਪਾ ਕੇ ਕੁੱਟੋ। ਔਰ ਬਾਅਦ ਦੇ ਵਿੱਚ ਫਿਰ ਜਿਹੜਾ ਕੋਈ ਪਿੱਛੇ ਜਿਹਨੂੰ ਫੜ ਕੇ ਲੈ ਗਏ ਉਹਦਾ ਆ ਜਾਂਦਾ ਹੈ, ਉਹ ਛਡਾਣ ਦਾ, ਉਹ ਫਿਰ ਸੌਦੇਬਾਜ਼ੀ ਹੁੰਦੀ ਹੈ। ਔਰ ਉਹਨਾਂ ਦੀ ਲੰਬੀ ਚੌੜੀ ਸਟੇਟਮੈਂਟ ਹੈ ਪਰ ਇਹਦਾ ਜਿਸਟ ਇਹੀ ਹੈ ਕਿ ਭਾਰਤ ਦੇ ਵਿੱਚ ਹਿਊਮਨ ਰਾਈਟਸ ਔਰ ਹਿਊਮਨ ਡਿਗਨਿਟੀ ਨੂੰ ਜੇ ਕੋਈ ਸਭ ਤੋਂ ਵੱਡਾ ਖਤਰਾ ਹੈ ਤੇ ਉਹ ਪੁਲਿਸ ਥਾਣਿਆਂ ਦੇ ਵਿੱਚ ਹੈ। ਹੁਣ ਭਾਈ ਗੁਰਦਾਸ ਜੀ ਦੀ ਉਸ ਵਾਰ ਵੱਲ ਧਿਆਨ ਦਿਓ ਜਿਹਦਾ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਵੀ ਇਸ ਸਿਸਟਮ ਤੋਂ ਅਸੀਂ ਕੀ ਲੈਣਾ ਹੈ, ਜਿੱਥੇ ਅਦਲ ਨਹੀਂ ਹੈ, ਜਿੱਥੇ ਡਿਗਨਿਟੀ ਨਹੀਂ ਹੈ, ਜਿੱਥੇ ਪਾਰਲੀਮੈਂਟ ਤੋਂ ਲੈ ਕੇ ਜੁਡੀਸ਼ਰੀ ਤੱਕ ਹਰ ਇੰਸਟੀਟਿਊਸ਼ਨ ਕਰਪਟ ਹੈ, ਜਿਹੜੀ ਹੈ ਉਹਨਾਂ ਨੇ ਡਿਗਨਿਟੀ ਦਾ ਜਲੂਸ ਕੱਢਿਆ ਹੋਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਖਾਲਿਸਤਾਨ ਦੀ ਗੱਲ ਜਦੋਂ ਹੁੰਦੀ ਹੈ, ਬਹੁਤ ਵਾਰੀ ਕਹਿਣਗੇ ਜੀ ਉੱਥੇ ਕੀ ਵੱਖਰਾ ਹੋਏਗਾ। ਮੈਂ ਕਿਹਾ ਜੀ ਵੱਖਰਾ ਇਹ ਨਹੀਂ ਹੈ ਕਿ ਕੋਈ ਤੁਸੀਂ 12-14 ਜ਼ਿਲ੍ਹਿਆਂ ਦਾ ਇੱਕ ਮੁਲਕ ਲੱਭਦੇ ਹੋ ਕਿ ਜਿਹਦਾ ਹੈਡ ਆਫ ਸਟੇਟ ਪੱਗ ਵਾਲਾ ਹੋਏਗਾ। ਉਹ ਮੈਂ ਕਿਹਾ ਉਹ ਤਾਂ ਇੰਡੀਆ ਦੇ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਹੈਡ ਆਫ ਦਾ ਸਟੇਟ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ 10 ਸਾਲ ਰਿਹਾ। ਪੰਜਾਬ ਦੇ ਵਿੱਚ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਹੁਣ ਵੀ ਅਮਰਿੰਦਰ ਸਿੰਘ ਪੱਗ ਪਤਾ ਨਹੀਂ ਕਿਸੇ ਤੋਂ ਹੀ ਬਣਾਉਂਦੇ ਹੁੰਦੇ ਸੀ, ਇਹ ਪਟਿਆਲੇ ਵਾਲੇ ਇਹਨਾਂ ਦੇ ਬੰਨਣ ਵਾਲਾ ਵੱਡਾ ਪੱਗੜ ਸਿਰ ਤੇ ਬੰਨਿਆ ਹੁੰਦਾ ਉਹਨੇ, ਪਰ ਇਹਨਾਂ ਦੇ ਕਿਰਦਾਰ ਦੇਖੋ ਕੀ ਨੇ।
ਹੁਣ ਜੇ ਇਹੀ ਕ੍ਰਾਈਟੇਰੀਆ ਹੁੰਦਾ ਫਿਰ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਸੀ ਕਿ ਜੀ ਦੇਖੋ ਪਿਛਲੇ 50 ਸਾਲ 'ਚ ਪੰਜਾਬ ਦਾ ਪੱਗਾਂ ਵਾਲੇ ਹੀ ਚੀਫ ਸਿੱਖ ਨੇ, ਕਹਿਣ ਨੂੰ ਤਾਂ ਸਿੱਖ ਨਾਂ ਨਾਲ ਵੀ ਸਿੰਘ ਲੱਗਾ ਹੋਇਆ ਹੈ, ਪਰ ਇਹ ਨਹੀਂ ਹੈ ਗੱਲ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਹ ਸਿਸਟਮ ਜਿਸ ਸਿਸਟਮ ਦੇ ਵਿੱਚ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪਰਸੂਟ ਆਫ ਹੈਪੀਨੈਸ ਹੋਏ, ਜਿੱਥੇ ਸਿਟੀਜ਼ਨ ਦੀ ਡਿਗਨਿਟੀ ਹੋਏ, ਉਸ ਇਨਸਾਨ ਨੂੰ ਇਨਸਾਨ ਸਮਝਿਆ ਜਾਏ, ਜਿੱਥੇ ਕਰਪਸ਼ਨ ਔਰ ਉਸ ਨਾਂ ਦੀ ਕੋਈ ਬੇਸ਼ੱਕ ਇਹ ਆਈਡੀਅਲ ਕਾਈਂਡ ਆਫ, ਕਈ ਕਹਿਣਗੇ ਕਿ ਜੀ ਇਹ ਜਿਵੇਂ ਉਹ ਜਦੋਂ ਰਿਪਬਲਿਕ ਦਾ ਜ਼ਿਕਰ ਉਹਨੇ ਪਲੇਟੋ ਨੇ ਕੀਤਾ, ਉਹਨੇ ਕਿਹਾ ਜੀ ਕਿ ਵੀ ਠੀਕ ਹੈ ਕਿਸ ਕਿਸਮ ਦਾ ਰਿਪਬਲਿਕ ਹੋਏ, ਫਿਲਾਸਫਰ ਕਿੰਗ, ਉਹਨੇ ਕਿਹਾ ਵੀ ਇਟ ਮੇ ਬੀ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਅਸੰਭਵ ਨਹੀਂ ਹੈ। ਸੋ ਸਾਡੀ ਸਟਰਗਲ ਖਾਲਿਸਤਾਨ ਦੀ ਮਹਿਜ਼ ਕਿਸੇ ਪੱਗ ਵਾਲੇ ਨੂੰ ਹੈਡ ਆਫ ਦਾ ਸਟੇਟ ਜਾਂ ਸਿੱਖਾਂ ਦਾ ਰਾਜ ਇਹ ਨਹੀਂ ਹੈ, ਗੱਲ ਉਹ ਸਿਸਟਮ ਹੋਏਗਾ ਜਿਸ ਸਿਸਟਮ ਦੀ ਗੱਲ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ ਜਿਉ। ਹਲੇਮੀ ਰਾਜ ਕੇ ਰੱਬ ਦੀ ਇਹ ਰਜ਼ਾ ਹੈ ਕਿ ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕਿਸੇ ਦੇ ਹਿਊਮਨ ਰਾਈਟਸ ਵਾਇਓਲੇਟ ਨਾ ਹੋਣ, ਕਿਸੇ ਨੂੰ ਕੋਈ ਬੇਇੱਜ਼ਤ ਨਾ ਕਰੇ, ਸਭ ਨੂੰ ਇਨਸਾਫ ਮਿਲੇ, ਸਭ ਸੁਖਾਲੀ ਉਠਿਆ, ਸਾਰੇ ਸੁਖੀ ਵਸਣ। ਇਹ ਸਾਡਾ ਖਾਲਿਸਤਾਨ ਦਾ ਮਾਡਲ ਹੈ ਜਿਹੜਾ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਉਸ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਦੋਂ ਇੰਪਲੀਮੈਂਟ ਕਰਾਂਗੇ ਤੇ ਦੁਨੀਆ ਦੇ ਵਿੱਚ ਜਦੋਂ ਅਸੀਂ ਰੋਲ ਮਾਡਲ ਦੀ ਗੱਲ ਕਰਦੇ ਹਾਂ, ਇੱਕ ਰੋਲ ਮਾਡਲ ਸਟੇਟ ਦੇ ਤੌਰ ਤੇ ਉਹਨੂੰ ਦੇਖਿਆ ਜਾਏਗਾ ਕਿ ਇਹ ਹੈ ਗੁਰੂ ਨਾਨਕ ਦੀ ਆਈਡੀਓਲੋਜੀ, ਸਰਬੱਤ ਦੇ ਭਲੇ ਦੀ, ਸੱਚ, ਹੱਕ, ਇਨਸਾਫ ਤੇ ਮਬਨੀ ਸਿਸਟਮ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਪੰਜਾਬ ਵਿੱਚ ਸਿੱਖ ਜਵਾਨੀ ਦਾ ਘਾਣ ਕਰਨ ਲਈ ਕਈ ਨਵੀਆਂ ਗੋਂਦਾਂ ਗੁੰਦ ਰਹੀ ਹੈ। ਪੰਜਾਬ ਵਿੱਚ ਪੁਲਿਸ ਦੇ ਚੀਫ ਜਿਹੜੇ ਹੈਗੇ ਨੇ ਦਿਨਕਰ ਗੁਪਤਾ ਨੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਹੈ ਅਤੇ ਉਸ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਡਰੋਨਸ ਰਾਹੀਂ ਪੰਜਾਬ ਵਿੱਚ ਹਥਿਆਰ ਜਿਹੜੇ ਨੇ ਉਹ ਸੁੱਟੇ ਜਾ ਰਹੇ ਹਨ, ਜਿਨ੍ਹਾਂ ਵਿੱਚ ਟਿਫਨ ਬੰਬ ਅਤੇ ਗ੍ਰਨੇਡ ਆਦਿ ਸ਼ਾਮਲ ਹਨ। ਸੋ ਪੁਲਿਸ ਮੁਖੀ ਨੇ ਅਨੁਸਾਰ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਿਕਿਉਰਿਟੀ ਹੈ ਉਹ ਵਧਾ ਦਿੱਤੀ ਹੈ। ਸੋ ਇਸ ਤੋਂ ਜਾਪਦਾ ਹੈ ਕਿ ਵਿਅਰਸ ਭਾਰਤੀ ਏਜੰਸੀਆਂ ਪੰਜਾਬ ਦੇ ਅਮਨ ਕਾਨੂੰਨ ਨੂੰ ਵਿਗਾੜ ਕੇ ਇਸ ਦਾ ਜਿਹੜਾ ਬਲੇਮ ਹੈ ਉਹ ਪਾਕਿਸਤਾਨ ਸਿਰ ਮੜਨ ਦੀ ਤਿਆਰੀ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ?
ਦੇਖੋ, ਭਾਰਤ ਸਰਕਾਰ ਦੀ ਨੀਤੀ ਅਫਗਾਨਿਸਤਾਨ ਦੇ ਵਿੱਚ ਤਾਂ ਬਹੁਤ ਬੁਰੀ ਤਰ੍ਹਾਂ ਲਤਾੜੇ ਗਏ ਨੇ, ਰਾਦਰ ਜਿਹਨੂੰ ਕਹਿੰਦੇ ਨੇ ਪੁਸ਼ ਟੂ ਦਾ ਕਾਰਨਰ। ਜੀ ਫੋਰਨ ਪਾਲਿਸੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਈਵਨ ਗੁਆਂਢੀ ਦੇਸ਼ ਵੀ, ਉਹ ਬੰਗਲਾਦੇਸ਼ ਹੋਏ, ਸ੍ਰੀਲੰਕਾ ਹੋਏ, ਨੇਪਾਲ ਹੋਏ, ਜਿਹੜੇ ਟ੍ਰੈਡੀਸ਼ਨਲ ਇਹਨਾਂ ਦੇ ਅਲਾਈ ਸੀ, ਉਹ ਵੀ ਉਹਨਾਂ ਤੋਂ ਵਿੱਥ ਕਰਕੇ ਚੀਨ ਵੱਲ ਝੁਕੇ ਹੋਏ ਨੇ। ਅਮਰੀਕਾ ਨੇ ਵੀ ਅਜੇ ਤੱਕ ਉੱਥੇ ਵੈਕਸੀਨ ਪਹੁੰਚਾਈ ਨਹੀਂ ਹੈ, ਔਰ ਇਸ ਦੇ ਬਾਵਜੂਦ ਕਿ ਭਾਰਤ ਦਾ ਮੋਢਾ ਵਰਤ ਕੇ ਉਹਨਾਂ ਨੇ ਕੁਆਡ ਔਰ ਦੂਸਰੇ ਕੀਤਾ। ਰਸ਼ੀਆ ਨੇ ਵੀ ਮੂੰਹ ਮੋੜਿਆ ਹੋਇਆ, ਔਰ ਆਦਰ ਰਸ਼ੀਆ ਵੀ ਉਹਨਾਂ ਨੂੰ, ਜਿਹਨੂੰ ਕਹਿੰਦੇ ਨੇ ਕਿ ਲਿਫਟ ਨਹੀਂ ਕਰਾ ਰਿਹਾ। ਹੁਣ ਇਹਨਾਂ ਹਾਲਾਤਾਂ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ, ਕਿਉਂਕਿ ਜਦੋਂ ਅਸੀਂ ਇਹ ਤਬਦੀਲੀ ਦੇਖਦੇ ਹਾਂ, ਔਰ ਇਸ ਗੱਲ ਦਾ ਧਿਆਨ ਰਹੇ ਕਿ ਲਗਭਗ 600 ਕਿਲੋਮੀਟਰ ਬਾਰਡਰ ਦੇ ਉੱਤੇ ਵਾਘਾ ਤੋਂ ਹੁਸੈਨੀਵਾਲਾ ਤੱਕ ਇੰਟਰਨੈਸ਼ਨਲ ਬਾਰਡਰ ਤੇ ਸਿੱਖ ਕੌਮ ਬੈਠੀ ਹੈ, ਪੰਜਾਬ ਹੈ। ਔਰ ਇਹ ਕੈਪਟਨ ਅਮਰਿੰਦਰ ਜਿਹੜਾ ਸਿੱਧੇ ਤੌਰ ਤੇ ਅਜੀਤ ਡੋਵਲ ਜਿਹੜਾ ਇਸ ਵੇਲੇ ਕਰਤਾ ਧਰਤਾ ਹੈ ਸਾਰਾ, ਉਸ ਨੂੰ ਰਨ ਕਰਦਾ ਸਾਰੇ ਭਾਰਤ ਸਰਕਾਰ ਦੇ ਸ਼ੋਅ ਨੂੰ, ਉਹਦਾ ਖਾਸਮ ਖਾਸ ਹੈ, ਉਹਦਾ ਮੁੰਡਾ ਡੋਵਲ ਦੇ ਮੁੰਡੇ, ਇਹਨਾਂ ਦੇ ਬਿਜ਼ਨਸ ਪਾਰਟਨਰਸ਼ਿਪ ਦੀਆਂ ਗੱਲਾਂ ਵੀ ਹੁੰਦੀਆਂ ਨੇ। ਔਰ ਜਦੋਂ ਇਹ ਇਸ ਕਿਸਮ ਦੀਆਂ ਖਬਰਾਂ ਪੰਜਾਬ ਦੇ ਹਵਾਲੇ ਨਾਲ, ਜਿੱਥੇ ਇੱਕ ਪਾਸੇ ਕਿਸਾਨ ਲਹਿਰ ਨੇ ਇਹਨਾਂ ਨੂੰ ਬੀਜੇਪੀ ਨੂੰ ਕਾਰਨਰ ਕੀਤਾ, ਔਰ ਉੱਥੇ ਪੰਜਾਬ ਦੇ ਵਿੱਚ ਜੋ ਇੰਟਰਨੈਸ਼ਨਲ ਤਬਦੀਲੀਆਂ ਹੋ ਰਹੀਆਂ ਨੇ ਉਹਨਾਂ ਬਾਰੇ ਦਿਲਚਸਪੀ ਵੀ ਹੈ, ਔਰ ਉਹ ਦੇਖ ਰਹੇ ਨੇ ਕਿ ਭਾਈ ਚੀਨ ਨੇ ਵੀ ਆ ਕੇ, ਚੀਨ ਵੀ ਸਿਰ ਤੇ ਬਹਿ ਗਿਆ ਔਰ ਉਹਨੇ ਭਾਰਤ ਨੂੰ ਸਬਕ ਸਿਖਾਇਆ ਔਰ ਅੱਗੋਂ ਵੀ ਸਿਖਾਣਾ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਇਹ ਵਕਤਨ ਬਾ ਵਕਤਨ ਪੰਜਾਬ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਕੁਛ ਨਾ ਕੁਛ ਐਸਾ ਪਲਾਨ ਕਰਦੀਆਂ ਨੇ ਤਾਂ ਕਿ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਸਕੇ, ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਸਕਣ। ਅਸੀਂ ਪਿਛਲੇ ਹਫਤੇ 2 ਹਫ਼ਤੇ 'ਚ ਗੈਂਗ ਵਾਰਫੇਅਰ ਦਾ ਵਾਪਸ ਆਉਣ ਦੀ ਗੱਲ ਦੇਖਦੇ ਹਾਂ ਕਿ ਜੀ ਅਕਾਲੀਆਂ ਦੇ ਇੱਕ ਲੀਡਰ ਗੈਂਗ ਫਲਾਣੇ ਨੂੰ ਮਾਰਤਾ, ਉਹਨੇ ਉਹਨੂੰ ਮਾਰ ਦਿੱਤਾ, ਔਰ ਇਹਦੇ ਤੇ ਸਾਡੇ ਜਿਹੜੇ ਐਕਟਿਵਿਸਟ ਨੇ ਪੰਜਾਬ 'ਚ ਪੰਥਕ, ਉਹਨਾਂ ਦਾ ਕਹਿਣਾ ਵੀ ਇਹ ਵੀ ਇੱਕ ਇਹਨਾਂ ਵੱਲੋਂ ਹੀ ਖੜਾ ਕੀਤਾ, ਬਣਾਈਆਂ ਵੀ ਇਹਨਾਂ ਸਿਆਸੀ ਲੋਕਾਂ ਨੇ ਗੈਂਗਾਂ ਹੁੰਦੀਆਂ ਨੇ, ਔਰ ਇਹ ਵੀ ਇਸ ਕਿਸਮ ਦੇ ਨਾਲ ਕਦੇ ਤੁਸੀਂ ਖਾੜਕੂ ਕਹਿ ਕੇ ਸਿੱਖ ਮਾਰਤੇ, ਕਦੇ ਡਰਗੀ ਬਣਾ ਕੇ ਮਾਰਤੇ, ਹੁਣ ਗੈਂਗਸਟਰ ਕਹਿ ਕੇ ਮਾਰ ਦਿਓ। ਲੇਕਿਨ ਜਿਹੜੀਆਂ 2 ਖਬਰਾਂ ਅੱਜ ਸਾਈਮਲਟੇਨੀਅਸਲੀ ਇਸ ਮੁੱਦੇ ਦੇ ਉੱਤੇ ਦੇਖਦੇ ਹਾਂ ਕਿ ਆਲ ਆਫ ਏ ਸਡਨ ਦਿਨਕਰ ਗੁਪਤਾ ਜਿਹੜਾ ਹੈ ਉਹ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦਾ ਔਰ ਉਹ ਕਹਿੰਦਾ ਜੀ ਪੰਜਾਬ ਦੇ ਵਿੱਚ ਅਸੀਂ ਹਾਈ ਅਲਰਟ ਜਾਰੀ ਕਰ ਦਿੱਤਾ, ਔਰ ਉਹਦਾ ਰੀਜ਼ਨ ਅੰਮ੍ਰਿਤਸਰ ਦੇ ਪਿੰਡ ਡਾਲੇਕੇ ਚੋਂ ਟਿਫਨ ਬੰਬ, ਹੈਂਡ ਗ੍ਰਨੇਡ ਮਿਲਣ ਨਾਲ ਪੰਜਾਬ 'ਚ ਹਾਈ ਅਲਰਟ। ਉਹਨਾਂ ਨੇ ਕਿਹਾ ਜੀ ਕਿ ਆ ਜਿਹੜੇ ਨੇ, ਜਿਸ ਨੂੰ ਨੇ ਡਾਲੇਕੇ ਲੋਪੋਕੇ ਨਾਲ ਹੀ ਲੱਗਦਾ ਬਾਰਡਰ, ਟਿਫਨ ਬਾਕਸ ਜਿਸ ਨੂੰ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ IED ਵੀ ਕਿਹਾ ਜਾਂਦਾ ਹੈ ਵਜੋਂ ਤਿਆਰ ਕੀਤਾ ਗਿਆ। ਟਿਫਨ ਬੰਬ ਤੋਂ ਇਲਾਵਾ 5 ਹੈਂਡ ਗ੍ਰਨੇਡ, 9 mm ਪਿਸਤੌਲ ਦੇ 100 ਰੌਂਦ ਬਰਾਮਦ ਹੋਣ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ। ਹੁਣ ਤੁਸੀਂ ਦੇਖੋ ਕਿੰਨਾ ਕੁ ਅਸਲਾ ਹੈ ਤੇ ਹਾਈ ਅਲਰਟ, ਪਰ ਉਹਦੀ ਖਬਰ ਦੀ ਅਹਿਮੀਅਤ ਇਹ ਬਣਦੀ ਹੈ ਕਿ ਉਹਨੂੰ ਖੁਦ ਦਿਨਕਰ ਗੁਪਤਾ DGP ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਕਿ ਡਾਲੇਕੇ, ਬੱਚੀਵਿੰਡ ਤੇ ਸੋਹਰਾ ਪਿੰਡਾਂ ਦੇ ਖੇਤਰ 'ਚ ਡਰੋਨ ਐਕਟੀਵਿਟੀਜ਼ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ SSP ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਦੀ ਅਗਵਾਈ 'ਚ ਸੈਚਰਡੇ ਤੇ ਸੰਡੇ ਦੀ ਦਰਮਿਆਨੀ ਰਾਤ ਇਹਨਾਂ ਪਿੰਡਾਂ ਦੇ ਦੁਆਲੇ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ। ਹੁਣ ਇਹ ਕਹਾਣੀ ਇਵੇਂ ਹੀ ਬਣਾਉਂਦੇ ਨੇ ਕਿ ਵੀ ਉੱਥੇ ਜਿਹੜਾ ਰਿਪੋਰਟ ਮਿਲੀ ਕਿ ਡਰੋਨ ਆ ਗਏ, ਡਰੋਨ ਨਾ ਹੋਏ ਹਬਸ਼ੀ ਹੋਏ। ਇੱਕ ਜ਼ਮਾਨਾ ਹੁੰਦਾ ਸੀ ਜਿਹੜੇ ਵਿਚਾਰੇ ਕੋਈ ਲੇਬਰ ਲਈ ਵੀ ਜਾਂਦੇ ਸੀ ਤੇ ਇਲਾਕੇ 'ਚ ਹੋ ਜਾਂਦਾ ਸੀ ਹਬਸ਼ੀ ਆ ਗਏ, ਹਬਸ਼ੀ। ਉਹ ਕਹਿੰਦੇ ਯਾਰ ਵਿਚਾਰੇ ਉਹ ਮਜ਼ਦੂਰੀ ਕਰਨ ਆਏ ਨੇ, ਬਹੁਤ ਹੁਣ ਵੱਡੇ ਲੰਮੇ ਚੌੜੇ ਕੱਦ ਕਾਠ ਦੇ। ਹੁਣ ਇਹਨਾਂ ਨੇ ਵੀ ਰੌਲਾ ਪਾ ਦਿੱਤਾ ਜੀ ਪੁਲਿਸ ਨੂੰ, ਕਹਿੰਦਾ ਡਰੋਨ ਆ ਗਏ, ਡਰੋਨ ਆ ਗਏ। ਔਰ ਉਹਨਾਂ ਨੇ ਕਿਹਾ ਕਿ ਵੀ ਤਲਾਸ਼ੀ ਅਸੀਂ ਸ਼ੁਰੂ ਕਰਤੀ। ਫਿਰ ਉਹਨਾਂ ਨੇ ਕਿਹਾ ਵੀ ਤਲਾਸ਼ੀ ਦੌਰਾਨ ਸਾਨੂੰ ਬੱਚਿਆਂ ਦਾ ਟਿਫਨ ਜਿਹਦੇ ਤੇ ਮਿਨੀਅਨਸ ਕਾਰਟੂਨ ਦੀ ਤਸਵੀਰ ਬਣੀ ਹੋਈ ਸੀ ਤੇ ਹੋਰ ਗੋਲਾ ਬਾਰੂਦ ਬਰਾਮਦ ਕੀਤਾ ਗਿਆ, ਜਿਨ੍ਹਾਂ ਨੂੰ ਬੜੀ ਬਰੀਕੀ ਨਾਲ ਧਿਆਨ ਨਾਲ ਪੈਕ ਕਰਕੇ ਰੱਖਿਆ ਗਿਆ। ਫਿਰ ਉਹਨਾਂ ਨੇ ਕਿਹਾ ਜੀ ਜਦੋਂ ਇਹਦੀ ਜਾਂਚ ਹੋਈ ਫਿਰ ਇਹ ਪਤਾ ਲੱਗਾ ਕਿ ਇਹ ਤਾਂ ਟਿਫਨ ਔਰ ਇਹ ਆਇਆ ਸਰਹੱਦੋਂ ਪਾਰ, ਡਰੋਨ ਰਾਹੀਂ ਆਇਆ। ਔਰ ਉਹਨਾਂ ਨੇ ਪੁਲਿਸ ਦੀਆਂ ਟੀਮਾਂ ਨੇ ਬੈਗ ਨੂੰ ਆਪਣੇ ਕਬਜ਼ੇ 'ਚ ਕਰ ਲਿਆ। ਜਿਵੇਂ ਉਹ ਤੁਰੇ ਜਾਂਦੇ ਕਿਸੇ ਨੇ ਟੂਣਾ ਵੀ ਕੀਤਾ ਹੋਇਆ ਨਾ, ਉਹਨੂੰ ਵੀ ਪੁਲਿਸ ਪਾਰਟੀ ਆ ਕੇ ਫਿਰ ਉਹ ਕਰ ਲਏ ਕਿ ਜੀ ਅਸੀਂ ਆਪਣੇ ਕਬਜ਼ੇ 'ਚ ਕਰ ਲਏ। ਤੇ ਫਿਰ ਨੈਸ਼ਨਲ ਸਿਕਿਉਰਿਟੀ ਗਾਰਡ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਕਿਹਾ ਕਿ ਟਿਫਨ ਬਾਕਸ ਇੱਕ ਬੰਬ ਵਜੋਂ ਤਿਆਰ ਕੀਤਾ ਗਿਆ ਔਰ ਇਹਦੇ 'ਚ 2 ਤੋਂ 3 ਕਿਲੋ RDX ਦੀ ਮੌਜੂਦਗੀ ਵੀ
ਸਾਬਤ ਹੋ ਗਈ। 3 ਕਿਲੋ ਆਰਡੀਐਕਸ ਦੇਖੋ ਟਿਫਨ ਬਾਕਸ ਚ ਪਾ ਕੇ ਉਹ ਪੁਲਿਸ ਪਾਰਟੀ ਨੂੰ ਤਲਾਸ਼ੀ ਦੇ ਲਈ ਜਿਹੜਾ ਉਹਨਾਂ ਨੇ ਰੱਖਤਾ। ਵਾਹ ਕਿਆ ਕਹਿਣੇ ਕਹਾਣੀ ਦੇ ਪੁਲਿਸੀਆਂ ਦੇ। ਹੈਂ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਇੰਨਾ ਮਾਡਰਨ ਸੀ ਇਹ ਟਿਫਨ ਬਾਕਸ ਵਾਹ ਜੀ। ਕਿ ਇਸ ਦੇ ਵਿੱਚ ਸਵਿਚ ਵੀ ਲੱਗਾ ਸੀ, ਮੈਗਨੇਟ ਵੀ ਲੱਗਾ ਸੀ, ਸਪਰਿੰਗ ਵੀ ਲੱਗਾ ਸੀ, ਅੱਡ-ਅੱਡ ਪੁਰਜੇ ਲਾਏ ਗਏ ਸੀ। ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਹੁਣ ਅੱਗੇ ਕਰ ਰਹੇ ਹਾਂ ਔਰ ਹਾਈ ਅਲਰਟ ਅਸੀਂ ਜਾਰੀ ਕਰਤਾ ਹੈ ਔਰ ਬਿਲਕੁਲ ਰੇਲ ਗੱਡੀਆਂ ਵਾਲੇ, ਬੱਸਾਂ, ਰੈਸਟੋਰੈਂਟਾਂ ਵਾਲੇ ਬਹੁਤ ਸੁਚੇਤ ਰਹਿਣ। ਕੋਈ ਵੀ ਸ਼ੱਕੀ ਚੀਜ਼ ਨਜ਼ਰ ਆਏ ਤੇ ਉਸ ਨੂੰ ਇਨਫੋਰਮ ਕੀਤਾ ਜਾਏ। ਔਰ ਨਾਲ ਦੀ ਨਾਲ ਖਬਰ ਇਹ ਵੀ ਆ ਗਈ ਕਿ ਜੀ ਉਹਨੇ ਕਿਹਾ ਕਿ ਜੀ ਕੈਪਟਨ ਅਮਰਿੰਦਰ ਸਿੰਘ ਦੀ ਜਿਹਨੂੰ ਪਹਿਲਾਂ ਹੀ ਜ਼ੀ ਸਿਕਿਉਰਿਟੀ ਮਿਲੀ ਹੋਈ ਹੈ, ਜਿਹਨੂੰ ਜ਼ੈਡ ਸਿਕਿਉਰਿਟੀ ਕਹਿੰਦੇ ਨੇ, ਉਹਦੀ ਸਿਕਿਉਰਿਟੀ ਹੋਰ ਵਧਾ ਦਿੱਤੀ ਗਈ ਹੈ। ਹਮਲੇ ਦਾ ਖਤਰਾ ਹੋ ਸਕਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਇਹ ਕੋਈ ਨਾ ਕੋਈ ਵਾਰਦਾਤ ਖੁਦ ਉਹਨਾਂ ਨੇ ਹੁਣ ਗਰਾਊਂਡ ਤਿਆਰ ਕਰ ਦਿੱਤੀ ਹੈ ਔਰ ਉਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਣਗੇ। ਫਿਰ ਪੰਜਾਬ ਦੇ ਸਿੱਖ ਨੌਜਵਾਨਾਂ ਦੀ ਫੜੋਫੜੀ ਸ਼ੁਰੂ ਹੋਏਗੀ ਕਿ ਭਾਈ ਇਹ ਕਰ ਰਹੇ ਨੇ ਔਰ ਅਲਟੀਮੇਟਲੀ ਜਿਹੜੀ ਉਹਨਾਂ ਦੀ ਖੇਡ ਹੁੰਦੀ ਹੈ ਫਿਰ ਪ੍ਰੋਪੇਗੈਂਡਾ ਤੰਤਰ ਤਾਂ ਉਹਨਾਂ ਦੇ ਕੋਲ ਹੈ। ਜਿਹੜੇ ਮਾੜੇ ਮੋਟੇ ਡਾਈਸੈਂਟਿੰਗ ਵਿਊ ਪੁਆਇੰਟ ਵਾਲੇ ਚੈਨਲ ਸੀ ਜਿਹੜੇ ਸੱਚ ਦਿਖਾ ਰਹੇ ਸੀ, ਅਸੀਂ ਤਾਂ ਜਦੋਂ ਸਾਲ ਪਹਿਲਾਂ ਜੂਨ 84 ਦੀ ਯਾਦ ਮਨਾਉਣ ਵੇਲੇ ਜੂਨ 2020 ਚ ਸਾਡਾ TV 84 ਬੈਨ ਕਰਤਾ। ਕਈ ਸਾਨੂੰ ਅਜੇ ਵੀ ਲਿਖਣਗੇ ਕਿ ਜੀ ਬਹੁਤ ਘੱਟ ਪੰਜਾਬ ਇੰਡੀਆ ਤੋਂ ਸਿੱਖ ਨੂੰ ਭਾਈ ਅਸੀਂ ਬਾਰ-ਬਾਰ ਕਹਿੰਦੇ ਆਂ ਵੀ ਸਾਡਾ ਪੇਜ ਬਲੌਕ ਕੀਤਾ ਹੋਇਆ। ਸਿੱਖ ਸਿਆਸਤ ਜਿਹੜਾ ਵੈਬਸਾਈਟ ਸੀ ਲੋਕ ਵਿਜ਼ਿਟ ਕਰਦੇ, ਉਹ ਹੁਣ ਸੁਰਖਾਬ ਟੀਵੀ ਔਰ ਵੌਇਸ ਆਫ ਖਾਲਸਾ ਟੀਵੀ ਕਰ ਦਿੱਤਾ। ਹੁਣ ਸਾਡੀ ਜਿਹੜੀ ਵਰਜਨ ਹੈ ਉਹ ਤਾਂ ਜਾਣੀ ਨਹੀਂ ਹੈ। ਬਾਕੀ ਆਲਰੇਡੀ ਉਹਨਾਂ ਦਾ ਹੀ ਮੀਡੀਆ ਹੈ, ਉਹੀ ਪ੍ਰਚਾਰਨਗੇ ਤੇ ਪੰਜਾਬ ਦੇ ਜਿਹੜੇ ਨੇ ਵਲਨਰੇਬਲ ਉਹ ਸਿੱਖ ਵੀ ਉਹ ਕਹਿਣਗੇ ਦੇਖੋ ਜੀ ਪਾਕਿਸਤਾਨ ਗੜਬੜ ਕਰਾ ਰਿਹਾ ਜੀ। ਹੁਣ ਇਹ ਮੈਨੂੰ ਇਹ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਪੰਜਾਬ 'ਚ ਨੌਜਵਾਨਾਂ ਦੀ ਫੜੋ ਫੜੀ ਔਰ ਕੋਈ ਨਾ ਕੋਈ ਹੋਰ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਦੇ ਹੈਵ ਸਮ ਮਿਸਚਿਫ ਅਪ देयर ਸਲੀਵਸ, ਉੱਤੇ ਉਹਦੇ ਥੱਲੇ ਕੋਈ ਨਾ ਕੋਈ ਸ਼ਰਾਰਤ ਲੁਕੋਈ ਹੋਈ ਹੈ। ਉਹ ਹੁਣ ਟਿਫਨ ਬੰਬ ਕੱਢਿਆ ਤੇ ਇਹੀ ਇੱਕ ਸ਼ਰਾਰਤੀ ਬੰਬ ਹੈ। ਆਉਣ ਵਾਲੇ ਪੀਰੀਅਡ 'ਚ ਟੋਕਰੀ ਥੱਲੋਂ ਕਿਹੜਾ ਕਬੂਤਰ ਕੱਢਣਗੇ ਜਾਂ ਕਿਹੜਾ ਸੱਪ ਕੱਢਣਗੇ, ਪਰ ਸਾਨੂੰ ਅਲਰਟ ਹੋਣ ਦੀ ਲੋੜ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੋਦੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਲਈ ਸਾਜ਼ਿਸ਼ ਜਿਹੜੀ ਹੈ ਉਹ ਰਚ ਰਹੀ ਹੈ ਔਰ ਉਹਨਾਂ ਅਨੁਸਾਰ ਸਰਕਾਰ ਨੇ ਪਹਿਲਾਂ ਹੀ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਤੇ ਆਪਣਾ ਕਬਜ਼ਾ ਜਿਹੜਾ ਹੈ ਉਹ ਜਮਾਇਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਵੈਸੇ ਅਕਸਰ ਇੱਕ ਸ਼ੇਅਰ ਜਿਹੜਾ ਉਹ ਦੁਹਰਾਇਆ ਜਾਂਦਾ ਹੁੰਦਾ ਹੈ ਕਿ ਵੀ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਵੀ ਸੱਚਾਈ ਛੁਪ ਵੀ ਸਕਤੀ ਹੈ अगर आपस में मेल हो, खुशबू आ भी सकती है अगर
फूलों में तेल हो, क्योंकि ये उस शेर का जवाब सी कि सच्चाई छुप नहीं सकती बनावट के असूलों से, कभी खुशबू आ नहीं सकती कागज के फूलों से। और वो कहना भी जे मेल होए तो सच भी छुप जाता है। तो वैसे चोरां दे भेद चोर ही खोलते हैं, जदों फिर आपस लड़ पैंदे ने वो फिर वो सारे भेद खोलते हैं। हुण क्योंकि बादल दल जिहड़ा RSS नाल अपना रिश्ता BJP जनसंघ नाल पति पत्नी का दसदा सी प्रकाश सिंह बादल, उन्होंने ठुड मार के इन्हां नूं बाहर कढ़िया होया। हुण इन्हां नूं नज़र आ रहा है भी जिहड़ा कौम ने भी कि भाई इन्ना तुसीं अद्धी सदी कौम नाल धोखा कीता, इन्हां नूं मूँह नहीं ला रहे। सो इन्हां नूं जदों ये सियासी तौर दे उत्ते हुण खूंजे लगे हुए ने ते ये धार्मिक फ्रंट ते ज्ञानी हरप्रीत सिंह एक्टिंग जथेदार उन्हां नूं खड़ा करके ये जिहड़ा अपना उन्ना क जिहड़ा वो बुलाया बोल वांग उन्ना क करदे ने। और ये भी दस रहे ने भी हकीकत दे विच किस हद तक सरकार जां सरकारी एजेंसियां जिहड़ियां ने वो घुसपैठ कर चुकियां ने, उन्हां दी इल इंटेंशन की है, उन्हां दा अदरवाइज की। हुण 2-3 खबरां इस हवाले नाल पिछले 3-4 दिन तो सामने आईयां, पर मैं पहला ज्ञानी हरप्रीत सिंह जिन्हां ने अपने इंटरव्यू च किया और उन्होंने ट्रिब्यून ने कवर किया, गवर्नमेंट्स बिड टू टेक ओवर SGPC अकाल तख्त जथेदार। उन्होंने कहा कि भी ये मोदी सरकार कोशिश कर रही है कि वो SGPC की मैनेजमेंट नूं कब्जे, हालांकि उन्हें नहीं कहा भी है ही वैसे उन्होंने कब्जे च है, बादल उन्होंने बोली बोलते रहे ने, पर हुण बादलों की थां ते अपने BJP दे जिवें रामूवालीए की कुड़ी नूं जिहड़ा उन्होंने BJP ने पंजाब का स्पोक्समैन बनाया, जिन्होंने BJP हुण वो BJP के सीधे एजेंट रखना चाहते हैं, असिधे नहीं रखना चाहते। पर एक गल जिहड़ी होर पते दी कही कि जिहदे च उन्होंने कहा जथेदार सैड ऑन द लाइन्स ऑफ तख्त हजूर साहब द गवर्नमेंट थ्रू इट्स एजेंसीज इंटेंटेड टू पुट द SGPC अंडर ए बोर्ड टू गेट इट्स कंट्रोल, टैक्टिक्स वर बीइंग अडॉप्टेड टू टेक कंट्रोल ऑफ तख्त पटना साहब टू, ही सैड। और उन्होंने कहा जी मतलब जिवें हजूर साहब इन्होंने एजेंसियां ने काबू, अज तक नहीं इन्होंने नज़र आया कि एजेंसियां ने काबू किया। उन्होंने कहा जी इवें एक बोर्ड पटना साहब भी आलमोस्ट उन्होंने कोल है, ये हुण तक इनडायरैक्टली रहा, हुण अपने सीधे बंदियां नूं लियाउणा चाहुंदे ने। और किस हद तक सिखां नूं ये नमोशी दे रहे ने, इहदी एक उदाहरण सामने आई कि पिछले दिनां च पंजाब सरकार ने पटवारियां दी भर्ती दे लई एक टैसट रखिया चंडीगढ़ दे कॉलेज, और उत्थे हज़ारां दी गिणती च गए स्टूडेंट, ज़ाहिर है पंजाब मतलब जिन्हां ने अपलाई किया एप्लीकेंट, उहदे च सिख स्टूडेंट्स दे ककार लवाए गए, उन्हां दे कड़े भी किरपाना भी कि तुसीं अंदर नहीं जा सकते। और इसका काफ़ी चर्चा भी और काफ़ी प्रोटेस्ट होया। हुण श्रोमणी कमेटी ने एक 4 मैंबरी कमेटी बनाई है कि इनू तुसीं इन्वेस्टिगेट करो, और इन्होंने कहा कि जी SGPC फ्यूम्स क्लेम्स अमृतधारी सिख एस्पिरेंट्स फॉर पटवारी पोस्ट हरास्ट इन चंडीगढ़। और ये सैक्टर 32 चंडीगढ़ दे विच एग्जामिनेशन सी, और उहदे ते हुण इस हद तक अज साडा हाल हो गया कि वो दुहाई दे रही है बीबी जगीर कौर, इंडिया इज़ ए मल्टी रिलीजियस कंट्री whose constitution allows everyone to live according to their own faith. In such a situation, forcing Sikh candidates to remove kirpan to sit for the examination has hurt the sentiments of the committee. किरपाना भी उन्होंने लवा ली हैं। और इस सारे दे चलदे हैं कल्ली गल ये नहीं है कि चंडीगढ़ के एक कॉलेज होया और दूजा हुण ईवन चंडीगढ़ दे लई वो एक एडमिनिस्ट्रेटर बना रहे ने ताकि जिहड़ा क्लेम सी कदे पंजाब दा चंडीगढ़ ते वो तां अकाली बैठे रहे उन्होंने नाल, कदे इन्हां नूं नहीं नज़र आया। हुण सुखबीर बादल कह रहा, सुखबीर सेज प्रपोजल टू अपॉइंट फुल फ्लैड एडमिनिस्ट्रेटर फॉर चंडीगढ़ एनदर अटैम्प्ट टू डाइल्यूट पंजाब्स क्लेम, कि जिहड़ा पंजाब दा साडा क्लेम है। और उन्होंने सेंटर ने कहा जी असीं हुण एक अदरवाइज अंडरस्टैंडिंग सी कि पोस्टां 60-40 की रेशो नाल पंजाब दे कोल हकूक सी, वो सारे हौली हौली उन्होंने कर रहे हैं। और ये कह रहे हैं कि भी ये जिहड़ा अल्टीमेटली उन्हां दी लाइन है कि उन्होंने चंडीगढ़ के उत्ते अपॉइंट करके जिहड़ा पंजाब का क्लेम सी वो खत्म कर रहे हैं चंडीगढ़ ते, और फौरन चंडीगढ़ सानू दिता जाए। इन्हां नूं कोई पूछे कि भाई तुसीं बैठे रहे हो, तुहानू धर्मयुद्ध मोर्चा भी भुल गया, तुहानू ये भी भुल गया कि भाई चंडीगढ़ पंजाबी बोलते इलाके पंजाब के पानियां ते हकूक। लेकिन इस सारे तो ये गल ज़ाहिर है कि BJP की मोदी सरकार किस हद तक इस वेले नीवी उतर चुकी है। और सिखां नूं कोई भुलेखा नहीं होना चाहिए कि आने वाले पीरीयड च वर्स्ट किस्म की नस्लकुशी भी, गुरुद्वारियां दे उत्ते कब्जा भी,
ਮੌਬ ਰਾਹੀਂ ਜੋ ਉਹਨਾਂ ਨੇ ਜੰਤਰ ਮੰਤਰ ਦੇ ਉੱਤੇ ਮੁਸਲਮਾਨਾਂ ਦੇ ਖਿਲਾਫ ਹਿੰਦੂ ਭੀੜ ਇਕੱਠੀ ਕਰਕੇ ਕਰਵਾਇਆ। ਔਰ ਕਰਨਾਲ 'ਚ ਵੀ ਅਸੀਂ ਦੇਖਿਆ, ਕੁਰੂਕਸ਼ੇਤਰ 'ਚ ਜੀ ਕਿ ਉੱਥੇ ਇੱਕ ਸਮਾਗਮ ਹੋ ਰਿਹਾ ਹੈ ਔਰ ਹਿੰਦੂ ਤੋਂ ਵੀ ਜਿਹੜੇ ਨੇ ਗਾਤਰੇ ਪਾ ਕੇ ਉੱਥੇ ਆ ਕੇ ਉਹ ਕਕਾਰਾਂ ਦਾ ਮਜ਼ਾਕ ਉਡਾ ਰਹੇ ਨੇ ਦੇਖੋ ਔਰ ਉਹਨਾਂ ਨੂੰ ਫੜ ਕੇ ਨੌਜਵਾਨਾਂ ਨੇ ਜਰਾ ਹਵਾਲੇ ਕੀਤਾ, ਪੁਲਿਸ ਦੇ ਵਾਰਨਿੰਗ ਦੇ ਕੇ ਛੱਡਤਾ। ਉਹਨਾਂ ਨੇ ਹੁਣ ਫਿਰ ਐਲਾਨ ਕੀਤਾ ਵੀ ਅਸੀਂ ਇੰਨੀ ਡੇਟ ਨੂੰ ਇਵੇਂ ਹੀ ਕਰਾਂਗੇ। ਦੇਖੋ ਸੋ ਇਹ ਸਾਰਾ ਹੀ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ। ਦਿਨਕਰ ਗੁਪਤਾ ਕਹਿ ਰਿਹਾ ਜੀ ਹਾਈ ਅਲਰਟ ਅਸੀਂ ਕਰਤਾ ਹੈ, ਟਿਫਨ ਬੰਬ ਗ੍ਰਨੇਡ ਮਿਲੇ ਨੇ। ਸੋ ਇਹ ਅਲਟੀਮੇਟ ਖੇਡ ਹੈ। ਜੀ ਹੁਣ ਕਨਕਲੂਜਨ 'ਚ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, 2 ਸ਼ਲੋਕ 15 ਔਰ 16 ਨੰਬਰ 52 ਅੱਖਰੀ ਦੇ ਨੇ, ਝੱਜਾ ਔਰ ਯਈਆਂ। ਜੀ ਇਹ ਦੋਵੇਂ ਪੰਜਾਬੀ ਦੇ ਲਫ਼ਜ਼ ਨੇ ਸਾਡੇ ਅਲਫਾਬੈਟ ਦੇ। ਝੱਜਾ ਉਰਜ ਸੁਰਜ ਨਹੀਂ ਜਾਣਾ, ਰਹੋ ਝਜਕ ਨਾਹੀਂ ਪਰਵਾਨਾ, ਕਤ ਝਖ ਚਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਜੀ ਹੁਣ ਈਵਨ ਧਰਮ ਦੀ ਦੁਨੀਆ 'ਚ ਵੀ ਇੱਕ ਬਹਿਸ ਮੁਬੈਸਾ, ਜਿਹਨੂੰ ਹਿੰਦੂ ਸ਼ਬਦਾਵਲੀ ਦੇ ਵਿੱਚ ਸ਼ਾਸਤਰਾਰਥ ਕਹਿੰਦੇ ਸੀ ਜੀ ਕਿ ਜੀ ਉਹ ਆਪਣਾ ਕੋਟ ਕਰ ਰਿਹਾ, ਉਹ ਆਪਣਾ ਕਰ ਰਿਹਾ, ਜਿਹਨੂੰ ਅਸੀਂ ਜਦੋਂ ਰੱਬ ਨੂੰ ਪਿਆਰ ਵਾਲੇ ਤੇ ਫੋਕੀ ਬਹਿਸ ਨਾਲ ਰੱਬ ਨੂੰ ਪਾਉਣ ਵਾਲਿਆਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਲਈ ਲਫ਼ਜ਼ ਅਕਸਰ ਮੈਂ ਇਸਤੇਮਾਲ ਕਰਦਾ, ਇੱਕ ਚੁੰਚ ਗਿਆਨੀ ਨੇ, ਇੱਕ ਬ੍ਰਹਮ ਗਿਆਨੀ ਨੇ। ਚੁੰਝਾਂ ਫਸਾ ਰਹੇ ਹੋ ਤੁਸੀਂ, ਜਿਹਦੇ 'ਚ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਸ 'ਚੋਂ ਕਦੇ ਨਹੀਂ ਨਿਕਲਦੀ ਕੁਝ ਵੀ, ਬਾਤਨ ਹੀ ਅਸਮਾਨ ਗਿਰਾਵੇ, ਕਿ ਗੱਲਾਂ ਦੇ ਨਾਲ ਅਸਮਾਨ ਡੇਗਣ ਵਾਲੇ ਵੀ ਨੇ। ਔਰ ਇਹ ਹੈ ਕਿ ਭਾਈ ਇਹ ਉਹ ਹੈ ਕਿ ਜਿਹਨੂੰ ਤੁਸੀਂ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਸਵਾਦ ਮਾਨਣ ਵਾਲਾ ਹੈ। ਇਹ ਰੱਬ ਜਿਹੜਾ ਹੈ ਇਹ ਗੱਲਾਂ ਦੇ ਨਾਲ ਨਹੀਂ ਮਿਲਦਾ ਹੈ। ਝੱਜਾ ਉਰਜ ਸੁਰਜ ਨਹੀਂ ਜਾਣਾ, ਕਿ ਝੱਜਾ ਲਫ਼ਜ਼ ਤੁਹਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਜੇ ਤੁਸੀਂ ਉਲਝਦੇ ਹੋ, ਉਲਝਣ ਨੂੰ ਹੈ, ਫਿਰ ਤੁਹਾਨੂੰ ਸੁਲਝਣ ਦਾ ਹੱਲ ਨਹੀਂ ਲੱਭਦਾ। ਉਲਝਣਾ ਤੁਹਾਨੂੰ ਹੋਰ ਉਲਝਾਉਂਦਾ ਜਾਂਦਾ ਹੈ, ਕਿਉਂਕਿ ਬਹਿਸ ਕਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ। ਜੀ ਰਹੋ ਝਜਕ ਨਾ ਹੀ ਪਰਵਾਨਾ, ਕਿ ਭਾਈ ਜਦੋਂ ਤੁਸੀਂ ਇਸ ਉਲਝਣ ਦੇ ਵਿੱਚ ਫਸ ਜਾਂਦੇ ਹੋ ਤੇ ਤੁਸੀਂ ਉਸ ਰੱਬ ਦੀ ਸੁਪਰਾਮੇਸੀ ਨੂੰ, ਉਸ ਰੱਬ ਦੇ ਪਿਆਰ ਨੂੰ ਪ੍ਰਵਾਨ ਹੀ ਨਹੀਂ ਕਰਦੇ। ਉਹ ਤੁਹਾਡੇ ਅੰਦਰ ਸ਼ੱਕ ਰਹਿੰਦਾ ਹੈ, ਤੁਹਾਡੇ ਅੰਦਰ ਉਹ ਝਿਜਕ ਫਸੀ ਹੁੰਦੀ ਹੈ। ਕਤ ਝਖ ਔਰਨ ਸਮਝਾਵਾ, ਕਿ ਆਪ ਤੁਸੀਂ ਝਗੜੇ 'ਚ ਫਸੇ ਹੋਏ ਹੋ ਅੰਦਰ ਮਨ ਦੇ ਦਵੰਦ ਦੇ ਵਿੱਚ, ਔਰ ਫਿਰ ਤੁਸੀਂ ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਕਿ ਬਈ ਤੁਸੀਂ ਆਪ ਤਾਂ ਪਹੁੰਚੇ ਨਹੀਂ ਹੋ, ਕਿਤੇ ਦੂਜਿਆਂ ਨੂੰ ਸਮਝਾ ਰਹੇ। ਕਤ ਝਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ, ਕਿ ਜੋ ਬੀਜੋਗੇ ਉਹ ਵੱਢੋਗੇ। ਇਹ ਝਗੜੇ ਦੇ ਵਿੱਚ, ਬਹਿਸ ਮੁਬੈਸੇ ਦੇ ਵਿੱਚ ਫਸ ਕੇ ਅਲਟੀਮੇਟਲੀ ਉਹ ਬਹਿਸ ਹੀ ਤੁਹਾਡੇ ਪੱਲੇ ਰਹਿ ਜਾਂਦੀ ਹੈ, ਤੁਸੀਂ ਉਸ ਤੱਤ ਗਿਆਨ ਨੂੰ ਹਾਸਲ ਨਹੀਂ ਕਰ ਸਕਦੇ। ਤੇ ਦੂਸਰਾ ਯਹੀਆਂ ਦੇ ਨਾਲ, ਯਹੀਆਂ ਨਿਕਟ ਜੋ ਘਟ ਰਹੇ ਹੋ, ਦੂਰ ਕਹਾ ਤਜ ਜਾਏ, ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਂ। ਯਹੀਆਂ ਲਫ਼ਜ਼ ਕਿ ਵੀ ਉਹ ਤਾਂ ਤੇਰੇ ਦਿਲ ਦੇ ਨੇੜੇ ਸੀ, ਦਿਲ ਦੇ ਕਰੀਬ ਸੀ ਰੱਬ। ਯਹੀਆਂ ਨਿਕਟ ਜੋ ਘਟ ਰਹੇ ਹੋ, ਘਟ ਹਿਰਦੇ ਨੂੰ ਕਹਿੰਦੇ ਨੇ, ਦਿਲ ਨੂੰ ਕਹਿੰਦੇ ਨੇ, ਉਰ ਨੂੰ ਕਹਿੰਦੇ ਨੇ, ਕਿ ਉਹ ਵਾਹਿਗੁਰੂ ਤੇ ਤੇਰੇ ਦਿਲ ਦੇ ਨੇੜੇ ਸੀ। ਦੂਰ ਕਹਾ ਤਾਂ ਤੂੰ ਉਸ ਰੱਬ ਨੂੰ ਛੱਡ ਕੇ ਹੋਰ ਕਿੱਥੇ ਲੱਭਦਾ ਫਿਰਦਾ ਹੁਣ, ਜਿਹੜਾ ਤੇਰੇ ਕੋਲ ਹੈ। ਕਿ ਭਾਈ ਤੇਰੀ ਬੁੱਕਲ ਦੇ ਵਿੱਚ ਚੋਰ ਰੁਕਿਆ ਤਾਂ ਉਹ ਨਹੀਂ ਹੋਇਆ ਨਾ ਚੋਰ ਨੇ ਉਸ ਰੱਬ ਨੂੰ ਦੇਖਣ ਤੋਂ। ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ, ਕਿ ਭਾਈ ਤੂੰ ਬਾਹਰ ਲੱਭਦਾ ਫਿਰਦਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਿੱਥੇ ਲੱਭਦਾ ਫਿਰਦਾ, ਉਹ ਤਾਂ ਤੇਰੇ ਨਾਲ ਹੈ। ਜਾਂ ਕਾਰਨ ਜਗ ਢੂੰਡਿਓ, ਬਾਹਰ ਟੱਕਰਾਂ ਮਾਰਦਾ ਫਿਰਦਾ, ਨੇਰੋ ਪਾਇਓ ਤਾਹੇ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮੈਂ ਆਪਣੇ ਅੰਦਰ ਝਾਕ ਕੇ ਦੇਖਿਆ, ਉਹ ਤਾਂ ਮੇਰੇ ਅੰਦਰ ਬੈਠਾ ਸੀ, ਜਿਹਨੂੰ ਗੁਰੂ ਸਾਹਿਬ ਨੇ ਇਹੀ ਕਿ ਭਾਈ ਉਹੀ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਔਰ ਇਹੀ ਗੁਰੂ ਦਾ ਗਿਆਨ ਇਹੀ ਹੈ ਕਿ ਉਹ ਜਦੋਂ ਅੰਦਰ ਨਜ਼ਰ ਆ ਜਾਂਦਾ ਹੈ, ਫਿਰ ਬਾਹਰ ਉਸ ਤੋਂ ਵੱਖਰਾ ਕੋਈ ਨਜ਼ਰ ਨਹੀਂ ਆਉਂਦਾ। ਫਿਰ ਨਫ਼ਰਤ, ਲੜਾਈ, ਝਗੜਾ ਕੁਛ ਨਹੀਂ ਹੁੰਦਾ। ਫਿਰ ਤਾਂ ਇਹੀ ਹੁੰਦਾ ਹੈ ਕਿ ਜਤ ਦੇਖਾਂ ਤਤ ਤੂੰ,
ਕਿ ਜਿੱਥੇ ਹੈ ਤੂੰ ਹੀ ਤੂੰ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਤੇ ਰੋਚੀ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।